ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਅੱਜ ਦੇ ਅਪਡੇਟ ਟਰੱਕਿੰਗ ਪ੍ਰੋਗਰਾਮ ਦੇ ਵਿੱਚ। ਜੀ ਆਇਆਂ ਨੂੰ ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 11 ਤਰੀਕ ਆ, ਦਿਨ ਵੀਰਵਾਰ ਆ, ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415 909 0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀਪੁਰੇਵਾਲ ਯੂਬਾ ਸਿਟੀ, ਲਖਵੀਰ ਸਮਰਾ ਟੈਕਸਿਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਨਰਿੰਦਰ ਸਿੰਘ ਇੰਡੀਆਨਾ, ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਲਸ ਬਲੇਨ, ਹਰਜੀਤ ਸਿੰਘ ਲੈਥਰੋਪ, ਇਕਬਾਲ ਜੋਹਲ, ਗੁਰਦੇਵ ਸਿੰਘ LA, ਗੁਰਮੇਲ ਬਾਸੀ ਐਲ ਗਰੋਵ, ਊੜਾ ਡੈਟਰ ਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ ਤਾਂ ਇਹਨਾਂ ਦੇ ਨਾਲ ਸੰਪਰਕ ਕਰੋ 8888889914। 60% ਤੱਕ ਖਰਚਾ ਮਾਫ ਕਰਵਾ ਸਕਦੇ ਨੇ। ਹਰਨੇਕ ਸਿੰਘ ਪਾਵਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ, ਰਵਿੰਦਰ ਬਸਰਾ ਬੇਕਰਸਫੀਲਡ, ਬਲਜਿੰਦਰ ਨੇਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਸਿੰਘ ਬਾਗੜੀ ਫਰੈਸਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਤੇ। ਜੀ ਸਰੋਤੇ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਅੱਜ ਦਾ ਜਿਹੜਾ ਪ੍ਰੋਗਰਾਮ ਆ ਸਾਡਾ ਸਪੈਸ਼ਲ ਟਰੱਕਿੰਗ ਨੂੰ ਲੈ ਕੇ ਹੁੰਦਾ, ਪਰ ਉਸ ਤੋਂ ਪਹਿਲਾਂ ਕੀ ਕੁਝ ਅਮਰੀਕਾ 'ਚ, ਦੁਨੀਆ 'ਚ ਵਾਪਰਿਆ, ਕੁਝ ਕੁ ਖਬਰਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਉਸ ਤੋਂ ਬਾਅਦ ਟਰੱਕਿੰਗ ਨਾਲ ਰਿਲੇਟਡ ਨਿਊਜ਼ ਜਾਂ ਤੁਹਾਡਾ ਕੋਈ ਕੁਐਸਚਨ ਆ, ਕੋਈ ਸ਼ੇਅਰ ਕਰਨਾ ਚਾਹੁੰਦੇ ਆਪਣਾ ਐਕਸਪੀਰੀਅੰਸ ਆਪਣੇ ਸਰੋਤਿਆਂ ਦੇ ਨਾਲ, ਉਹਨਾਂ ਨੂੰ ਵੀ ਜਾਣਕਾਰੀ ਮਿਲ ਸਕੇ, ਉਹ ਕਰਾਂਗੇ। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਅੱਜ ਦੀ ਜਿਹੜੀ ਮੇਨ ਨਿਊਜ਼ ਆ ਉਹ ਵਾਸ਼ਿੰਗਟਨ ਸਟੇਟ ਦੇ ਵਿੱਚ ਫਲੱਡਸ ਨੂੰ ਲੈ ਕੇ ਹੈਗੀ ਆ। ਉੱਥੇ ਇੱਕ ਤਰ੍ਹਾਂ ਦੇ ਨਾਲ ਤਬਾਹੀ ਮਚੀ ਹੋਈ ਆ। ਇੰਨੇ ਜ਼ਿਆਦਾ ਜਿਹੜੇ ਫਲੱਡ ਆਏ ਆ, ਉਹਦੇ ਨਾਲ ਕੈਨੇਡਾ ਦੇ ਉੱਤੇ ਵੀ ਕਾਫੀ ਅਸਰ ਪੈ ਰਿਹਾ, ਖਾਸ ਕਰਕੇ ਜਿਹੜਾ ਐਵਸਫੋਰਡ ਵਾਲਾ ਏਰੀਆ ਹੈਗਾ। ਵਾਸ਼ਿੰਗਟਨ ਸਟੇਟ ਦੇ ਵਿੱਚ ਸਟੇਟ ਆਫ ਐਮਰਜੈਂਸੀ ਜੋ ਆ ਡਿਕਲੇਅਰ ਕੀਤੀ ਗਈ ਆ, ਕਿਉਂਕਿ ਉੱਥੇ ਐਟਮੋਸਫੇਰਿਕ ਰਿਵਰ ਦੇ ਨਾਲ ਇੰਨਾ ਜ਼ਿਆਦਾ ਮੀਂਹ ਪਿਆ। ਕੁਛ ਕੁ ਦਿਨਾਂ ਦੇ ਵਿੱਚ, 2-3 ਦਿਨਾਂ ਦੇ ਵਿੱਚ 6 ਇੰਚ ਤੱਕ ਜਿਹੜਾ ਮੀਂਹ ਪੈ ਚੁੱਕਾ ਹੈਗਾ। ਸਕੈਗੇਟ ਤੇ ਸੋਹੋਮਿਸ਼ ਜੋ ਦਰਿਆ ਆ, ਉੱਥੇ ਪੂਰੀ ਫਲੱਡਿੰਗ ਇਸ ਵੇਲੇ ਚੱਲ ਰਹੀ ਆ। ਬਹੁਤ ਸਾਰੇ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ। 1 ਲੱਖ ਤੱਕ ਜੋ ਰੈਜ਼ੀਡੈਂਟਸ ਆ, ਉਹਨਾਂ ਨੂੰ ਇਵੈਕੂਏਟ ਕੀਤਾ ਗਿਆ ਹੈਗਾ। ਗਵਰਨਰ ਬੌਬ ਫਰਗੂਸਨ ਜੋ ਆ, ਉਹਨਾਂ ਨੇ ਨੈਸ਼ਨਲ ਗਾਰਡਸ ਜੋ ਆ ਉਹ ਐਕਟੀਵੇਟ ਕਰ ਦਿੱਤੇ ਆ ਤੇ 300 ਦੇ ਕਰੀਬ ਸਰਵਿਸ ਮੈਂਬਰਸ ਆਲਰੇਡੀ ਉੱਥੇ ਵਰਕਆਊਟ ਕਰ ਰਹੇ ਹੈਗੇ ਆ। ਗੋ ਨਾਓ ਲੈਵਲ 3 ਇਵੈਕੂਏਸ਼ਨ ਇਸ ਕਾਗੇਟ ਕਾਉਂਟੀ ਜੋ ਆ ਉੱਥੇ ਦੇ ਰੈਜ਼ੀਡੈਂਟਸ ਨੂੰ ਜਿਹੜਾ ਕਿਹਾ ਗਿਆ ਹੈਗਾ। ਇਹ ਜੋ 100 ਸਾਲਾਂ ਦਾ ਫਲੱਡ ਪਲੇਨ ਆ ਉਹਦੇ ਵਿੱਚ ਇਹ ਆਉਂਦਾ ਹੈਗਾ। ਜੋ ਡਾਊਨਟਾਊਨ ਸਨੋਕਲਮੇ ਜੋ ਕਰਕੇ ਟਾਊਨ ਆ, ਤੇ ਉੱਥੇ ਕਹਿੰਦੇ ਭਈ 12 ਦੇ ਕਰੀਬ ਰੋਡਸ ਸਾਰੀਆਂ ਕਲੋਜ਼ ਆ। ਈਸਟ ਬਾਉਂਡ ਇੰਟਰਸਟੇਟ 90, ਸਟੇਟ ਰਾਊਟ 18 ਇਹ ਕਲੋਜ਼ ਆ। US 2 ਇਹ ਕਲੋਜ਼ ਆ। ਦੋਨਾਂ ਡਾਇਰੈਕਸ਼ਨਾਂ ਦੇ ਵਿੱਚ ਰਾਊਟ 20 ਇਹ ਵੀ ਕਲੋਜ਼ ਹੈਗਾ ਜੀ। ਅਗਲੀ ਜਿਹੜੀ ਹਰਜੋਤ ਸਿੰਘ ਗੱਲ ਕਰੀਏ, ਜੱਜ ਨੇ ਆਰਡਰ ਦਿੱਤੇ ਆ ਵੀ ਜਿਹੜਾ ਕਿਲਮਰ ਅਬਰੇਗੋ ਗਾਰਸੀਆ ਆ, ਉਸ ਨੂੰ ਤੁਰੰਤ ਇਮੀਗ੍ਰੇਸ਼ਨ ਡਿਟੈਂਸ਼ਨ ਚੋਂ ਰਿਲੀਜ਼ ਕੀਤਾ ਜਾਵੇ, ਛੱਡਿਆ ਜਾਵੇ। ਜੱਜ ਪੌਲਾ ਜ਼ਾਈਨਿਸ ਉਹਦਾ ਨੇ ਕਿਹਾ ਵੀ ਇਸ ਨੂੰ ਡਿਟੇਨ ਕੀਤਾ ਹੋਇਆ ਵਿਦਾਊਟ ਲਾਫੁਲ ਅਥਾਰਟੀ, ਕਾਨੂੰਨੀ ਅਧਿਕਾਰ ਤੋਂ ਬਗੈਰ ਹੀ ਕਹਿੰਦੇ ਇਸ ਨੂੰ ਹਿਰਾਸਤ ਦੇ ਵਿੱਚ ਤੁਸੀਂ ਰੱਖਿਆ ਆ। US ਡਿਸਟ੍ਰਿਕਟ ਜੱਜ ਪੌਲਾ ਉਹਨਾਂ ਨੇ ਆਪਣੇ ਜਿਹੜੇ ਆਰਡਰ ਦੇ ਵਿੱਚ ਕਹਿੰਦੇ ਵੀ ਅਬਰੇਗੋ ਗਾਰਸੀਆ ਨੂੰ ਤੁਰੰਤ ਰਿਹਾ ਕਰਨ ਦੇ ਲਈ ਆਖਿਆ ਗਿਆ ਆ। ਇਹ ਉਹੀ ਬੰਦਾ ਆ ਜਿਹਨੂੰ ਐਲ ਸਲਵਾਡੋਰ ਦੇ ਵਿੱਚ ਘੱਲਿਆ ਗਿਆ ਸੀ, ਫਿਰ ਇਵੈਂਚੁਅਲੀ ਵਾਪਸ ਆਇਆ। ਫਿਰ ਉਸ ਤੋਂ ਬਾਅਦ ਦੇ ਵਿੱਚ ਇਸ ਉੱਤੇ ਹੋਰ ਕੇਸਿਸ ਵੀ ਜਿਹੜੇ ਉਹ ਪਾ ਦਿੱਤੇ ਗਏ ਹੈਗੇ ਆ। ਸੋ ਜਿਹੜੀ ਜੱਜ ਪੌਲਾ ਜ਼ੀਨਸ ਆ, ਉਹਨਾਂ ਨੇ ਕਿਹਾ ਵੀ ਇਹ ਗੈਰ ਕਾਨੂੰਨੀ ਢੰਗ ਦੇ ਨਾਲ ਇਸ ਨੂੰ ਤੁਸੀਂ ਡਿਟੇਨ ਕਰਕੇ ਰੱਖਿਆ। ਮਾਰਚ ਮਹੀਨੇ 'ਚ ਇਸ ਨੂੰ ਅਲ ਸਲਵਾਡੋਰ ਦੇ
ਕਾਟ ਮੈਗਾ ਪ੍ਰਿਜ਼ਨ ਦੇ ਵਿੱਚ ਰੱਖਿਆ ਗਿਆ ਸੀ। ਉਸ ਤੋਂ ਬਾਅਦ ਦੇ ਵਿੱਚ ਅਜੇ ਉਸ ਨੂੰ ਰੋਕਿਆ ਗਿਆ ਸੀਗਾ ਵੀ ਇਸ ਨੂੰ ਡਿਪੋਰਟ ਨਾ ਕਰਿਓ ਉਸਦੇ ਮੁਲਕ ਦੇ ਵਿੱਚ, ਕਿਉਂਕਿ ਪ੍ਰੋਸੀਕਿਊਸ਼ਨ ਦਾ ਇਸ ਨੂੰ ਖਤਰਾ ਹੈਗਾ ਆ। ਟਰੰਪ ਐਡਮਿਨਿਸਟ੍ਰੇਸ਼ਨ ਰਹੀ ਆ ਵੀ ਇਹ MS-13 ਗੈਂਗ ਦਾ ਕ੍ਰਿਮੀਨਲ ਮੈਂਬਰ ਹੈਗਾ ਆ, ਤੇ ਜਿਹਦੇ ਕਰਕੇ ਇਸ ਨੂੰ ਅਸੀਂ ਡਿਪੋਰਟ ਉੱਥੇ ਨੂੰ ਕੀਤਾ ਸੀਗਾ। ਫਿਰ ਬਾਅਦ ਦੇ ਵਿੱਚ ਇਹ US 'ਚ ਜਦੋਂ ਆਇਆ, ਇਸ ਦੇ ਉੱਤੇ ਹਿਊਮਨ ਸਮਗਲਿੰਗ ਦੇ ਜਿਹੜੇ ਚਾਰਜਿਸ ਆ ਟੈਨੇਸੀ ਦੇ ਵਿੱਚ ਲਾਏ ਗਏ, ਜਿਸ ਉੱਤੇ ਇਸ ਨੇ ਨਾਟ ਗਿਲਟੀ ਪਲੀ ਕੀਤਾ। ਤੇ ਹੁਣ ਕਹਿੰਦੇ ਵੀ ਇਹਦਾ ਜਿਹੜਾ ਇੱਕ ਭਰਾ ਆ ਮੈਰੀਲੈਂਡ ਦੇ ਵਿੱਚ, ਉਸ ਨੂੰ ਵੀ ਰਿਲੀਜ਼ ਜਿਹੜਾ ਉਹ ਕੀਤਾ ਗਿਆ ਸੀ, ਉਹਨੂੰ ਵੀ ਡਿਟੇਨ ਕਰ ਲਿਆ ਗਿਆ ਸੀ ਇਮੀਗ੍ਰੇਸ਼ਨ ਅਥਾਰਟੀਜ਼ ਦੇ ਦੁਆਰਾ ਪੈਂਸਿਲਵੇਨੀਆ ਦੀ ਡਿਟੈਂਸ਼ਨ ਫੈਸਿਲਿਟੀ ਦੇ ਵਿੱਚ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਸਪੋਕਸ ਪਰਸਨ ਨੇ ਟ੍ਰਿਸ਼ੀਆ ਮੈਕਲੌਫਲਿਨ, ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਈ ਰੂਲਿੰਗ ਤੋਂ ਬਾਅਦ ਦੇ ਵਿੱਚ। ਉਹਨਾਂ ਨੇ ਕਿਹਾ ਵੀ ਜਿਹੜੇ ਓਬਾਮਾ ਅਪੁਆਇੰਟਡ ਜੱਜ ਆ, ਉਹਨਾਂ ਦੇ ਦੁਆਰਾ ਜੁਡੀਸ਼ੀਅਲ ਐਕਟਿਵਿਜ਼ਮ ਕੀਤਾ ਜਾ ਰਿਹਾ ਆ। ਇਹਨਾਂ ਦਾ ਕੋਈ ਵੀ ਲੀਗਲ ਬੇਸਿਸ ਨਹੀਂ ਹੈਗਾ ਇਸ ਆਰਡਰ ਦੇ ਵਿੱਚ। ਤੇ ਕਹਿੰਦੇ ਵੀ ਅਸੀਂ ਕੰਟੀਨਿਊ ਕਰਾਂਗੇ ਟੁੱਥ ਐਂਡ ਨੇਲ ਇਨ ਕੋਰਟਸ, ਅਦਾਲਤਾਂ ਦੇ ਵਿੱਚ, ਤਾਂ ਜੋ ਇਸ ਨੂੰ ਡਿਪੋਰਟ ਜਿਹੜਾ ਉਹ ਕੀਤਾ ਜਾ ਸਕੇ। ਪਿਛਲੇ ਮਹੀਨੇ ਫੈਡਰਲ ਸਰਕਾਰ ਜੋ ਕਿ ਡਿਪੋਰਟ ਕਰਨਾ ਚਾਹੁੰਦੀ ਸੀ ਅਬਰੇਗੋ ਗਾਰਸੀਆ ਨੂੰ ਲਾਈਬੇਰੀਆ ਦੇ ਵਿੱਚ, ਉਹਦੇ ਬਾਰੇ ਵੀ ਜਿਹੜਾ ਕਿਹਾ ਆ ਵੀ ਬੈਨ ਨੂੰ ਕਹਿੰਦੇ ਵੀ ਉਸ ਤੇ ਰਿਮੂਵਲ ਦੇ ਉੱਤੇ ਉਸ ਕੰਟਰੀ 'ਚ ਡਿਜ਼ੋਲਵ ਕਰ ਦਿੱਤਾ ਹੈਗਾ ਆ। ਸੋ ਜਿਹੜੇ ਅੱਜ ਦੇ ਆਰਡਰ ਦੇ ਵਿੱਚ ਜੱਜ ਪੌਲਾ ਜ਼ੀਨਿਸ ਆ, ਉਹਨਾਂ ਨੇ ਸਿੱਧੀਆਂ ਹਦਾਇਤਾਂ ਦਿੱਤੀਆਂ ਸਰਕਾਰ ਨੂੰ ਵੀ ਅਬਰੇਗੋ ਗਾਰਸੀਆ ਨੂੰ ਐਗਜ਼ੈਕਟ ਟਾਈਮ ਤੇ ਲੋਕੇਸ਼ਨ ਦੱਸੀ ਜਾਵੇ, ਤੁਸੀਂ ਉਸ ਨੂੰ ਕਦੋਂ ਰਿਲੀਜ਼ ਜਿਹੜਾ ਉਹ ਕਰਨ ਜਾ ਰਹੇ ਆ। ਤੇ ਅੱਜ ਸ਼ਾਮ ਦਾ 5 ਵਜੇ ਤੱਕ ਦਾ ਉਹਨਾਂ ਨੂੰ ਵਕਤ ਦਿੱਤਾ ਆ ਸਰਕਾਰ ਨੂੰ। ਸੋ ਇੱਕ ਹੇਬੀਅਸ ਪਟੀਸ਼ਨ ਵੀ ਅਬਰੇਗੋ ਗਾਰਸੀਆ ਦੀ ਜਿਹੜੀ ਪਾਈ ਸੀ, ਉਸ ਨੂੰ ਇਹਨਾਂ ਨੇ ਗ੍ਰਾਂਟ ਕਰਦੇ ਹੋਏ ਇਸ ਨੂੰ ਤੁਰੰਤ ਰਿਹਾ ਕਰਨ ਦੇ ਲਈ ਆਦੇਸ਼ ਦਿੱਤੇ ਨੇ। ਅਗਲੀ ਖਬਰ ਵੱਲ ਚਲੀਏ। ਜਿਹੜੇ US ਦੇ ਲਾ ਮੇਕਰਸ ਆ, ਉਹਨਾਂ ਨੇ ਜਿਹੜਾ ਵੈਨਜ਼ੂਏਲਨ ਆਇਲ ਟੈਂਕਰ ਨੂੰ ਇੱਕ ਤਰ੍ਹਾਂ ਦੇ ਨਾਲ ਸੀਜ਼ ਕੀਤਾ ਗਿਆ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ। ਤੇ ਉਹ ਇਹ ਕਹਿ ਰਹੇ ਆ ਵੀ ਟਰੰਪ ਹੁਣੀ ਇੱਕ ਤਰ੍ਹਾਂ ਨਾਲ ਜੰਗ ਨੂੰ ਜਿਹੜੀ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਬਹੁਤ ਸਾਰੇ ਸੀਨੀਅਰ ਡੈਮੋਕ੍ਰੈਟਿਕ ਲਾ ਮੇਕਰਸ ਤੇ ਘੱਟੋ-ਘੱਟ ਇੱਕ ਰਿਪਬਲਿਕਨ, ਉਹਨਾਂ ਨੇ ਇਸ ਚੀਜ਼ ਨੂੰ ਕੰਡੈਮ ਕੀਤਾ ਹੈਗਾ, ਜੋ ਵੈਨਜ਼ੂਏਲਾ ਦਾ ਆਇਲ ਟੈਂਕਰ ਕੋਸਟ ਦੇ ਉੱਤੇ ਜਿਸ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਗਿਆ ਹੈਗਾ। ਸੋ ਪਰ ਅਮਰੀਕਾ ਦੀ ਸਰਕਾਰ ਇਹ ਕਹਿੰਦੀ ਆ ਵੀ ਅਸੀਂ ਟੈਂਕਰ ਨੂੰ ਇਸ ਕਰਕੇ ਕਬਜ਼ੇ 'ਚ ਲਿਆ, ਇਹ ਲਾਰਜੈਸਟ ਐਵਰ ਸੀਜ਼ਰ ਹੈਗਾ। ਟਰੰਪ ਹੁਣੀ ਇਹ ਕਹਿੰਦੇ ਆ, ਤੇ ਪਰ ਅਸੀਂ ਕਹਿੰਦੇ ਆਇਲ ਵੀ ਰੱਖ ਲਾਂਗੇ, ਕਿਉਂਕਿ ਜਿਹੜੀ ਸੈਂਕਸ਼ਨਸ ਲਾਈਆਂ ਆ ਇਰਾਨ ਦੇ ਉੱਤੇ, ਤੇ ਇਹ ਇਰਾਨ ਦੇ ਨਾਲ ਤੇ ਵੈਨਜ਼ੂਏਲਾ ਦੇ ਨਾਲ ਰਿਲੇਟਡ ਸੀਗਾ। ਸੋ ਇਸ ਕਰਕੇ ਅਸੀਂ ਇਹਨੂੰ ਕਬਜ਼ੇ 'ਚ ਲਿਆ ਹੈਗਾ। ਦੂਜੇ ਪਾਸੇ ਜਿਹੜੀ ਨੋਬਲ ਪੀਸ ਪ੍ਰਾਈਜ਼ ਵਿਨਰ ਹੈਗੀ ਆ, ਉਹਨੇ ਵੀ ਇਹਦਾ ਜਿਹੜਾ ਆ ਇੱਕ ਤਰ੍ਹਾਂ ਨਾਲ ਧੰਨਵਾਦ ਕੀਤਾ ਟਰੰਪ ਉਹਨਾਂ ਦਾ ਵੀ ਇਹ ਤੁਸੀਂ ਕੀਤਾ, ਬਹੁਤ ਵਧੀਆ ਕੀਤਾ ਆ। ਪਰ ਇੱਕ ਪਾਸੇ ਜਦੋਂ ਉਹ ਕਹਿੰਦੇ ਭਈ ਵੈਨਜ਼ੂਏਲਾ ਨੂੰ ਛੱਡ ਕੇ ਓਸਲੋ ਦੇ ਵਿੱਚ ਆਪਣਾ ਅਵਾਰਡ ਪ੍ਰਾਪਤ ਕਰਨ ਗਈ, ਤੇ ਬੜੇ ਹੀ ਸੀਕ੍ਰੇਟ ਮਿਸ਼ਨ ਦੇ ਥਰੂ ਗਈ। ਅਮਰੀਕਨ ਪ੍ਰਾਈਵੇਟ ਰੈਸਕਿਊ ਟੀਮ ਸੀ, ਜਿਹਦੇ ਵਿੱਚ 15 ਤੋਂ 16 ਘੰਟੇ ਉਹਨੂੰ ਉੱਥੋਂ ਜਿਹੜਾ ਹੈ ਵੈਨਜ਼ੂਏਲਾ ਤੋਂ ਸਮੁੰਦਰੀ ਰਸਤੇ ਰਾਹੀਂ ਕੱਢ ਕੇ ਬਾਹਰ ਲਿਜਾਇਆ ਗਿਆ। ਮਰੀਆ ਕੋਰੀਨਾ ਮਸ਼ਾਡੋ ਕਹਿੰਦੇ ਵੀ ਸੇਫਲੀ ਉਹ ਨਾਰਵੇ ਪਹੁੰਚ ਗਈ। ਹਾਲਾਂਕਿ ਉਹ ਅਵਾਰਡ ਉਹਨੇ ਖੁਦ ਨਹੀਂ ਲਿਆ, ਉਹਦੀ ਬੇਟੀ ਜਿਹੜੀ ਸੀ ਉਹ ਉੱਥੇ ਸੀਗੀ। ਪਰ ਜਿਹੜੇ ਰੈਸਕਿਊ ਟੀਮ ਦੇ ਵਿੱਚ ਸੀ, ਉਹ ਕਹਿੰਦੇ ਵੀ ਬਹੁਤ ਹੀ ਔਖਾ ਜਿਹੜਾ ਮਿਸ਼ਨ ਸੀਗਾ, ਕਿਉਂਕਿ ਟਾਈਡਸ ਬਹੁਤ ਜ਼ਿਆਦਾ ਹਾਈ ਸੀਗੀਆਂ। ਤੇ ਈਵਨ ਜਿਹੜੀ ਆਪੋਜੀਸ਼ਨ ਲੀਡਰ ਵੈਨਜ਼ੂਏਲਾ ਦੀ ਮਰੀਆ ਕੋਰੀਨਾ ਮਸ਼ਾਡੋ, ਜਿਸ ਨੂੰ ਨੋਬਲ ਪੀਸ, ਉਹਨੇ ਕਿਹਾ ਵੀ ਮੈਨੂੰ ਵਾਈਟ ਹਾਊਸ ਨੂੰ ਰਿਕੁਐਸਟ ਕਰਨਾ ਪਿਆ, ਭਾਈ ਸਾਡੀ ਵੋਟ ਦੇ ਉੱਤੇ ਨਾ ਕਿਤੇ ਬੰਬਾਰਡਮੈਂਟ ਕਰ ਦਿਓ, ਵੀ ਅਸੀਂ ਜਿਹੜੀ ਇਸ ਵੋਟ ਦੇ ਵਿੱਚ ਕੋਈ ਡਰੱਗ ਨਹੀਂ ਹੈ, ਅਸੀਂ ਆਪ ਬਾਹਰ ਜਿਹੜਾ ਜਾ ਰਹੇ ਹੈਗੇ। ਇੱਕ ਤਰ੍ਹਾਂ ਉਹਨੂੰ ਹਾਊਸ ਅਰੈਸਟ ਵੀ ਵੈਨਜ਼ੂਏਲਾ ਦੀ ਸਰਕਾਰ ਨੇ ਕੀਤਾ ਹੋਇਆ ਹੈਗਾ। ਸੋ ਇਹ ਬੜਾ ਤਕੜਾ ਸੀਕ੍ਰੇਟ ਮਿਸ਼ਨ ਸੀ, ਜਿਹਦੇ ਥਰੂ ਉਸ ਨੂੰ ਉੱਥੋਂ ਬਾਹਰ ਕੱਢਿਆ ਗਿਆ ਹੈਗਾ। ਹੁਣ ਵਾਪਸ ਵੀ ਕਹਿੰਦੀ ਜਾਣਾ ਆ, ਤੇ 11 ਮਹੀਨਿਆਂ ਬਾਅਦ ਇਹਦੀ ਪਹਿਲੀ ਪਬਲਿਕ ਅਪੀਅਰੈਂਸ ਸੀਗੀ, ਜਿਸ ਨੂੰ ਨੋਬਲ ਪੀਸ ਜਿਹੜਾ ਇਨਾਮ ਆ ਇਹ ਦਿੱਤਾ ਗਿਆ ਹੈਗਾ ਆ। ਤੇ ਹੁਣ ਦੇਖੋ ਕੀ ਹੁੰਦਾ ਆ। ਤੇ ਉਹਨੇ ਕਿਹਾ ਵੀ ਅਸੀਂ ਉੱਥੇ ਜਾ ਕੇ, ਉਹਨੇ ਇਹ ਬਿਆਨ ਦਿੱਤਾ ਵੀ ਤਖਤਾ ਜਿਹੜਾ ਅਸੀਂ ਉੱਥੇ ਪਲਟਾਂਗੇ, ਮਡੂਰੋ ਨੂੰ ਮੁਲਕ ਤੋਂ ਬਾਹਰ ਜਿਹੜਾ ਆ ਉਹ ਅਸੀਂ ਕੱਢਾਂਗੇ। ਕਹਿੰਦੇ ਵੀ ਮਡੂਰੋ ਦਾ ਜਿਹੜਾ ਰਾਜ ਆ ਵੈਨੇਜ਼ੁਏਲਾ ਦੇ ਉੱਤੇ, ਉਸ ਨੂੰ ਅਸੀਂ ਖਤਮ ਜ਼ਰੂਰ ਕਰਾਂਗੇ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਉੱਧਰ ਬਣੀ ਹੈਗੀ ਆ।
ਜਿਹੜੀ ਹਰਜੋਤ ਸਿੰਘ ਜੀ, ਹੁਣ ਆਪਾਂ ਟਰੱਕਿੰਗ ਵੱਲ ਨੂੰ ਵੀ ਜਿਹੜਾ ਉਹ ਵਧਾਂਗੇ। ਟਰੱਕਿੰਗ ਦੀਆਂ ਜਿਹੜੀਆਂ ਜੀ, ਖਬਰਾਂ ਆ ਉਹਨਾਂ ਉੱਤੇ ਨਜ਼ਰ ਜਿਹੜੀ ਉਹ ਮਾਰਾਂਗੇ। ਕੱਲ ਵੀ ਆਪਾਂ ਟਰੱਕਿੰਗ ਬਾਰੇ ਨਿਊਜ਼ ਕੀਤੀਆਂ ਸੀ, ਤੇ ਸਰੋਤਿਓ ਤੁਸੀਂ ਵੀ ਕਾਲ ਕਰਕੇ ਜਿਹੜਾ ਜ਼ਰੂਰ ਦੱਸਿਓ, ਖਾਸ ਕਰਕੇ ਜਿਹੜੇ ਕੈਲੀਫੋਰਨੀਆ ਦੀ DMV ਦੇ ਵਿੱਚ ਜਿਹੜੇ ਟਰੱਕਰਸ ਆ, ਜੇ ਉਹ ਜਾ ਕੇ ਆਏ ਆ, ਜੇ ਉਹਨਾਂ ਨੇ ਕਾਲਸ ਕੀਤੀਆਂ ਆ ਲਾਇਸੈਂਸ ਨੂੰ ਲੈ ਕੇ, ਅਕਸਰ ਸਾਰੇ ਜਾਣੇ ਪੁੱਛਦੇ ਰਹਿੰਦੇ ਕੀ ਅਪਡੇਟ ਇਸ ਦੇ ਵਿੱਚ ਚੱਲ ਰਹੀ ਹੈਗੀ ਆ। ਸੋ ਉਹ ਵੀ ਜਿਹੜਾ ਜ਼ਰੂਰ ਤੁਸੀਂ ਦੱਸਿਓ। ਬਾਕੀ ਤੁਹਾਡੇ ਨਾਲ ਕਿੱਦਾਂ ਦੇ ਐਕਸਪੀਰੀਅੰਸ ਰਹੇ, ਜਿਹੜੇ ਇੰਗਲਿਸ਼ ਪ੍ਰੋਫੀਸ਼ੀਐਂਸੀ ਟੈਸਟ ਜੋ ਥਾਂ ਥਾਂ ਦੇ ਉੱਤੇ ਹੋ ਰਹੇ ਆ, ਕਿਵੇਂ ਚੱਲ ਰਿਹਾ ਹੈ ਸੜਕ ਦੇ ਉੱਤੇ, ਕੀ ਇਸ ਟਾਈਮ ਹਾਲਾਤ ਨੇ, ਉਹਨਾਂ ਬਾਰੇ ਜ਼ਰੂਰ ਅਪਡੇਟ ਜੀ, ਕਰੋ, ਤਾਂ ਜੋ ਤੁਹਾਨੂੰ ਸੁਣ ਕੇ ਬਾਕੀ ਵੀ ਸਾਰੇ ਜਾਣੇ ਅਪਡੇਟ ਜਿਹੜੇ ਉਹ ਹੋ ਸਕਣ। ਕਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ ਹੈ 408 272 5200 4082725200। ਤੇ ਹਰਜੋਤ ਸਿੰਘ ਜੀ, ਸਭ ਤੋਂ ਪਹਿਲਾਂ ਤੁਸੀਂ ਜਿਹੜੀ ਕੱਲ ਵਾਲੀ ਨਿਊਜ਼ ਸੀਗੀ ਉਸ ਨੂੰ ਇੱਕ ਵਾਰੀ ਅਪਡੇਟ ਜ਼ਰੂਰ ਕਰ ਦਿਓ। ਜਿਹੜੀ ਯੂਬਾ ਸਿਟੀ ਦੀ ਟਰੱਕਿੰਗ ਕੰਪਨੀ, ਜਿਨ੍ਹਾਂ ਦਾ DHS ਆਡਿਟ ਹੋਣਾ ਸੀਗਾ, ਉਹਨਾਂ ਨੇ ਕੁਝ ਉਹਨਾਂ ਦੇ ਇੰਪਲੋਇਰਸ ਨੂੰ ਇੰਟਰਵਿਊ ਕਰਨਾ ਸੀ। ਉਸ ਤੋਂ ਬਾਅਦ ਦੇ ਵਿੱਚ DHS ਵਾਲਿਆਂ ਨੇ ਕੀ ਕੀਤਾ? ਜੀ। ਸੋ ਬਿਲਕੁਲ ਇਹ ਇੱਕ ਆਪਾਂ ਇਹ ਵੀ ਬੇਨਤੀ ਵੀ ਕਰਦੇ ਹਾਂ, ਹੋਰ ਵੀ ਕਿਸੇ ਕੰਪਨੀ ਦੀ ਆਡਿਟ ਹੋਈ ਹੋਵੇ ਜਾਂ ਕਿਸੇ ਹੋਰ ਕੰਪਨੀ ਦੇ EMPLOYEES ਨੂੰ ਇਸ ਤਰ੍ਹਾਂ ਡਿਟੇਨ ਕੀਤਾ ਗਿਆ ਹੋਵੇ, ਉਹ ਵੀ ਤੁਸੀਂ ਸ਼ੇਅਰ ਕਰ ਲਿਓ ਤਾਂ ਕਿ ਬਾਕੀ ਦੇ ਜਿਹੜੇ ਆਪਣੇ ਭੈਣ-ਭਰਾ ਆ ਉਹਨਾਂ ਨੂੰ ਪਤਾ ਲੱਗ ਸਕੇ। ਸੋ ਇਹ ਜੋ ਆਪਾਂ ਪਿਛਲੇ ਹਫ਼ਤੇ ਸਾਰਿਆਂ ਨੂੰ ਪਤਾ ਹੀ ਆ ਵੀ ਇੱਕ ਸਾਡੇ ਭਰਾ ਨੇ ਕਾਲ ਕੀਤੀ 2 ਸੀ, ਵੀਕ ਟਰੱਕਿੰਗ ਪਹਿਲਾਂ ਕੰਪਨੀ ਆ ਕੀਤੀ ਉਹਨਾਂ ਸੀ। ਦੀ, ਯੂਬਾ ਸਿਟੀ ਤੋਂ। ਉਹਨਾਂ ਨੇ ਕਿਹਾ ਸੀ ਵੀ ਮੈਨੂੰ ਜਿਹੜੀ ਆ ਆਈਸ ਵਾਲਿਆਂ ਦੀ ਕਾਲ ਆਈ ਵੀ ਤੁਸੀਂ ਅਸੀਂ ਤੁਹਾਡੇ ਜਿਹੜੇ ਆਡਿਟ ਕਰਨਾ ਹੈਗਾ ਆ ਤੇ ਸਾਰੇ ਸਾਨੂੰ I-9 ਫਾਰਮ ਜਿਹੜੇ ਆ ਉਹ ਭੇਜੋ। ਤੇ ਉਹ DHS ਕਹਿੰਦੇ ਵੀ ਦੇ। ਮੇਰੀ ਕੰਪਨੀ ਬਹੁਤ ਵੱਡੀ ਆ, 100 ਤੋਂ ਵੱਧ EMPLOYEE ਆ ਤੇ ਅਸੀਂ ਪ੍ਰੋਫੈਸ਼ਨਲ ਕੰਪਨੀ ਨੂੰ ਹਾਇਰ ਕਰਦੇ ਆ ਤੇ ਸਾਰੇ ਹੀ W-2 ਦੇ ਉੱਤੇ EMPLOYEE ਆ, ਕੋਈ 1099 ਤੇ ਨਹੀਂ। ਉਹਨਾਂ ਨੇ 100 ਤੋਂ ਵੱਧ EMPLOYEE ਦੇ ਸਾਰੇ ਉਹ ਡਾਕੂਮੈਂਟ ਸੀ ਉਹ ਹੋਮਲੈਂਡ ਸਿਕਿਉਰਿਟੀ ਵਾਲਿਆਂ ਨੂੰ ਭੇਜਤੇ। ਉਸ ਤੋਂ ਬਾਅਦ ਉਹਨਾਂ ਨੇ ਕਹਿੰਦੇ 3 ਦਿਨਾਂ ਬਾਅਦ ਇਹ ਕਿਹਾ ਵੀ ਆਹ 15 ਜਾਣੇ ਆ, ਅਸੀਂ ਇਹਨਾਂ ਦੀ ਪਰਸਨਲੀ ਇੰਟਰਵਿਊ ਕਰਾਂਗੇ। ਜਿਹਦੇ ਵਿੱਚ ਵਰਕ ਪਰਮਿਟ ਵਾਲੇ ਵੀ ਸੀ, ਗ੍ਰੀਨ ਕਾਰਡ ਵੀ ਸੀ, ਸਿਟੀਜ਼ਨ ਵੀ ਸੀ। ਸੋ ਉਹ ਤੋਂ ਬਾਅਦ ਫਿਰ ਕੱਲ ਸਾਨੂੰ ਪਤਾ ਚੱਲਿਆ ਵੀ ਉਸੇ ਕੰਪਨੀ ਦੇ ਜਿਹੜੇ 9 EMPLOYEE ਸੀਗੇ, ਜੋ ਵਰਕ ਪਰਮਿਟ ਦੇ ਉੱਤੇ ਸੀ, ਤੇ ਉਹਨਾਂ ਨੂੰ ਆਈਸ ਵਾਲਿਆਂ ਨੇ ਇੰਟਰਵਿਊ ਲਈ ਸੱਦਿਆ, ਕਿਸੇ ਨੂੰ ਸਟਾਰਬਕ ਤੇ, ਕਿਸੇ ਨੂੰ ਟਾਕੋ ਬੈਲ ਜਾਂ ਵੱਖ-ਵੱਖ ਲੋਕੇਸ਼ਨ ਦੇ ਉੱਤੇ। ਤੇ ਉੱਥੋਂ ਜਦੋਂ ਗਏ ਇਕੱਲੇ-ਇਕੱਲੇ ਵੀ ਨਹੀਂ, 2-2 3-3 ਜਾਣੇ ਵੀ ਇਕੱਠੇ ਸੱਦੇ। ਸੋ ਉੱਥੇ ਜਾ ਕੇ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਤੇ ਹੁਣ ਉਹਨਾਂ ਨੂੰ ਡਿਟੇਨ ਕੀਤਾ ਹੋਇਆ ਹੈ। ਹਜੇ ਤੱਕ ਉਹਨਾਂ ਦਾ ਇਹ ਪਤਾ ਨਹੀਂ ਚੱਲਿਆ ਵੀ ਕਿੱਥੇ ਉਹਨਾਂ ਨੂੰ ਜਿਹੜਾ ਡਿਟੇਨ ਕੀਤਾ ਆ, ਕਿਉਂ ਡਿਟੇਨ ਕੀਤਾ, ਕਿਉਂਕਿ ਉਹਨਾਂ ਕੋਲ ਲੀਗਲ ਵਰਕ ਪਰਮਿਟ ਸੀ, ਲੀਗਲ ਉਹਨਾਂ ਨੇ ਕਮਰਸ਼ੀਅਲ ਜਿਹੜਾ ਡਰਾਈਵਿੰਗ ਲਾਇਸੈਂਸ ਆ ਸਟੇਟ ਨੇ ਦਿੱਤਾ ਹੋਇਆ ਉਹ ਸੀਗਾ। ਸੋ ਇਹ ਸਿਚੁਏਸ਼ਨ ਇੱਕ ਕੰਪਨੀ ਦੀ ਹੈ, ਪੰਜਾਬੀ ਟਰੱਕਿੰਗ ਕੰਪਨੀ ਆ। ਹੋਰ ਜਗ੍ਹਾ ਤੋਂ ਵੀ ਬਹੁਤ ਸਾਰੀਆਂ ਜਿਹੜੀਆਂ ਕਿਸੇ-ਕਿਸੇ ਦੀਆਂ ਕੱਲੇ ਦੇ ਕੱਲੇ ਦੀਆਂ ਜਿਹੜੀਆਂ ਖਬਰਾਂ ਆ ਰਹੀਆਂ ਹੈਗੀਆਂ। ਜੀ, ਬਿਲਕੁਲ। ਸੋ ਇਹ ਜਿਹੜਾ ਲੇਟੈਸਟ ਆ ਉਹ ਵਾਪਰਿਆ, ਆਪਾਂ ਤੁਹਾਨੂੰ ਜਿਹੜੀ ਇਸ ਇਨਫੋਰਮੇਸ਼ਨ ਦੇ ਨਾਲ ਦੱਸ ਰਹੇ ਹਾਂ ਵੀ ਭਾਈ ਆਪਣੇ ਪੇਪਰ ਵਰਕ ਅਪ ਟੂ ਡੇਟ ਜਿਹੜਾ ਉਹ ਕੱਲ੍ਹ ਨੂੰ ਤੁਹਾਡਾ ਵੀ ਆਡਿਟ ਦੇ ਲਈ ਉਹ ਤੁਹਾਡੇ ਤੋਂ ਸਮਾਨ ਜਾਂ ਕਾਗਜ਼ ਪੱਤਰ ਮੰਗਦੇ ਆ ਵੀ ਤੁਸੀਂ ਸਮੇਂ ਸਿਰ ਉਹਨਾਂ ਨੂੰ ਮੁਹੱਈਆ ਜਿਹੜਾ ਉਹ ਕਰਾ ਸਕੋ, ਤੇ ਅੱਗੇ ਦੀਆਂ ਜਿਹੜੀਆਂ ਖੱਜਲ ਖੁਆਰੀਆਂ ਆ ਉਸ ਤੋਂ ਜਿਹੜਾ ਉਹ ਬਚਾ ਸਕੋ। ਜੀ। ਅ, ਸੋ ਬਹੁਤ ਵਾਰ ਇਹ ਵੀ ਹੁੰਦਾ, ਇੱਕ ਹੋਰ ਸਾਡੇ ਸਰੋਤੇ ਦੀ ਕਾਲ ਆਈ ਸੀ। ਉਹ ਮੈਂ ਜਗ੍ਹਾ ਤਾਂ ਭੁੱਲ ਗਿਆ, ਐਰੀਜ਼ੋਨਾ ਬਾਰਡਰ ਤੇ ਸੀ, ਹੈ ਕਹਿੰਦੇ ਕੈਲੀਫੋਰਨੀਆ ਦੇ ਵਿੱਚ ਹੀ ਆ। ਕਹਿੰਦੇ ਵੀ ਸਾਡਾ ਡਰਾਈਵਰ ਗਿਆ ਸੀ, ਨਹੀਂ ਆ ਰਿਹਾ ਸੀ ਐਰੀਜ਼ੋਨਾ ਤੋਂ ਇੱਧਰ ਨੂੰ, ਤੇ ਉੱਥੇ ਬਾਰਡਰ ਪੈਟਰੋਲ ਵਾਲਿਆਂ ਨੇ ਰਾਤ ਨੂੰ ਰੋਕਿਆ। ਕਹਿੰਦੇ ਵੀ ਬਹੁਤ ਕਹੀ ਜਾਂਦੇ ਰਾਤਾਂ ਨੂੰ ਚਲਾਓ ਜੀ, ਰਾਤ ਨੂੰ ਜਿਹੜੀਆਂ ਸਕੇਲਾਂ ਬੰਦ ਹੁੰਦੀਆਂ। ਪਰ ਉਹਨਾਂ ਨੇ ਮੈਨੂੰ ਦੱਸਿਆ, ਕਹਿੰਦੇ ਵੀ ਰਾਤ ਨੂੰ ਜਿਹੜੇ ਬਾਰਡਰ ਪੈਟਰੋਲ ਏਜੰਟਸ ਆ ਉਹ ਕਾਫੀ ਜ਼ਿਆਦਾ ਟਰੱਕਰ ਨੂੰ ਖੜਾ ਕਰਦੇ ਆ, ਕਿਉਂਕਿ ਰਾਤ ਨੂੰ ਟ੍ਰੈਫਿਕ ਨਹੀਂ ਹੁੰਦਾ। ਦਿਨ ਨੂੰ ਟ੍ਰੈਫਿਕ ਬਹੁਤ ਹੁੰਦਾ, ਕਾਰਾਂ ਹੁੰਦੀਆਂ, ਟਰੱਕ ਹੁੰਦੇ, ਇਸ ਕਰਕੇ ਉਹ ਕੱਲੇ-ਕੱਲੇ ਨੂੰ ਨਹੀਂ ਖੜਾ ਕਰਦੇ। ਕਹਿੰਦੇ ਵੀ ਜਦੋਂ ਉਹਨੂੰ ਖੜਾ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਵੀ ਆਰ ਯੂ ਸਿਟੀਜ਼ਨ? ਜੇ ਕੁਐਸਚਨ ਇਹ ਪੁੱਛਦੇ ਆ ਤੇ ਉਹ ਸੱਚੀ ਦੱਸਣਾ ਪੈਣਾ, ਕਹਿੰਦਾ ਵੀ ਨਹੀਂ ਮੈਂ ਵਰਕ ਪਰਮਿਟ ਤੇ ਆ। ਤੇ ਉਹਨੇ ਕਿਹਾ ਵੀ ਸਾਨੂੰ ਦਿਖਾ ਲਓ ਵਰਕ ਪਰਮਿਟ ਤੇ ਲਾਇਸੈਂਸ। ਤੇ ਉੱਥੇ ਉਹਨੂੰ ਕਹਿੰਦੇ ਵੀ ਨਹੀਂ ਤੂੰ ਟਰੱਕ ਆਪਣਾ ਸਾਈਡ ਤੇ ਲਾ ਦੇ ਤੇ ਅਸੀਂ ਜਿਹੜਾ ਤੈਨੂੰ ਅਰੈਸਟ ਕਰਨ ਜਾ ਰਹੇ ਆ ਵੀ ਕਹਿੰਦੇ ਵੀ ਹੈ ਬਹੁਤ ਨਾਈਸਲੀ ਬੋਲੇ ਵੈਸੇ ਬਾਰਡਰ ਪੈਟਰੋਲ ਏਜੰਟਸ ਵਾਲੇ ਵੀ ਸਾਨੂੰ ਇੰਸਟਰਕਸ਼ਨਸ ਆ ਜਿਹੜੀਆਂ ਫੈਡਰਲ ਗਵਰਨਮੈਂਟ ਦੀਆਂ। ਉਹ ਤੋਂ ਬਾਅਦ ਉਹਨਾਂ ਨੇ ਕੰਪਨੀ ਵਾਲਿਆਂ ਨੂੰ ਕਾਲ ਕੀਤੀ, ਜੋ ਕੰਪਨੀ ਦੇ ਮਾਲਕ ਸੀ ਉਹਨਾਂ ਦੀ ਮੈਨੂੰ ਕਾਲ ਆਈ ਸੀਗੀ। ਕਹਿੰਦੇ ਵੀ ਉਧਰ ਮੇਰਾ ਫੋਨ ਨਹੀਂ ਮਿਲ ਸਕਿਆ ਸੀ ਤੁਹਾਡੇ ਨਾਲ। ਤੇ ਉਹ ਕਹਿੰਦੇ ਵੀ ਬੜੇ ਨਾਈਸ ਸੀਗੇ, ਉਹਨੇ ਬੜੇ ਪਿਆਰ ਨਾਲ ਬੋਲਿਆ ਵੀ ਸਾਨੂੰ ਏਦਾਂ ਦਾ ਕਰਕੇ ਵੀ ਸਾਨੂੰ ਤਾਂ ਇੰਸਟਰਕਸ਼ਨਸ ਆ, ਅਸੀਂ ਜੌਬ ਕਰਦੇ ਆ, ਪਰ
ਤੁਹਾਡੇ ਕੋਲ 24 ਘੰਟੇ ਹੈਗੇ, ਟਰੱਕ ਇੱਥੇ ਖੜਾ ਹੈਗਾ ਤੇ ਤੁਸੀਂ ਆ ਕੇ ਅੱਛਾ ਹਰਜੋਤ ਸਿੰਘ ਜੀ ਟਰੱਕ ਦੱਸਦੇ ਆਪਣਾ ਵੀ ਲਿਜਾ ਕਿਹੜੇ ਸਕਦੇ ਹੋ। ਆਧਾਰ ਤੇ, ਜਸਟ ਬਿਕੋਜ਼ ਉਹ ਵਰਕ ਪਰਮਿਟ ਤੇ ਆ ਜਾਂ ਹਾਂ, ਬਿਕੋਜ਼ ਆਫ ਵਰਕ ਪਰਮਿਟ ਐਂਡ ਵਿਦਇਨ ਕੈਲੀਫੋਰਨੀਆ। ਸੋ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਵੀ ਨਹੀਂ ਜੀ ਕੈਲੀਫੋਰਨੀਆ 'ਚ ਨਹੀਂ ਕੋਈ ਨਹੀਂ ਨਹੀਂ, ਪਰ ਪ੍ਰੋਬਲਮ ਇਹ ਹੈਗੀ ਹੁਣ ਜਿਨ੍ਹਾਂ ਦੇ ਵੈਸੇ ਕੋਲ ਜੇ ਹਰਜੋਤ ਸਿੰਘ ਜੀ ਜੀ ਚਲੋ ਆਪਾਂ ਥੋੜੇ ਜਿਹੇ ਇਸ ਦੇ ਉੱਤੇ ਵਿਚਾਰ ਵੀ ਜਿਹੜਾ ਕਰਨਾ ਵੀ ਚਾਹੀਦਾ ਵੀ ਵਿਦਆਊਟ ਐਨੀ ਵਾਰੰਟ ਇਦਾਂ ਹੀ ਜਿਹੜਾ ਗ੍ਰਿਫਤਾਰ ਜਿਹੜਾ ਉਹ ਹੋ ਰਿਹਾ ਹਾਂ, ਮਤਲਬ ਏਦਾਂ ਹੀ ਬਾਰਡਰ ਪੈਟਰੋਲ ਏਜੰਟ ਵੀ ਸੀਗੇ। ਜਸਟ ਬਿਕੋਜ਼ ਵੀ ਤੁਸੀਂ ਇਹ ਦੋਸ਼ ਲਾ ਕੇ, ਕਥਿਤ ਤੌਰ ਤੇ ਦੋਸ਼ ਲਾ ਕੇ ਵੀ ਤੁਸੀਂ ਅਮਰੀਕਾ 'ਚ ਇਲੀਗਲੀ ਦਾਖਲ ਹੋਏ ਆ। ਜੀ ਹਾਂ, ਜੀ ਹਾਂ। ਵਰਕ ਪਰਮਿਟ ਤੋਂ ਸੋ ਕਿੱਦਾਂ ਕਨਫਰਮ ਹੋ ਜਾਂਦਾ ਵੀ ਉਹ ਵਰਕ ਪਰਮਿਟ ਦਾ ਜਿਹੜਾ ਬੰਦਾ ਵੀਜ਼ੇ ਦੇ ਉੱਤੇ ਆਇਆ ਜਾਂ ਇਮੀਗ੍ਰੈਂਟ ਆ, ਦੂਜਾ ਵੀ ਆ, ਉਹਦੇ ਕੋਲ ਵੀ ਹੋ ਸਕਦਾ ਆ। ਸੋ ਇਹ ਪਰ ਉਹ ਉਹਨਾਂ ਕੋਲ ਹੋਣਾ ਨਾ ਸਿਸਟਮ, ਉਹ ਕਨੈਕਟਡ ਹੂੰ ਆ, ਹੂੰ ਉਹਨਾਂ ਹੂੰ ਦੇ ਹੋਮਲੈਂਡ ਸਿਕਿਉਰਿਟੀ ਨਾ ਉਹ ਚੈੱਕ ਕਰਦੇ ਹੋਣੇ ਨਾ। ਹੂੰ ਤੇ ਉਹ ਤੋਂ ਬਾਅਦ ਉਹ ਕਹਿੰਦੇ ਵੀ ਅਸੀਂ ਗਏ, ਅਸੀਂ ਟਰੱਕ ਤਾਂ ਲੈ ਆਏ, ਪਰ ਜਿਹੜਾ ਸਾਡਾ ਜਿਹੜਾ EMPLOYEE ਆ ਉਹ ਆਲਰੇਡੀ ਕਹਿੰਦੇ ਹੁਣ ਡਿਟੈਂਸ਼ਨ ਦੇ ਵਿੱਚ ਹੈਗਾ ਤੇ ਪਤਾ ਨਹੀਂ ਹੁਣ ਉਹਦਾ ਜਿਹੜਾ ਕੀ ਬਣਨਾ ਹੈਗਾ। ਹੂੰ ਹੂੰ ਸੋ ਹੂੰ। ਇਦਾਂ ਦੀਆਂ ਜਿਹੜੀਆਂ ਸਟੋਰੀਆਂ ਆ ਰਹੀਆਂ ਹੈਗੀਆਂ, ਜੇ ਕਿਸੇ ਹੋਰ ਵੀ ਭੈਣ ਭਰਾ ਇਹ ਨਾਲ ਗੱਲ ਤਾਂ ਵਾਪਰਿਆ ਬਿਲਕੁਲ ਹੋਵੇ। ਸਹੀ ਆ, ਕਿਉਂਕਿ ਮੇਰੀ ਵੀ ਕਈ ਟਰੱਕਰਸ ਦੇ ਨਾਲ ਜਦੋਂ ਗੱਲ ਹੋਈ ਤਾਂ ਉਹ ਇਹੀ ਕਹਿੰਦੇ ਸੀਗੇ ਵੀ ਸਕੇਲਾਂ ਰਾਤ ਨੂੰ ਬੰਦ ਹੁੰਦੀਆਂ ਤੇ ਇਸ ਲਈ ਰਾਤ ਨੂੰ ਜਿਹੜਾ ਆ ਉਹ ਆਪਾਂ ਚਲਾਉਂਦੇ ਆ। ਪਰ ਇਹ ਜਿਹੜੀ ਐਰੀਜ਼ੋਨਾ ਤੇ ਕੈਲੀਫੋਰਨੀਆ ਦੇ ਬਾਰਡਰ ਦੇ ਨਜ਼ਦੀਕ ਟਾਊਨ ਦਾ ਨਾਮ ਭੁੱਲ ਗਏ, ਜਿੱਦਾਂ ਦੱਸਿਆ ਵੀ ਸੀਗਾ ਕੈਲੀਫੋਰਨੀਆ 'ਚ, ਪਰ ਉੱਥੇ ਵੀ ਉਹਨਾਂ ਨੇ ਇਸ ਤਰੀਕੇ ਦਾ ਜਿਹੜਾ ਨਾਕਾ ਲਾ ਕੇ ਇੱਕ ਹਿਸਾਬ ਨਾਲ ਇੱਕ ਜਾਣੇ ਨੂੰ ਕੀਤਾ। ਦੇਖੋ ਸਾਰਿਆਂ ਨਾਲ ਤਾਂ ਨਹੀਂ, ਪਰ ਇਹ ਆ ਵੀ ਉਹ ਹਰ ਥਾਂ ਦੇ ਉੱਤੇ ਪਹੁੰਚ ਕਰ ਰਹੇ, ਹਰ ਥਾਂ ਤੇ ਕੋਸ਼ਿਸ਼ ਜਿਹੜੀ ਉਹ ਕਰ ਰਹੇ ਆ। ਸੋ ਮੇਕ ਸ਼ੋਰ ਕਰੋ ਵੀ ਭਾਈ ਸਹੀ ਢੰਗ ਦੇ ਨਾਲ ਚੱਲੇ। ਲੇਟਲੀ ਯੂਨਾਈਟਿਡ ਸਿੱਖ ਵਾਲਿਆਂ ਨੇ ਮਿਲ ਕੇ ਕਿੱਥੇ ਕਾਨਫਰੰਸ 'ਚ ਵੀ ਕੀਤੀ ਸੀ, ਵਰਕਸ਼ਾਪ ਵੀ ਜਿਹੜੀ ਉਹ ਲਾਈ ਸੀ, ਰਾਈਟਸ ਦੇ ਬਾਰੇ ਵੀ ਦੱਸਿਆ ਸੀ। ਹੁਣ ਰਾਈਟਸ ਤਾਂ ਹੈਗੇ ਆ, ਪਰ ਉਹ ਰਾਈਟਸ ਮੰਨਦੇ ਹੀ ਕਿਹਦੇ ਆ? ਸਮੱਸਿਆ ਤਾਂ ਹੁਣ ਜੀ। ਇਹ ਬਣੀ ਪਈ ਹੈ ਨਾ ਹਰਜੋਤ ਸਿੰਘ ਜੀ, ਵੀ ਹੁਣ ਉਹ ਰਾਈਟਸ ਜੁਬਾ ਸਿਟੀ ਵਾਲੀ ਜਿਹੜੀ ਕੰਪਨੀ ਆ ਨਾ, ਉਹਨਾਂ 'ਚ ਕਹਿੰਦੇ ਵੀ ਇੱਕ 9-10 ਸਾਲਾਂ ਤੋਂ ਜਿਹੜਾ ਉਹਨਾਂ ਦਾ ਡਰਾਈਵਰ ਇੱਥੇ ਰਹਿੰਦਾ ਸੀ ਤੇ ਉਹਦੀ ਵਾਈਫ ਵੀ ਸਿਟੀਜ਼ਨ ਆ, ਜਿਹਨੂੰ ਉਹਨੇ ਆਲਰੇਡੀ ਅਪਲਾਈ ਕੀਤਾ ਸੀ ਹਨਾ, ਉਹਨੂੰ ਵੀ ਉਹਨਾਂ ਨੇ ਚੱਕ ਲਿਆ। ਸੋ ਇਦਾਂ ਦੀਆਂ ਜਿਹੜੀਆਂ ਮਤਲਬ ਸਿਚੁਏਸ਼ਨਸ ਆ ਰਹੀਆਂ ਜਿਹੜੀਆਂ ਹੈਗੀਆਂ। ਜਿਹੜੀਆਂ ਇਸ ਮੁਲਕ ਦੇ ਕਾਨੂੰਨ ਦੇ ਹਿਸਾਬ ਦੇ ਨਾਲ ਜਿਹੜੇ ਵੀ ਰਾਹ ਰਸਤਾ ਆ, ਪਾਥਵੇ ਆ, ਉਹ ਪੱਕੇ ਹੋਣ ਦੇ ਲਈ ਜੇ ਉਹ ਲੋਕ ਉਹ ਅਪਣਾ ਰਹੇ ਆ ਤੇ ਉਹਦੇ ਵਿੱਚ ਹੁਣ ਗੈਰ ਕਾਨੂੰਨੀ ਉਸ ਨੂੰ ਜਿਹੜਾ ਉਹ ਕਿੱਤਾ ਜਿਹੜਾ ਉਹ ਜਾ ਰਿਹਾ ਆ। ਸੋ ਇਹ ਆ ਵੀ ਆਟੇ ਦੇ ਨਾਲ ਘੁਣ ਪਿਸ ਰਿਹਾ ਕਿ ਘੁਣ ਦੇ ਨਾਲ ਆਟਾ ਪਿਸ ਰਿਹਾ, ਹੁਣ ਇਹ ਨਹੀਂ ਸਮਝ ਆ ਰਹੀ। ਪਰ ਜੀ। ਧੱਕਾ ਜਿਹੜਾ ਉਹ ਕਹਿ ਲਓ ਵੀ ਪੂਰਾ ਜ਼ੋਰਾਂ ਸ਼ੋਰਾਂ ਦੇ ਨਾਲ, ਸਖਤੀ ਕਹਿ ਲਓ, ਧੱਕਾ ਕਹਿ ਲਓ, ਸਭ ਕੁਝ ਹੀ ਚੱਲ ਰਿਹਾ। ਉਧਰ ਟਰੰਪ ਐਡਮਿਨਿਸਟ੍ਰੇਸ਼ਨ ਅੱਜ ਇਹ ਪੱਟ ਤੇ ਥਾਪੀ ਮਾਰ ਕੇ ਕਹਿ ਰਹੀ ਆ ਵੀ ਅਸੀਂ 10,000 ਦੇ ਤਕਰੀਬਨ ਜਿਹੜਾ ਟਰੱਕਰ ਆ ਉਹ ਇੰਗਲਿਸ਼ ਟੈਸਟ ਦੇ ਵਿੱਚ ਫੇਲ ਹੋਣ ਕਰਕੇ ਉਹਨਾਂ ਨੂੰ ਸੜਕਾਂ ਤੋਂ ਲਾਹ ਦਿੱਤਾ ਜੀ, ਹੈਗਾ ਆ। ਸੋ ਬਿਲਕੁਲ। ਆਪਾਂ ਜਿਹੜਾ ਤੁਹਾਡੇ ਨਾਲ ਉਸ ਨੂੰ ਦਿਖਾ ਰਹੇ ਹਾਂ, CNBC ਦੇ ਉੱਤੇ ਪੂਰੀ ਰਿਪੋਰਟ ਆ। ਜਿਹੜੇ ਸਕੱਤਰ ਨੇ ਸ਼ੌਨ ਡਫੀ, ਉਹਨਾਂ ਨੇ ਐਕਸ ਦੇ ਉੱਤੇ ਪੋਸਟ ਕੀਤਾ, ਕਹਿੰਦੇ ਵੀ we have now knocked 9,500 truck drivers out of service for failing to speak our national language English। ਸੋ ਜਿੱਦਾਂ ਮੋਦੀ ਹੁਣੀ ਕਹਿੰਦੇ ਵੀ ਹਿੰਦੀ ਸਾਡੀ ਇੰਗਲਿਸ਼ ਜਿਹੜੀ ਨੈਸ਼ਨਲ ਲੈਂਗੁਏਜ ਆ, ਹੁਣ ਅਮਰੀਕਾ ਦੀ ਜਿਹੜੀ ਨੈਸ਼ਨਲ ਲੈਂਗੁਏਜ ਆ ਉਹ ਇੰਗਲਿਸ਼ ਦੇ ਹਿਸਾਬ ਦੇ ਨਾਲ ਇਹਨਾਂ ਨੂੰ ਹੁਣ ਟਰੱਕ ਡਰਾਈਵਰਸ ਨੂੰ ਕਹਿੰਦੇ ਵੀ 9500 ਅਸੀਂ ਹੁਣ ਤੱਕ ਆਊਟ ਆਫ ਸਰਵਿਸ ਕਰ ਦਿੱਤੇ ਆ। ਤੇ ਕਹਿੰਦੇ ਵੀ ਟਰੱਕਿੰਗ ਇੰਡਸਟਰੀ ਪ੍ਰਿਪੇਅਰ ਕਰ ਰਹੀ ਆ ਸਪਲਾਈ ਦੇ ਲਈ ਡ੍ਰੌਪ ਦੇ ਵਿੱਚ, ਕਿਉਂ ਕਮਰਸ਼ੀਅਲ ਡਰਾਈਵਰਸ ਦੀ, ਕਿਉਂਕਿ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਿਹੜੀ ਇੰਗਲਿਸ਼ ਪ੍ਰੋਫੀਸ਼ੀਐਂਸੀ ਰਿਕੁਆਇਰਮੈਂਟਸ ਆ ਉਹਨਾਂ ਨੂੰ ਕਾਫੀ ਸਖਤ ਕਰ ਦਿੱਤਾ ਆ। ਜਿਹੜੇ ਸਕੱਤਰ ਸ਼ੌਨ ਡਫੀ ਆ, ਉਹਨਾਂ ਨੇ ਇਸ ਦੇ ਬਾਰੇ ਜਿਹੜਾ ਐਕਸ ਦੇ ਉੱਤੇ ਜਿਹੜੀ ਆ ਹੋਰ ਟਵੀਟ ਕਰਕੇ, ਪੋਸਟ ਕਰਕੇ ਇਹ ਗੱਲ ਜਿਹੜੀ ਉਹ ਸ਼ੇਅਰ ਕੀਤੀ ਆ। ਸੋ ਕ੍ਰੈਕਡਾਊਨ ਲਗਾਤਾਰ ਜਿਹੜਾ ਆ ਸਕੱਤਰ ਜਿਹੜੇ ਆ ਉਹ ਸ਼ੌਨ ਡਫੀ ਹੋਣਾ ਦਾ ਉਹ ਚੱਲ ਰਿਹਾ ਹੈਗਾ ਆ। ਸੋ ਬਲੂਮਬਰਗ ਨੇ ਵੀ ਲੇਟਲੀ ਜਿਹੜੀ ਇਸ ਦੇ ਉੱਤੇ ਰਿਪੋਰਟ ਪੇਸ਼ ਕੀਤੀ ਆ ਵੀ ਭਾਈ ਟਰੱਕਰਸ ਜਿਹੜੇ ਫੇਲ ਹੋ ਰਹੇ ਆ ਇੰਗਲਿਸ਼ ਦੇ ਟੈਸਟ ਦੇ ਵਿੱਚ, ਉਹਨਾਂ ਦਾ ਅੱਗੇ ਕੀ ਬਣ ਰਿਹਾ ਹੈਗਾ ਆ। ਜੀ ਬਿਲਕੁਲ। ਇੱਕ ਇਹ ਜਿਹੜੀ ਬਲੂਮਬਰਗ ਨੇ ਰਿਪੋਰਟ ਜਿਹੜੀ ਸੀ ਪਬਲਿਸ਼ ਕੀਤੀ ਸੀ 2 ਦਿਨ ਪਹਿਲਾਂ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ ਜਿਸ ਤੇਜ਼ੀ ਦੇ ਨਾਲ ਟਰੱਕਰਸ ਨੂੰ ਆਊਟ ਆਫ ਸਰਵਿਸ ਕੀਤਾ ਜਾ ਰਿਹਾ, ਕੱਢਿਆ ਜਾ ਰਿਹਾ ਇੰਗਲਿਸ਼ ਨੂੰ ਲੈ ਕੇ, ਤੇ ਡਰਾਈਵਰ ਦੀ ਸ਼ਾਰਟੇਜ ਬਹੁਤ ਆਣੀ ਆ। ਪਰ ਉਹਦੇ ਸੰਬੰਧ ਦੇ ਵਿੱਚ ਸ਼ਾਨ ਡਫੀ ਉਹਨਾਂ ਨੇ ਰਿਸਪੌਂਡ ਕੀਤਾ ਵੀ ਸਾਡਾ ਜਿਹੜਾ ਐਡਮਿਨਿਸਟ੍ਰੇਸ਼ਨ ਆ, ਉਹ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਸੇਫਟੀ ਜਿਹੜੀ ਫਸਟ ਤੇ ਰੱਖਦਾ ਹੈਗਾ ਆ। ਇਸ ਕਰਕੇ ਜੋ ਅਸੀਂ ਇਹ ਜਿਹੜੇ ਡਰਾਈਵਰਸ ਆ, ਇਹਨਾਂ ਨੂੰ ਜਿਹੜਾ ਬਾਹਰ ਕੱਢ ਰਹੇ ਹੈਗੇ ਆ। ਇੰਗਲਿਸ਼ ਪਹਿਲਾਂ ਵੀ ਰਿਕੁਆਇਰਡ ਸੀ, ਪਰ ਓਬਾਮਾ ਟਾਈਮ ਦੇ ਉੱਤੇ ਇਹਨੂੰ ਜਿਹੜਾ ਰੀਸੈਂਟ ਕਰ ਦਿੱਤਾ ਗਿਆ ਸੀ। ਉਸ ਲੂਜ਼ ਟਾਈਮ ਦੇ ਉੱਤੇ ਕਰਤਾ ਇਹਨਾਂ ਜ਼ਿਆਦਾ ਨੇ ਰਿਕੁਆਇਰਮੈਂਟ। ਜ਼ਿਆਦਾ ਨਹੀਂ ਕੀਤੀ। ਉਹ ਇੱਕ ਤਰ੍ਹਾਂ ਨਾਲ ਬੰਦ ਹੀ ਕਰ ਦਿੱਤਾ ਗਿਆ ਸੀ। ਪਰ ਹੁਣ ਕਹਿੰਦੇ ਟੈਕਸਸ ਤੇ ਵਾਇਓਮਿੰਗ
ਇਹ ਜਿਹੜੇ ਡਰਾਈਵਰਸ ਇਹਨਾਂ ਸਟੇਟਾਂ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਆ ਬਾਹਰ ਕੱਢੇ ਗਏ ਆ, ਜੋ ਇੰਗਲਿਸ਼ ਸਪੀਕਿੰਗ ਟੈਸਟ ਦੇ ਵਿੱਚ ਪਾਸ ਨਹੀਂ ਹੋ ਸਕੇ ਹੈਗੇ। ਜੀ ਬਿਲਕੁਲ। ਜੀ ਕੁਝ ਕਾਲਰ ਵੀ ਹਰਜੋਤ ਸਿੰਘ ਜੀ ਆਪਣੇ ਨਾਲ ਜੁੜ ਰਹੇ, ਆਪਾਂ ਉਹਨਾਂ ਦੇ ਵੀ ਵਿਚਾਰ ਜਿਹੜੇ ਉਹ ਸਾਂਝ ਜਿਹੜੀ ਉਹ ਪਾਉਂਦੇ ਆ। ਸਰੋਤੇ ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਜੁੜੇ ਨੇ ਆਪਣੇ ਨਾਲ ਇਸ ਟਾਈਮ ਬਲਰਾਜ ਜੀ। ਹਾਂਜੀ ਬਲਰਾਜ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਭਾਜੀ ਮੈਂ ਯੂਬਾ ਸਿਟੀ ਤੋਂ ਬੋਲ ਰਿਹਾ। ਮੈਂ ਨਾ ਮੰਡੇ ਨਾਈਟ ਚੱਕਿਆ ਸੀ ਲੋਡ ਯੂਮਾ ਤੋਂ ਸਲੀਨਸ ਕੈਲੀਫੋਰਨੀਆ ਦਾ। ਤੇ ਮੈਂ ਤੇ ਮੇਰੀ ਵਾਈਫ ਦੋਨੇ ਜਿੱਦਾਂ ਇਕੱਠੇ ਚਲਾਉਂਦੇ, ਦੋਨੇ ਸਿਟੀ ਆ ਨਾ। ਤੇ ਜਦੋਂ ਅਸੀਂ ਆਪਣੇ ਕੈਲੀਫੋਰਨੀਆ 'ਚ ਵੜ ਕੇ ਤੇ 8 ਹਾਈਵੇ ਤੋਂ ਆਪਣੇ 86 ਹਾਈਵੇ ਲਈ ਦਾ ਆਪਣੇ 10 ਹਾਈਵੇ 'ਚ ਪੈਣ ਨੂੰ, ਉੱਥੇ ਬਾਰਡਰ ਪੈਟਰੋਲ ਵਾਲਿਆਂ ਦਾ ਨਾਕਾ ਲੱਗਾ ਹੁੰਦਾ ਤੇ ਉਹਨੇ ਰੋਕਿਆ ਜਿੱਦਾਂ, ਤੇ ਵਾਈਫ ਚਲਾ ਰਹੀ ਸੀਗੀ। ਠੀਕ ਹੈ। ਤੇ ਸਭ ਤੋਂ ਪਹਿਲਾਂ ਤਾਂ ਉਹਨੇ ਪੁੱਛਿਆ ਵੀ ਤੁਸੀਂ ਸਿਟੀਜ਼ਨ ਆ? ਵਾਈਫ ਕਹਿੰਦੀ ਹਾਂ ਸਿਟੀਜ਼ਨ। ਕਹਿੰਦਾ ਵੀ ਪ੍ਰੂਫ ਦਵੋ, ਵੀ ਪਾਸਪੋਰਟ ਦਿਖਾਓ। ਪਾਸਪੋਰਟ ਤਾਂ ਹੈ ਨਹੀਂ, ਪਾਸਪੋਰਟ ਸਾਡਾ ਘਰ ਪਿਆ ਆ। ਤੇ ਉਹ ਫਿਰ ਮੈਨੂੰ, ਮੈਂ ਵੀ ਏਦਾਂ ਮੋਹਰੇ ਬਹਿ ਗਿਆ ਸੀਗਾ ਤੇ ਮੈਨੂੰ ਪੁੱਛਿਆ, ਮੈਂ ਕਿਹਾ ਮੈਂ ਵੀ ਸਿਟੀਜ਼ਨ ਆ। ਤੇ ਉਹਨੇ ਪੁੱਛਿਆ ਵੀ ਕਿਹੜੇ ਸੰਚੇ ਹੋਏ ਆ ਤੁਸੀਂ ਸਿਟੀਜ਼ਨ, ਕਿੱਦਾਂ ਹੋਏ ਸੀਗੇ? ਅੱਛਾ। ਉਹ ਸਾਰਾ ਜਿੱਦਾਂ ਵੀ ਤੁਸੀਂ ਸਹੁੰ ਚੱਕ ਕੇ, ਹਾਂਜੀ ਵੀ ਸਹੁੰ ਚੱਕ ਕੇ ਹੋਏ ਸੀਗੇ, ਨੈਚੁਰਲਾਈਜੇਸ਼ਨ ਵੀ ਤੁਸੀਂ ਇੰਡੀਅਨ ਆ ਤੁਸੀਂ? ਮੈਂ ਕਿਹਾ ਹਾਂਜੀ ਅਸੀਂ ਇੰਡੀਅਨ ਆ। ਤੇ ਉਹਨੇ ਪੁੱਛਿਆ ਵੀ ਤੂੰ ਕਦੋਂ ਹੋਇਆ ਸਿਟੀਜ਼ਨ? ਮੈਂ ਕਿਹਾ ਮੈਂ 2011 ਚ ਹੋਇਆ, ਵਾਈਫ ਦਾ 2016 ਚ ਹੋਈ ਆ। ਤੇ ਫਿਰ ਸਾਰਾ ਉਹਨੇ ਪੁੱਛਿਆ ਵੀ ਕਿੱਦਾਂ ਕਿੱਦਾਂ ਸਹੁੰ ਚੱਕੀ ਸੀ ਤੁਸੀਂ? ਸਾਰਾ ਇਹ ਤੋਂ ਯਾਨੀ ਕਿ ਘੱਟੋ ਘੱਟ 5-7 ਪੂਰੀ ਇੰਟਰਵਿਊ ਦੁਬਾਰਾ ਹੀ ਲੈ ਲਈ ਕਿ ਫਿਰ ਇਸ ਹਿਸਾਬ ਦਾ? ਹਾਂਜੀ ਹਾਂਜੀ। ਤੇ ਫਿਰ ਜਾਣ ਦਿੱਤਾ? ਕਹਿੰਦਾ ਵੀ ਗਾਹਾਂ ਤੂੰ, ਹਾਂਜੀ ਹਾਂ ਫਿਰ ਜਾਣਤਾ। ਕਹਿੰਦਾ ਵੀ ਗਾਹਾਂ ਤੋਂ ਆਪਣਾ ਪਾਸਪੋਰਟ ਜੇ ਇੱਧਰਲੇ ਏਰੀਏ 'ਚ ਜਾਣਾ ਤੇ ਪਾਸਪੋਰਟ ਨਾਲ ਰੱਖੋ। ਇਹ ਬਾਰਡਰ ਦੇ ਨਜ਼ਦੀਕ ਪੈ ਜਾਂਦਾ ਨਾ ਟਾਊਨ ਯੂਮਾ? ਹਾਂਜੀ ਹਾਂਜੀ। ਧੰਨਵਾਦ ਜੀ ਆਪਣੇ ਲਈ। ਹਾਂਜੀ ਉੱਥੋਂ ਜਦੋਂ ਉਹ ਕਹਿੰਦਾ ਵੀ ਜਦੋਂ ਵੀ ਤੁਸੀਂ ਇੱਧਰਲੇ ਪਾਸੇ ਆਉਣਾ ਬਾਰਡਰ ਏਰੀਆ ਵੱਲ, ਤੇ ਆਪਣਾ ਪਾਸਪੋਰਟ ਜ਼ਰੂਰ ਨਾਲ ਰੱਖੋ। ਇਹ ਜਿਹੜੀ ਚੈਕਿੰਗ ਤੁਹਾਡੀ ਕੈਲੀਫੋਰਨੀਆ 'ਚ ਹੋਈ ਸੀ ਹਨਾ? ਹਾਂਜੀ ਕੈਲੀਫੋਰਨੀਆ 'ਚ। ਹਾਂਜੀ ਠੀਕ ਆ, ਕੈਲੀਫੋਰਨੀਆ ਦੇ ਵਿੱਚ ਦਾਖਲ ਹੋਣ ਤੋਂ ਬਾਅਦ 'ਚ ਹੋਈ ਸੀ। ਠੀਕ ਹੈ, ਚਲੋ ਹਾਂਜੀ। ਥੈਂਕ ਯੂ ਬਲਰਾਜ ਜੀ। 86 ਹਾਈਵੇ ਤੇ ਆ ਜੀ। ਓਕੇ ਥੈਂਕ ਯੂ ਜੀ। ਥੈਂਕ ਯੂ ਜੀ, ਧੰਨਵਾਦ। ਸੋ ਬਿਲਕੁਲ ਇਹ ਆਪਾਂ ਬਾਰ-ਬਾਰ ਬਹੁਤ ਲੰਮੇ ਸਮੇਂ ਤੋਂ ਰਾਜ ਹੀ ਰਿਕੁਐਸਟ ਕਰਦੇ ਰਹੇ ਆ ਵੀ ਤੁਸੀਂ ਪਾਸਪੋਰਟ ਜਾਂ ਪਾਸਪੋਰਟ ਕਾਰਡ ਹੁੰਦਾ ਜਾਂ ਕਿੱਡਾ ਕੁ ਉਹ ਅੱਜ ਕੱਲ੍ਹ ਮਿਲ ਜਾਂਦਾ ਹੈਗਾ, $60 ਸ਼ਾਇਦ ਉਹਦੀ ਫੀਸ ਆ। ਉਹ ਨਾਲੇ ਸੌਖਾ ਲਾਇਸੈਂਸ ਵਰਗਾ ਆ, ਉਹਨੂੰ ਜੇਬ 'ਚ ਰੱਖੋ, ਬੜਾ ਸੌਖਾ ਹੈ ਭਾਜੀ। ਉਹ ਤੁਹਾਡੀ ਗੱਲ ਨਾਲ ਸਹਿਮਤ ਆ, ਪਰ ਜਿਹੜਾ ਰੀਅਲ ਆਈਡੀ ਆ ਉਹਦੇ ਵਿੱਚ ਹੁਣ ਉਹ ਸਾਰੀਆਂ ਚੀਜ਼ਾਂ ਹੈਗੀਆਂ। ਇਹ ਤਾਂ ਹੁਣ ਸਾਰਾ ਤਾਮ ਝਾਮ ਤੁਸੀਂ ਸਾਰਾ ਚੀਜ਼ਾਂ ਥੋੜੀ ਨਾਲ ਜਿਹੜੀਆਂ ਰੱਖ ਕੇ ਜਿਹੜੀਆਂ ਚੱਲ ਸਕਦੇ ਆ। ਇਹ ਤਾਂ ਮਤਲਬ ਇਹ ਹੁਣ ਫਿਰ ਲੋਕਾਂ ਨੂੰ ਤੰਗ ਕਰਨ ਵਾਲੀ ਗੱਲ ਹੀ ਹੈ ਨਾ। ਮਤਲਬ ਹੁਣ ਜੇ ਤੁਸੀਂ ਹੁਣ ਸਾਰਿਆਂ ਨੂੰ ਇਸ ਹਿਸਾਬ ਦੇ ਨਾਲ ਕਰੋ ਵੀ ਹੁਣ ਗਲੇ 'ਚ ਫੱਟੀਆਂ ਪਾ ਕੇ ਥੋੜੀ ਘੁੰਮਣਾ ਆ ਵੀ ਅਸੀਂ ਕਿੱਦਾਂ ਆ ਜੀ, ਕਿਵੇਂ ਆ। ਹੁਣ ਓਦਾਂ ਤਾਂ ਆਪਾਂ ਕਹਿੰਦੇ ਵੀ ਅਮਰੀਕਾ ਦਾ ਸੰਵਿਧਾਨ ਕਹਿੰਦਾ ਵੀ ਤੁਸੀਂ ਮੁਲਕ ਦੇ ਵਿੱਚ ਜਿੱਥੇ ਮਰਜ਼ੀ ਜਿੱਦਾਂ ਮਰਜ਼ੀ ਜਿਹੜਾ ਘੁੰਮ ਫਿਰ ਸਕਦੇ, ਪਰ ਜੇ ਹਰ ਥਾਂ ਦੇ ਉੱਤੇ ਤੁਹਾਨੂੰ ਏਦਾਂ ਦੇ ਨਾਕੇ ਤੇ ਚੈਕਿੰਗ ਹੀ ਕਰਾਉਣੀ ਪੈ ਗਈ, ਫਿਰ ਤਾਂ ਕੰਮ ਔਖਾ ਹੀ ਆ ਨਾ। ਫਿਰ ਤਾਂ ਲੋਕਾਂ ਨੂੰ ਇੱਕ ਹਿਸਾਬ ਦੇ ਨਾਲ ਡੱਕਣ ਵਾਲੀ ਗੱਲ ਹੀ ਆ। ਤੇ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ। ਤੇ ਜਿਹੜੇ ਸਵਾਲ ਆ ਉਹਨਾਂ ਨੇ ਸਿਟੀਜ਼ਨ ਵਾਲੇ ਪੁੱਛਣੇ ਕਿਹਨਾਂ ਨੂੰ ਆ, ਕਿਹੜੇ ਰੰਗ ਵਾਲੇ ਲੋਕਾਂ ਨੂੰ ਪੁੱਛਣੇ ਆ। ਇਹਦੇ ਵਿੱਚ ਵੀ ਇਹ ਆਪਾਂ ਨੂੰ ਪਤਾ ਹੀ ਆ ਵੀ ਕੀ ਹੋਣਾ। ਇਹ ਅੱਜ ਇਹਨੂੰ ਕੱਲ ਨੂੰ ਇਹਨਾਂ ਨਾਲ ਹੋਇਆ, ਕੱਲ ਨੂੰ ਜੇ ਤੁਸੀਂ ਉੱਧਰ ਨੂੰ ਜਾਓਗੇ, ਆਪਾਂ ਜਾਵਾਂਗੇ, ਆਪਾਂ ਨੂੰ ਵੀ ਇਹੀ ਪੁੱਛਣਗੇ। ਕੋਈ ਪਤਾ ਨਹੀਂ ਇਹਨਾਂ ਦਾ। ਇਹੀ ਚੀਜ਼ਾਂ ਜਿਹੜੀਆਂ ਉਹ ਹੋਣੀਆਂ ਆ। ਹੁਣ ਰੀਅਲ ਆਈਡੀ ਆਪ ਜਿਹੜੀ ਓਦਾਂ ਕੀਤੀ। ਅੱਛਾ, ਕੱਲ ਇੱਕ ਖਬਰ ਕੀਤੀ ਸੀ ਵੀ ਅਮਰੀਕਾ ਤੇ ਮੈਕਸੀਕੋ ਦੇ ਬਾਰਡਰ ਦੇ ਬਹੁਤ ਸਾਰੇ ਜਿਹੜੇ ਇਲਾਕੇ ਆ ਉਸ ਨੂੰ ਮਿਲਟਰਾਈਜ਼ਡ ਜ਼ੋਨ ਜਿਹੜਾ ਘੋਸ਼ਿਤ ਕੀਤਾ ਜਾ ਰਿਹਾ ਹੈ। ਸੇਮ ਜਿੱਦਾਂ ਪਾਕਿਸਤਾਨ ਦੇ ਬਾਰਡਰ ਨੇ ਲੱਗਦੇ, ਪੰਜਾਬ ਦਾ ਇਲਾਕਾ ਜਿਹੜਾ ਹੈ ਉਹ 50-50 ਕਿਲੋਮੀਟਰ ਤੱਕ BSF ਦੇ ਹਵਾਲੇ ਕੀਤਾ ਗਿਆ ਆ। ਇਸੇ ਤਰੀਕੇ ਦੇ ਨਾਲ ਹੁਣ ਇਹ ਜਿਹੜੇ ਇਲਾਕੇ ਆ ਉਹਨਾਂ ਨੂੰ ਜਿਹੜੀ ਇਸ ਤਰੀਕੇ ਦੀਆਂ ਜ਼ੋਨਸ ਨਿਰਧਾਰਿਤ ਕਰਕੇ ਤੇ ਉੱਥੇ ਨੇਵੀ ਦੇ ਅੰਡਰ ਜਿਹੜਾ ਉਹ ਲਿਆਂਦਾ ਜਾ ਰਿਹਾ ਆ। ਉਦਾਂ ਤਾਂ ਜਿਹੜਾ CBP ਆ ਜਿਹੜੀਆਂ ਪਹਿਲੀਆਂ ਦੱਸਿਆ ਜਾਂਦਾ ਵੀ 100 ਮੀਲ ਦੇ ਅੰਦਰ ਅੰਦਰ ਤੱਕ ਕਿਤੇ ਵੀ ਉਹ ਤੁਹਾਨੂੰ ਨਾਕਾ ਲਾ ਕੇ ਜਿਹੜਾ ਉਹ ਇਹ ਸਾਰੇ ਸਵਾਲ ਜਵਾਬ ਜਿਹੜੇ ਉਹ ਪੁੱਛ ਸਕਦੇ ਆ। ਖਾਸ ਕਰਕੇ ਜਿਹੜੇ ਲੋਕ ਬਾਰਡਰ ਦੇ ਨਜ਼ਦੀਕ ਰਹਿੰਦੇ ਨੇ, ਚਾਹੇ ਉਹ ਕੋਸਟਲ ਬਾਰਡਰ ਆ ਤੇ ਚਾਹੇ ਉਹ ਲੈਂਡ ਬਾਰਡਰ ਆ ਦੂਜੇ ਮੁਲਕ ਦਾ ਇੰਟਰਨੈਸ਼ਨਲ, ਉੱਥੇ ਜਦੋਂ ਤੁਸੀਂ ਟਰੈਵਲ ਕਰਦੇ ਆ ਤਾਂ ਤੁਹਾਨੂੰ ਇਹ ਜਿਹੜੇ ਸਵਾਲਾਂ ਦਾ ਜਿਹੜਾ ਜਵਾਬ ਆ ਉਹ ਦੇਣਾ ਜਿਹੜਾ ਉਹ ਪੈ ਸਕਦਾ ਹੈਗਾ। ਸੋ ਮੇਕ ਸ਼ੋਰ ਕਰੋ ਵੀ ਜਿੱਦਾਂ ਹਰਜੋਤ ਜੀ ਨੇ ਕਿਹਾ ਵੀ ਕੋਈ ਨਾ ਕੋਈ ਤੁਹਾਨੂੰ ਜਿਹੜਾ ਕੋਲ ਦਾ ਆਪਣੇ ਕੋਲ ਇਨਫੋਰਮੇਸ਼ਨ ਜਿਹੜੀ ਉਹ ਜ਼ਰੂਰ ਰੱਖਣੀ ਚਾਹੀਦੀ ਆ। ਬਾਕੀ ਇਹ ਜੇ ਹੁੰਦਾ ਮੇਰੇ ਖਿਆਲ ਨਾਲ ਉਹਨਾਂ ਨੇ ਹੋਰ ਕੋਈ ਕੁਐਸਚਨ ਨਹੀਂ ਪੁੱਛਣਾ ਸੀ, ਚੁੱਪ ਕਰਕੇ ਦਿਖਾ ਦਿੰਦੇ ਹਨਾ। ਨਹੀਂ ਉਹ ਪੁੱਛ ਤਾਂ ਸਕਦੇ ਹੀ ਆ ਹਰਜੋਤ ਸਿੰਘ ਜੀ, ਪੁੱਛਣ ਨੂੰ। ਪਰ ਫੇਰ ਵੀ ਕਈ ਵਾਰ ਬੰਦੇ ਨੂੰ ਭੁੱਲ ਗਿਆ ਹੁੰਦਾ। ਹੁਣ 25 ਸਾਲ ਪਹਿਲਾਂ ਸਿਟੀਜ਼ਨ ਬਣਿਆ, ਕਿੱਥੇ ਬਣਿਆ, ਕਦੋਂ ਕੀ ਹੋਇਆ ਹਨਾ। ਤੇ ਜੇ ਹੋਵੇ ਤਾਂ ਮੇਰੇ ਖਿਆਲ ਨਾਲ ਸ਼ਾਇਦ ਘੱਟ ਹੋਣ।
ਪਰ ਦੈਟਸ ਚਲੋ ਨਾਟ ਦਾ ਪੁਆਇੰਟ। ਪੁਆਇੰਟ ਇਹ ਨਹੀਂ ਹੈ ਨਾ ਹਾਂਜੀ ਵੀ ਉਹ ਕਿਹਦੇ ਨਾਲ ਕਰ ਰਹੇ ਆ ਤੇ ਕਿੱਦਾਂ ਕਰ ਰਹੇ ਆ, ਉਹ ਚੀਜ਼ ਦਾ ਜਿਹੜਾ ਹੈਗਾ ਵੀ ਸਖਤੀ ਇਹਦੇ ਵਿੱਚ ਕਿਸ ਤਰੀਕੇ ਦੀ ਜਿਹੜੀ ਉਹ ਨਾਲ ਚੱਲ ਰਹੀ ਹੈ। ਹੁਣ ਮੇਨ ਗੱਲ ਇਹ ਹੈ ਵੀ ਜਿਹੜੀਆਂ ਆਰਗੇਨਾਈਜੇਸ਼ਨਸ ਹੈਗੀਆਂ ਆ, ਜਿਸ ਤਰ੍ਹਾਂ ਸਿੱਖ ਪੋਲਿਊਸ਼ਨ ਜਾਂ ਹੋਰ, ਉਹ ਡਾਟਾ ਇਕੱਠਾ ਕਰ ਰਹੀਆਂ ਵੀ ਜਿਹੜੇ ਲੋਕਾਂ ਨੂੰ, ਜਿਹੜੇ ਨੂੰ ਖੜੇ ਕੀਤਾ ਜਾ ਰਿਹਾ, ਉਹਨਾਂ 'ਚ ਵੀ ਬਰਾਊਨ ਰੰਗ ਵਾਲੇ ਆ ਜਾਂ ਗੋਰੇ ਰੰਗ ਵਾਲੇ ਟਰੱਕਰ ਆ, ਉਹਨਾਂ ਨੂੰ ਵੀ ਖੜਾ ਕਰਕੇ ਪੁੱਛਿਆ ਜਾ ਰਿਹਾ ਵੀ ਤੁਹਾਡਾ ਕੀ ਸਟੇਟਸ ਆ। ਜੀ ਬਿਲਕੁਲ। ਹਰਜੋਤ ਸਿੰਘ ਜੀ, ਕਹਿਣ ਦਾ ਮਤਲਬ ਮੈਂ ਗੱਲ ਇਹ ਕਿਉਂ ਕਰ ਰਿਹਾ ਵੀ ਅੱਜ ਤੁਹਾਨੂੰ ਇਹ ਚੀਜ਼ ਕਰ ਰਹੇ ਵੀ ਦੈਟਸ ਹਾਊ ਯੂ ਸਟਾਰਟ ਲੂਜ਼ਿੰਗ ਯੂਰ ਰਾਈਟਸ, ਵੀ ਇਦਾਂ ਹੌਲੀ ਹੌਲੀ ਕੱਲ ਨੂੰ ਆ ਵੀ ਚੀਜ਼ ਤੁਹਾਨੂੰ ਦਿਖਾਉਣੀ ਪੈਣੀ, ਕੱਲ ਨੂੰ ਉਹ ਵੀ ਦਿਖਾਉਣੀ ਪੈਣੀ, ਉਹ ਕਰਨਾ ਪੈਣਾ, ਇਦਾਂ ਹੀ ਹੱਕ ਜਿਹੜੇ ਉਹ ਖੁੰਝਦੇ ਜਾਂਦੇ ਆ। ਬਲਰਾਜ ਸਿੰਘ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ, ਮੇਰੇ ਦੋਨੇ ਛੋਟੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਤੁਹਾਨੂੰ ਗੱਲ ਦੱਸਣ ਲੱਗਾ, ਮੈਂ ਟਰੱਕ ਚਲਾਉਣਾ ਤੇ ਮੈਂ ਸਿਟੀਜ਼ਨ ਆ 1980 ਤੋਂ, ਹੈ ਜੀ। ਤੇ ਉਹ ਕਈ ਵਾਰੀ ਆਪਣੇ 10 ਸਾਲ ਬਾਅਦ ਪਾਸਪੋਰਟ ਰੈਵਨਿਊ ਹੁੰਦਾ, ਮੈਂ ਆਪਣਾ ਪਾਸਪੋਰਟ ਪੁਰਾਣਾ ਲੈ ਗਿਆ। ਮੈਨੂੰ ਬਾਰਡਰ ਤੇ ਉਹ ਬੰਦੇ ਕਹਿੰਦੇ ਵੀ ਇਹ ਤੇਰਾ ਪਾਸਪੋਰਟ ਦੀ ਡੇਟ ਲੰਘੀ ਆ। ਮੈਂ ਕਿਹਾ ਪਾਸਪੋਰਟ ਇੱਕੋ ਵਾਰੀ ਬਣਦਾ, ਸਿਟੀਜ਼ਨ ਇੱਕੋ ਵਾਰੀ ਬੰਦਾ ਬਣਦਾ, ਚਾਹੇ ਵਟ ਐਵਰ ਡੇਟ ਲੰਘੀ ਹੋਵੇ ਨਾ ਲੰਘੀ ਹੋਵੇ। ਉਹ ਫਿਰ ਮੈਂ ਦੇਖੋ ਜੀ, ਉਹਨਾਂ ਨਾਲ ਬੈਂਸਿਆ ਤਾਂ ਹੈ ਨੀਗਾ। ਫਿਰ ਮੈਂ ਦੁਬਾਰਾ ਆਪਣਾ ਨਵਾਂ ਪਾਸਪੋਰਟ ਜਿਹੜਾ ਵੈਲਿਡ ਸੀ ਲੈ ਗਿਆ। ਮੈਨੂੰ ਟੈਕਸਸ ਦੇ ਵਿੱਚ ਪੁਲਿਸ ਵਾਲੇ, ਹਾਈਵੇ ਪੈਟਰੋਲ ਵਾਲੇ ਨੇ ਘੇਰਿਆ। ਮੈਨੂੰ ਕਹਿੰਦਾ ਵੀ ਆਪਣੇ ਪੇਪਰ ਦਿਖਾ। ਮੈਂ ਕਿਹਾ ਚੱਲ ਪਾਸਪੋਰਟ ਦਿਖਾ ਦਿੰਦੇ, ਵੀ ਜਾਨ ਛੁੱਟ ਜੂਗੀ ਇੱਕੋ ਵਾਰੀ, ਵੀ ਇਹਨੇ ਮੰਗਣਾ। ਉਹਨੇ ਪਾਸਪੋਰਟ ਦੇਖਿਆ, ਕਹਿੰਦਾ ਤੇਰਾ ਵੀਜ਼ਾ ਕਿੱਥੇ ਆ? ਮੈਂ ਕਿਹਾ ਵੀਜ਼ਾ ਦਾ ਕੀ ਮਤਲਬ ਹੈ? ਮੈਂ ਕਿਹਾ ਜਸ ਸਰ, ਮੈਂ ਕਿਹਾ ਮੇਰਾ ਵੀਜ਼ਾ ਇੰਡੀਆ ਦਾ ਲੱਗਾ ਆ, ਪਰ ਮੈਂ ਗਿਆ ਨੀਗਾ। 10 ਸਾਲ ਬਾਅਦ ਵੀਜ਼ਾ ਹੋ ਗਿਆ। ਮੈਂ ਤਾਂ ਅਮਰੀਕਾ ਦਾ ਸਿਟੀਜ਼ਨ ਆ ਭਰਾਵਾ। ਮੈਂ ਕਿਹਾ ਮੈਂ ਅਮਰੀਕਨ ਸਿਟੀਜ਼ਨ ਆ, ਵੀ ਮੈਨੂੰ ਆ ਦੇਖ। ਉਹ ਭਾਜੀ ਗੱਲ ਏਦਾਂ ਆ ਵੀ ਅੱਧੇ ਜਿੱਦਾਂ ਆਪਣੇ ਪਿੰਡਾਂ ਦੇ ਵਿੱਚ ਨਾ, ਪਿੰਡ ਦੇ ਵਿੱਚ 2000 ਬੰਦਾ ਰਹਿੰਦਾ ਤੇ 200-400 ਬੰਦੇ ਨੇ ਪਾਸਪੋਰਟ ਬਣਾਇਆ ਹੁੰਦਾ, ਬਾਕੀ ਸਾਰੀ ਜ਼ਿੰਦਗੀ ਬੰਦਾ ਆਪਣਾ ਪਾਸਪੋਰਟ ਨਹੀਂ ਬਣਾਉਂਦਾ। ਏਦਾਂ ਹੀ ਅਮਰੀਕਾ ਦੇ ਵਿੱਚ ਗੋਰੇ ਜਿਹੜੇ ਜੰਮ ਗਏ ਆ, ਉਹਨਾਂ ਨੂੰ ਪਾਸਪੋਰਟ ਕਦੇ ਗਏ ਨਹੀਂ, ਬਣਾਇਆ ਹੀ ਨਹੀਂ ਕਦੀ। ਕਈਆਂ ਨੇ ਪਾਸਪੋਰਟ ਹੀ ਨਹੀਂ ਸਿਟੀਜ਼ਨ ਦਾ ਦੇਖਿਆ। ਦੇਖ ਲਓ ਉਹਨਾਂ ਨੇ ਸੂਬਾ ਹੀ ਨਹੀਂ ਛੱਡ ਕੇ ਦੇਖਿਆ। ਬਹੁਤੇ ਲੋਕ ਤਾਂ ਏਦਾਂ ਦੇ ਹੀ ਅਮਰੀਕਾ 'ਚ, ਇੱਕ ਸੂਬੇ ਤੋਂ ਦੂਜੇ 'ਚ ਨਹੀਂ ਗਏ ਕਦੀ। ਉਹ ਕਹਿੰਦਾ ਸੌਰੀ। ਮੈਂ ਕਿਹਾ ਸਿਟੀਜ਼ਨ ਪਾਸਪੋਰਟ ਆ ਦੇਖ। ਮੈਂ ਕਿਹਾ ਬਾਜ ਦੀ ਫੋਟੋ ਲੱਗੀ ਆ। ਮੈਂ ਕਿਹਾ ਸਾਰਾ ਕੁਝ ਆ। ਉਹ ਕਹਿੰਦਾ ਓਕੇ ਸੌਰੀ। ਦੱਸੋ, ਮੈਂ ਹੈਰਾਨ ਰਹਿ ਗਿਆ। ਮੈਂ ਕਿਹਾ ਇੱਥੇ ਤੱਕ ਨਹੀਂ, ਇਹ ਹੁਣ ਅੰਡਰਲਾਈਨ ਗੱਲ ਤਾਂ ਦੇਖੋ ਰਾਜ ਭਾਜੀ, ਫਿਰ ਉਹੀ ਆ ਨਾ ਵੀ ਸਿਟੀਜ਼ਨ ਦਾ ਪਾਸਪੋਰਟ ਦਿਖਾਉਣ ਦੇ ਬਾਵਜੂਦ ਵੀ ਅਗਲੇ ਨੇ ਤਾਂ ਤੁਹਾਡੇ ਵੱਲ ਦੇਖ ਕੇ ਕਹਿੰਦਾ ਵੀ ਦਿਖਾ ਵੀਜ਼ਾ ਦਾ, ਉਹ ਵੀ ਤੈਨੂੰ ਦਿਖਦਾ ਨਹੀਂ ਆ ਵੀ ਯੂਐਸ ਦਾ ਪਾਸਪੋਰਟ ਆ। ਉਹ ਭਾਜੀ ਦੂਰੋਂ ਦੇਖਦੇ ਆ, ਬਰਾਊਨ ਸਕਿਨ। ਬਾਕੀ ਏਦਾਂ ਆ, ਆਪਣੇ ਬਹੁਤੇ ਬੰਦਿਆਂ ਨੂੰ ਪਤਾ ਨਹੀਂ, ਇਹਨਾਂ ਨੇ ਆ ਜਿਹੜੀਆਂ ਸਕਿੱਲ ਆ ਨਾ, ਉਹਨਾਂ ਤੇ ਇੰਨੇ ਜ਼ਿਆਦਾ ਹਾਈ ਪਾਵਰ ਸਕੈਨਰ ਲਾਤੇ ਆ। ਉਹ ਜਦੋਂ ਤੁਸੀਂ 10-12 ਵਾਰੀ ਲੰਘਦੇ ਆ, ਤੁਹਾਨੂੰ ਰੇਡੀਏਸ਼ਨ ਇੰਨੀ ਜ਼ਿਆਦਾ ਹੁੰਦੀ ਆ। ਉਹ ਮਤਲਬ ਕਿ ਉਹ ਵੀ ਕਾਨੂੰਨ ਦੇ ਅੰਦਰ ਹੈ ਨਹੀਂਗਾ ਕਿ ਤੁਸੀਂ ਕਿਸੇ ਦੇ ਸਰੀਰ ਨਾਲ ਇੰਨੀ ਰੇਡੀਏਸ਼ਨ ਕਦੋਂ ਚੈੱਕ ਕਰਨ ਵਾਸਤੇ। ਉਹ ਦੂਰੋਂ ਹੀ ਮਤਲਬ ਕਿ ਜਦੋਂ ਸਾਰੇ ਦਾ ਸਾਰਾ ਟਰੱਕ ਲੰਘਦਾ, ਰੇਡੀਏਸ਼ਨ ਇੰਨੀ ਹੁੰਦੀ। ਆਪਾਂ ਐਕਸਰੇ ਕਰਾਉਣ ਜਾਂਦੇ ਭਾਜੀ, ਆਪਾਂ ਨੂੰ ਦੂਜੇ ਬੰਦੇ ਨੂੰ ਬਾਹਰ ਕੱਢ ਦਿੰਦੇ ਆ ਵੀ ਐਕਸਰੇ ਵਾਲੇ ਬੰਦੇ ਦਾ ਤਾਂ ਐਕਸਰੇ ਹੋਣਾ, ਦੂਜੇ ਨੂੰ ਰੇਡੀਏਸ਼ਨ ਹੈ ਇਹਦੇ ਦਾ ਆ ਜਾਵੇ। ਦੇਖ ਲਓ, ਇਹ ਏਦਾਂ ਦਾ ਕੰਮ ਹੋ ਰਿਹਾ। ਦੂਰੋਂ ਦੇਖ ਕੇ ਰੇਡੀਏਸ਼ਨ ਹੋ ਰਹੀ ਆ, ਸਾਰਾ ਕੁਝ ਆ। ਬਾਕੀ ਭਾਜੀ ਦੇਖੋ, ਜਿਸकी ਲਾਠੀ ਉਸकी ਬੈਂਸ ਜੀ, ਕੌਣ ਪੁੱਛਦਾ ਇਹਨਾਂ ਗੱਲਾਂ ਨੂੰ ਜੀ। ਚਲੋ ਥੈਂਕ ਯੂ। ਹਾਂਜੀ, ਥੈਂਕ ਯੂ ਬਲਰਾਜ ਜੀ। ਬਿਲਕੁਲ ਇਹ ਆ ਵੀ ਹੁਣ ਮਾਹੌਲ ਏਦਾਂ ਦਾ ਬਣਿਆ ਪਿਆ, ਇਹਦੇ ਵਿੱਚੋਂ ਤੁਹਾਨੂੰ ਗੁਜ਼ਰਨਾ ਹੀ ਪੈਣਾ ਆ। ਸੋ ਡਾਕੂਮੈਂਟੇਸ਼ਨ, ਉਹ ਸਾਰੀਆਂ ਚੀਜ਼ਾਂ ਤੁਹਾਨੂੰ ਰੱਖਣੀਆਂ ਪੈਣੀਆਂ, ਬਟ ਐਕਸਰਸਾਈਜ਼ ਯੂਰ ਰਾਈਟਸ ਟੂ, ਵੀ ਜਿਹੜੇ ਤੁਹਾਡੇ ਹੱਕ ਹੈਗੇ ਆ ਉਹਨਾਂ ਦੀ ਜਿਹੜੀ ਆ ਉਹਦੇ ਨਾਲ ਜਿਹੜਾ ਤੁਸੀਂ ਚੱਲੋ। ਤਾਂ ਹੀ ਆਪਾਂ ਦੇਖਦੇ ਹਾਂ ਬਾਅਦ ਦੇ ਵਿੱਚ ਲੋਕ ਫਿਰ ਸਿਵਲ ਰਾਈਟਸ ਦੇ ਉਲੰਘਣਾ ਦੇ ਅਕਸਰ ਇਹਨਾਂ ਮੁਲਕਾਂ ਦੇ ਵਿੱਚ ਕੇਸ ਜਿਹੜੇ ਉਹ ਕਰ ਦਿੰਦੇ ਆ, ਜਿੱਤਦੇ ਵੀ ਆ ਜਦੋਂ ਉਹਨਾਂ ਦੇ ਨਾਲ ਧੱਕਾ ਹੋਇਆ ਹੁੰਦਾ। ਐਕਸਰਸਾਈਜ਼ ਯੂਰ ਰਾਈਟਸ ਟੂ, ਵੀ ਜਿਹੜੇ ਤੁਹਾਡੇ ਹੱਕ ਆ ਉਹਨਾਂ ਨੂੰ ਵੀ ਜਿਹੜਾ ਤੁਸੀਂ ਨਾਲ ਦੇ ਨਾਲ ਦੇਖੋ। ਅਮਰੀਕਨ ਹੋਣ ਦਾ ਇਹੀ ਮਤਲਬ ਜਿਹੜਾ ਉਹ ਹੁੰਦਾ ਆ। ਅਜੀਤ ਸਿੰਘ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਦੱਸਣਾ ਇੱਕ, ਮੈਂ ਹੈਗਾ ਸੈਕਰਾਮੈਂਟੋ ਤੋਂ ਲੋਕਲ ਹੀ ਆ। ਤੇ ਮੇਰੇ ਜਿੱਦਾਂ ਕਜ਼ਨ ਬ੍ਰਦਰ ਰਹਿੰਦੇ ਆਪਣੇ ਅਡਿਆਨਾ, ਤੇ ਉਹ 2-3 ਮੁੰਡਿਆਂ ਨੇ ਤਾਂ ਤਕਰੀਬਨ ਵਰਕ ਪਰਮਿਟ ਵਾਲਿਆਂ ਨੇ ਟਰੱਕ ਛੱਡ ਦਿੱਤੇ ਕਿ ਅੱਜ ਜਿੱਦਾਂ ਰੌਲਾ ਵਾ ਜ਼ਿਆਦਾ ਪੈਂਦਾ ਕਿ ਚੈਕਿੰਗ ਹੁੰਦੀ ਆ। ਪਰ ਇੱਕ ਸਾਡਾ ਮਾਮੇ ਦਾ ਮੁੰਡਾ ਵਾ, ਉਹਨੇ ਉਹਦੇ ਕੋਲ ਆਪਦਾ ਟਰੱਕ ਸੀਗਾ, ਉਹ ਉੱਧਰ ਲੋਕਲ ਚੱਲਣ ਲੱਗ ਪਿਆ ਵੀ ਚਲੋ ਅਡਿਆਨਾ ਤੋਂ ਲੋਕਲ ਚੱਲਦੇ ਆ ਜਾਂ ਇੱਧਰ ਨਿਊਯਾਰਕ ਵੱਲ।
ਉਹਨੂੰ ਭਾਜੀ ਅੱਜ 2 ਹਫ਼ਤਿਆਂ ਦੇ ਲਾਗੇ ਹੋ ਚੱਲਿਆ। ਉਹਨੂੰ ਡਿਟੇਨ ਕੀਤਾ ਆਈਸ ਵਾਲਿਆਂ ਨੇ ਟਰੱਕ ਸਟਾਪ ਤੇ, ਜਿੱਦਾਂ ਨਿਊਯਾਰਕ ਵਾਲੀ ਸਾਈਡ ਸੀਗਾ। ਉਹ ਇੱਕ ਲੋਡ ਲਾ ਕੇ ਰਾਤ ਨੂੰ ਟਰੱਕ ਸਟਾਪ ਤੇ ਸੁੱਤਾ। ਸਵੇਰ ਨੂੰ ਜਦੋਂ ਨਹਾ ਕੇ ਟਰੱਕ ਸਟਾਰਟ ਕਰਕੇ ਟਰੱਕ ਵਿੱਚ ਬੈਠਾ ਸੀ, ਤੇ ਆਈਸ ਦੀਆਂ ਗੱਡੀਆਂ ਨੇ ਟਰੱਕ ਸਟਾਪ ਦੇ ਅੰਦਰ ਆਣ ਕੇ ਉਹਨੂੰ ਪੁੱਛਿਆ ਕਿ ਸਟੇਟਸ ਕੀ ਆ। ਪਹਿਲਾਂ ਉਹਦਾ ਰੈਕਟ ਚੈੱਕ ਕੀਤਾ, ਰੈਕਟ ਸਹੀ ਸੀਗਾ, ਓਕੇ ਹੈਗਾ। ਬਾਅਦ ਚ ਉਹਨੂੰ ਸਟੇਟਸ ਪੁੱਛਿਆ ਤੇ ਉਹ ਵਰਕ ਪਰਮਿਟ ਸੀਗਾ। ਤੇ ਅੱਜ 2 ਹਫ਼ਤੇ ਹੋ ਗਏ ਉਹਨੂੰ ਡਿਟੇਨ ਕੀਤਾ ਹੋਇਆ ਵਾ, ਤੇ 15 ਤਰੀਕ ਸ਼ਾਇਦ ਕਹਿ ਰਿਹਾ ਕਿ ਉਹਨੂੰ ਕੋਈ ਦਿੱਤੀ ਆ, ਉਦੋਂ ਕੋਈ ਸੁਣਵਾਈ ਹੋ ਸਕਦੀ ਆ, ਆਉਣ ਵਾਲੀ 15 ਤਰੀਕ। ਇਦਾਂ ਹੋ ਰਿਹਾ। ਪਹਿਲਾਂ ਲੋਕੀ ਕਹਿ ਰਹੇ ਆ ਕਿ ਨਹੀਂ ਇਹ ਡਰਾਈ ਜਾਂਦੇ, ਪਰ ਜਦੋਂ ਆਪਣੇ ਬੰਦਿਆਂ ਨਾਲ ਕਿਸੇ ਨਾਲ ਹੁੰਦਾ, ਫਿਰ ਬੰਦਾ ਸੋਚਦਾ ਵੀ ਗਾਂਹ ਵੀ ਦੱਸਣਾ ਚਾਹੀਦਾ ਵੀ ਇਦਾਂ ਹੋ ਰਹੀ ਆ। ਬਹੁਤ ਘੱਟ ਪਤਾ ਲੱਗਦਾ। ਇੰਡੀਆ ਵੀ ਬਹੁਤ ਬੰਦੇ ਜਾ ਰਹੇ ਆ, ਜਿੱਦਾਂ ਪਹਿਲਾਂ ਨਿਊਜ਼ 'ਚ ਜ਼ਿਆਦਾ ਆਉਂਦਾ ਸੀਗਾ ਕਿ ਇੰਨੇ ਜਹਾਜ਼ ਹੁਣ ਚੁੱਪ ਚਪੀਤੇ ਜਾ ਰਹੇ ਆ, ਬਿਲਕੁਲ ਹੁਣ ਘੱਲੀ ਜਾ ਹੁਣ ਰਹੇ ਇਦਾਂ ਜਾ ਰਿਹਾ। ਜਿਹੜੀਆਂ 2 ਖਬਰਾਂ ਆਈਆਂ, ਬਿਸ਼ਨੋਈ ਤੇ ਬ੍ਰਦਰ ਵਰੀ ਆਈ, ਉਹ ਦੱਸਤਾ ਕਿ ਇੰਨੇ ਬੰਦੇ ਗਏ ਇਸ ਜਹਾਜ਼ 'ਚ। ਪਰ ਜਿਹੜੇ ਉਦਾਂ ਜਾਂਦੇ ਪਏ ਆ, ਇੱਕ ਮੁੰਡੇ ਦੀ ਕੱਲ ਖਬਰ ਸੁਣਦੇ, ਉਹ ਕਹਿੰਦਾ ਉਹ 'ਚ ਮੈਂ ਗਿਆ ਵਾਂ, ਮੇਰੇ ਨਾਲ 150 ਬੰਦਾ ਸੀਗਾ। ਸੋ ਰੋਜ਼ ਹੀ ਜਹਾਜ਼ ਜਾ ਰਹੇ ਆ, ਹਰ ਹਫ਼ਤੇ ਹੀ ਇਦਾਂ ਜਿਹੜਾ ਲੰਘ ਰਹੇ ਆ। ਹਰ ਹਫ਼ਤੇ ਜਾ ਰਹੇ ਆ। ਉਹ ਨਾ ਆਪਣੀ ਇੰਡੀਅਨ ਗਵਰਨਮੈਂਟ ਕੋਈ ਡਾਟਾ ਦੇ ਰਹੀ ਆ, ਨਾ ਇੱਧਰੋਂ ਹੀ ਇਹ ਕੋਈ ਦੱਸ ਰਹੇ ਆ ਕਿ ਅਸੀਂ ਕਿੰਨੇ ਬੰਦੇ ਭੇਜਦੇ ਆ। ਫੜਦੇ ਹੈ। ਉਹ ਮੁੰਡਾ ਜਿੱਦਾਂ ਸੇਫ ਲੰਘਿਆ ਹੋਇਆ ਸੀਗਾ, ਕੇਸ ਉਹਦਾ ਅਸਾਲਮ ਦਾ ਲੱਗਾ ਹੋਇਆ ਸੀ, ਪਰ ਉਹ ਡਿਟੇਨ ਕਰਕੇ ਲੈ ਗਏ। ਬੌਂਡ ਨਹੀਂ ਮਿਲਿਆ ਅਜੇ ਤਾਈਂ ਉਹਨੂੰ? ਨਹੀਂ, ਬੌਂਡ ਨਹੀਂ। ਹੋਰ ਕਹਿ ਰਿਹਾ ਕਿ ਜਿਹੜੇ ਕੈਂਪ 'ਚ ਉਹ ਆ, ਉੱਥੇ ਬੌਂਡ ਪਾ ਕੇ ਛੱਡਦੇ ਆ। ਪਰ ਉਹਨੂੰ ਪਹਿਲਾਂ ਉਹਨੂੰ ਇਹ ਕਿਹਾ ਕਿ ਤੈਨੂੰ ਇੰਡੀਆ ਭੇਜਣਾ ਵਾ, ਉਹਨੇ ਮਨਾ ਕੀਤਾ ਕਿ ਨਹੀਂ ਮੈਂ ਨਹੀਂ ਜਾਣਾ ਹੈਗਾ ਇੰਡੀਆ। ਬਾਅਦ 'ਚ ਉਹਨਾਂ ਨੇ ਆਫਰ ਕੀਤੀ। ਠੀਕ ਹੈ, ਚਲੋ ਦੇਖਦੇ ਆ ਜੀ। ਹੁਣ ਅਪਡੇਟ ਦੱਸ ਦਿਓ ਜਦੋਂ ਵੀ 15 ਤਰੀਕ ਆ। ਹਾਂਜੀ 15 ਤਰੀਕ ਆ, ਉਸ ਤੋਂ ਬਾਅਦ ਦੱਸ ਦੇ, ਮੈਂ ਕਾਲ ਕਰੂੰਗਾ ਭਾਜੀ। ਠੀਕ ਹੈ ਵੀਰੇ, ਥੈਂਕ ਯੂ। ਸੋ ਆਪਾਂ ਕੱਲ ਖਬਰ ਵੀ ਕੀਤੀ ਸੀ। ਹੁਣ ਤਾਂ ਇਹਨਾਂ ਨੇ 6 ਜਹਾਜ਼ ਜਿਹੜੇ ਆਪਣੇ ਖਰੀਦਣ ਜਾ ਰਹੇ ਆ, ਹੋਮਲੈਂਡ ਸਿਕਿਉਰਿਟੀ ਵਾਲੇ, ਜਿਹੜੇ ਸਪੈਸ਼ਲ ਕਹਿੰਦੇ ਡਿਪੋਰਟੇਸ਼ਨ ਲਈ ਵਰਤਨੇ ਹੈਗੇ। ਜੀ ਜੀ ਬਿਲਕੁਲ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾਲ ਚੱਲ ਰਹੀਆਂ। ਅੱਛਾ ਹਰਜੋਤ ਸਿੰਘ ਜੀ, ਇੱਕ ਹੋਰ ਅਹਿਮ ਖਬਰ ਉੱਤੇ ਨਜ਼ਰ ਮਾਰ ਦਈਏ, ਜਿਹੜੀ ਟਰੱਕਰਸ ਦੇ ਨਾਲ ਜੁੜੀ ਹੋਈ ਆ। ਇਹ ਬੜੀ ਮੰਦਭਾਗੀ ਘਟਨਾ ਜਿਹੜੀ ਵਾਪਰੀ ਸੀ। ਇੱਕ ਜਿਹੜਾ ਟਰੱਕਰ ਹੈ, ਉਸ ਦੀ ਜਿਹੜੀ ਪਹਿਲੀ ਵਾਈਫ ਜਿਹੜੀ ਆ, ਉਹਨੇ ਆਪਣੇ ਲਵਰ ਦੇ ਨਾਲ, ਜਾਂ ਕਹਿ ਲਓ ਵੀ ਜੋ ਵੀ ਉਸ ਦੇ ਨਾਲ ਸੀ, ਉਹ ਮਿਲ ਕੇ ਇੱਕ ਲਵ ਟ੍ਰਾਇੰਗਲ ਹੋ ਸਕਦਾ ਵੀ ਇਹਦੇ ਵਿੱਚ ਐਂਗਲ ਹੋਵੇ। ਉਹ ਜਨਾਨੀ ਨੇ ਇੱਕ ਹੋਰ ਬੰਦੇ ਦੇ ਨਾਲ ਮਿਲ ਕੇ ਆਪਣੇ ਜਿਹੜੇ ਘਰ ਵਾਲੇ ਦਾ ਕਤਲ ਜਿਹੜਾ ਉਹ ਕਰ ਦਿੱਤਾ ਸੀ। ਉਸ ਮਾਮਲੇ ਦੇ ਵਿੱਚ ਇਸ ਬੀਬੀ ਦੀ ਹੁਣੇ ਗ੍ਰਿਫਤਾਰੀ ਜਿਹੜੀ ਉਹ ਹੋਈ ਹੈਗੀ ਆ। ਸੋ ਜਸਪਿੰਦਰ ਸਿੰਘ ਸੀਗਾ ਉਸ ਬੰਦੇ ਦਾ ਨਾਂ। ਉਹ I-80 ਦੇ ਡੈਲੀ ਟੂਲੀ ਕਾਉਂਟੀ ਜਿਹੜੀ ਪੈਂਦੀ ਆ ਯੂਟਾ ਦੇ ਵਿੱਚ, ਉਸ ਦੀ ਸਲੀਪਰ ਕੈਬ ਦੇ ਵਿੱਚ ਮ੍ਰਿਤ ਪਾਇਆ ਗਿਆ ਸੀਗਾ ਸਤੰਬਰ 26, 2024 ਦੇ ਵਿੱਚ। ਉਸ ਨੂੰ ਜਿਹੜਾ ਲੋਕੇਟ ਕੀਤਾ ਗਿਆ ਸੀ ਉਸਦੇ ਕੋ-ਵਰਕਰ ਦੇ ਦੁਆਰਾ। ਜਦ ਦੇਖਿਆ ਵੀ GPS ਉਸਦਾ ਚੱਲ ਨਹੀਂ ਰਿਹਾ, ਤੇ ਉਹਨਾਂ ਨੇ ਸਾਥੀ ਜਿਹੜੀ ਵੀ ਕੰਪਨੀ ਵਾਲੇ ਸੀਗੇ, ਉਹਨਾਂ ਨੇ ਇੱਕ ਹੋਰ ਜਾਣੇ ਨੂੰ ਉੱਥੇ ਘੱਲਿਆ, ਤੇ ਜਦ ਉਹਨੇ ਅੰਦਰ ਜਾ ਕੇ ਦੇਖਿਆ ਤੇ ਉਹ ਤਾਂ ਮਰਿਆ ਜਿਹੜਾ ਉਹ ਪਿਆ ਸੀਗਾ। ਉਹਨੂੰ ਤੁਰੰਤ ਸ਼ੱਕ ਹੋਇਆ ਵੀ ਇਸ ਦੇ ਵਿੱਚ ਕੁਛ ਨਾ ਕੁਛ ਫਾਊਲ ਪਲੇ ਆ, ਤੇ ਵੀ ਜਸਪਿੰਦਰ ਇਦਾਂ ਕਿੱਦਾਂ ਜਿਹੜਾ ਉਹ ਮਰ ਸਕਦਾ ਆ। ਸਟੇਟ ਬਿਊਰੋ ਆਫ ਇਨਵੈਸਟੀਗੇਸ਼ਨ ਆ, ਉਹਨਾਂ ਨੇ ਇਨਵੈਸਟੀਗੇਸ਼ਨ ਜਿਹੜੀ ਉਹ ਕੀਤੀ। ਅਜੇ ਤੱਕ ਜਿਹੜੀ ਮੁੱਢਲੀ ਜਾਂਚ ਆ ਉਹਦੇ ਬਾਰੇ ਜਿਹੜਾ ਉਹ ਨਹੀਂ ਦੱਸਿਆ। ਉਸ ਤੋਂ ਬਾਅਦ ਦੇ ਵਿੱਚ ਇੱਕ ਜਸਵਿੰਦਰ ਸਿੰਘ ਢਿੱਲੋਂ ਨਾਂ ਦਾ ਬੰਦਾ, 46 ਸਾਲ ਦਾ, ਰਿਜਵਿਲ ਵਾਸ਼ਿੰਗਟਨ ਦਾ ਜਿਹੜਾ ਰਹਿਣ ਵਾਲਾ ਸੀ, ਉਸ ਨੂੰ ਐਗਰੇਵੇਟਿਡ ਮਰਡਰ ਤੇ ਐਗਰੇਵੇਟਿਡ ਕਿਡਨੈਪਿੰਗ, ਫਰਸਟ ਡਿਗਰੀ ਫੈਲਨੀਜ਼ ਦੇ ਵਿੱਚ ਚਾਰਜ ਜਿਹੜਾ ਉਹ ਕੀਤਾ ਗਿਆ ਸੀਗਾ। ਸੋ ਇਹ ਜਿਹੜੇ ਚਾਰਜਿੰਗ ਡਾਕੂਮੈਂਟ ਆ, ਉਹ ਦੱਸਦੇ ਆ ਵੀ ਜਿਹੜਾ ਜਸਪਿੰਦਰ ਸਿੰਘ ਆ, ਜਿਸ ਦੀ ਮੌਤ ਹੋਈ ਆ, ਵੀ ਉਸਦੀ ਢਿੱਡ ਭਰ ਲਾਸ਼ ਜਿਹੜੀ ਉਹ ਪਈ ਹੋਈ ਸੀ। ਹੱਥ ਉਹਦੇ ਜ਼ਿਪ ਟਾਈ ਦੇ ਨਾਲ ਬੰਨੇ ਹੋਏ ਸੀਗੇ। ਧੌਣ ਦੇ ਨਜ਼ਦੀਕ ਲੈਸਰੇਸ਼ਨ ਸੀਗੀਆਂ, ਵੀ ਜਿੱਦਾਂ ਗਲਾ ਘੁੱਟਿਆ ਹੋਵੇ, ਤੇ ਬਲੱਡ ਸਟੇਨ ਉਹਦੀ ਬਾਡੀ ਦੇ ਉੱਤੇ ਸੀਗੇ, ਤੇ ਬੈੱਡ ਤੇ ਪਿੱਲੋ ਦੇ ਉੱਤੇ, ਤੇ ਆਲੇ ਦੁਆਲੇ ਵੀ ਖੂਨ ਜਿਹੜਾ ਉਹ ਖਿਲ ਰਿਹਾ ਪਿਆ ਸੀਗਾ। ਇਹ ਯਾਦ ਹੋਣਾ ਹਰਜੋਤ ਸਿੰਘ ਜੀ, ਆਪਾਂ ਖਬਰ ਵੀ ਸ਼ੇਅਰ ਕੀਤੀ ਸੀ ਵੀ ਮਰਸੀਡੀਜ਼ ਦੇ ਨਾਲ ਇਸ ਜਿਹੜੇ ਟਰੱਕਰ ਦੀ ਇਹਨਾਂ ਨੇ ਪਿੱਛਾ ਕੀਤਾ। ਕਈ 100 ਮੀਲ ਜਿਹੜਾ ਪਿੱਛਾ ਕਰਨ ਤੋਂ ਬਾਅਦ ਚ ਯੂਟਾ ਦੇ ਵਿੱਚ ਜਦ ਇਹ ਅਲੱਗ ਥਲੱਗ ਕੱਲਾ ਜਿਹਾ ਕਿਤੇ ਹੋਇਆ, ਗੈਸ ਸਟੇਸ਼ਨ ਦੇ ਨਜ਼ਦੀਕ, ਕਹਿੰਦੇ ਵੀ ਜਦੋਂ ਰੁਕਿਆ ਸੀਗਾ, ਤੇ ਫਿਰ ਪਤਾ ਲੱਗਾ ਵੀ ਇਹਨਾਂ ਨੇ ਉਸ ਨੂੰ ਇਦਾਂ ਕਿਡਨੈਪ ਕਰਕੇ ਬਾਅਦ ਚ ਮਾਰ ਦਿੱਤਾ। ਤੇ ਕਹਿੰਦੇ ਵੀ ਇਹ ਪਤਾ ਲੱਗ ਗਿਆ ਸੀਗਾ ਵੀ ਜਿਹੜੀ ਮਰਸੀਡੀਜ਼ ਆ, ਉਹ ਜਸਵਿੰਦਰ ਢਿੱਲੋਂ ਜਿਹਨੇ ਕਤਲ ਕੀਤਾ, ਜਿਸ ਦੇ ਉੱਤੇ ਕਤਲ ਦੇ ਜਿਹੜੇ ਦੋਸ਼ ਆ, ਵੀ ਉਹਨੂੰ ਜਿਹੜਾ ਆ ਉਹਦੀ ਹੀ ਉਹ ਜਿਹੜੀ ਗੱਡੀ ਸੀਗੀ। ਹੁਣ ਉਹਦੇ ਮਾਮਲੇ 'ਚ ਉਹਦੀ ਜਿਹੜੀ ਐਕਸ ਵਾਈਫ ਹੈਗੀ ਆ, ਜਤਿੰਦਰ ਕੌਰ ਪੁਰੇਵਾਲ, 47 ਸਾਲ ਦੀ,
ਉਸ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਆ। ਨਵੰਬਰ 20 ਨੂੰ ਕੈਲੀਫੋਰਨੀਆ ਤੋਂ ਗ੍ਰਿਫਤਾਰ ਕੀਤੀ ਸੀ ਇਹ, ਤੇ ਹੁਣ ਇਹਨੂੰ ਯੂਟਾ ਦੇ ਵਿੱਚ ਇਸ ਦੀ ਹਵਾਲਗੀ ਦੇ ਦਿੱਤੀ ਗਈ ਆ ਤੇ ਟੂਲੀ ਕਾਉਂਟੀ ਜੇਲ੍ਹ ਦੇ ਵਿੱਚ ਇਸ ਟਾਈਮ ਉੱਥੇ ਹੈਗੀ ਆ। ਸੋ ਹਰਜੋਤ ਸਿੰਘ ਜੀ, ਇਹ ਜਿਹੜੀ ਕਰਤੂਤ ਆ, ਇਸ 2 ਜਾਣਿਆਂ ਨੇ ਮਿਲ ਕੇ ਇੱਕ ਬੰਦੇ ਨੂੰ ਜਿਹੜਾ ਉਹ ਉਹਨਾਂ ਨੇ ਮਾਰ ਦਿੱਤਾ। ਇਹ ਵੀ ਹੁਣ ਮਰਡਰ ਸਸਪੈਕਟ ਹੈਗੀ ਆ ਜਤਿੰਦਰ ਪੁਰੇਵਾਲ, ਤੇ ਹੁਣੇ ਇਹਨੇ ਅਦਾਲਤ ਦੇ ਵਿੱਚ ਅਦਾਲਤ ਮੋਹਰੇ ਜਿਹੜੀ ਉਹ ਵਰਚੁਅਲੀ ਜਿਹੜੀ ਪੇਸ਼ ਹੋਈ ਸੀਗੀ। ਸੋ ਇਸ ਨੇ ਤੇ ਨਾਲ ਇਸ ਦੇ ਜਿਹੜਾ ਕਹਿ ਲਓ ਵੀ ਜਿਹੜਾ ਬੰਦਾ ਸੀਗਾ ਜਸਵਿੰਦਰ, ਕਿਉਂਕਿ ਨਾਂ ਸਾਰਿਆਂ ਦੇ ਜੱਜੇ ਤੋਂ ਆ, ਸਾਰਿਆਂ ਦੇ ਨਾਂ ਇੱਕੋ ਜਿਹੇ ਮਿਲਦੇ ਜੁਲਦੇ ਆ। ਜਸਵਿੰਦਰ ਦਾ ਕਤਲ ਹੋਇਆ, ਜਸਵਿੰਦਰ ਢਿੱਲੋਂ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਤੇ ਜਤਿੰਦਰ ਕੌਰ ਪੁਰੇਵਾਲ ਨੂੰ ਹੁਣ ਜਿਹੜਾ ਆ ਉਹਨਾਂ ਨੇ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਹੈ ਤੇ ਅੰਦਰ ਜਿਹੜਾ ਉਹ ਕੀਤਾ ਆ ਜਸਵਿੰਦਰ ਸਿੰਘ ਦੇ ਜਿਹੜੇ ਕਤਲ ਦੇ ਜਿਹੜੇ ਉਹ ਮਾਮਲੇ ਦੇ ਵਿੱਚ। ਤੁਸੀਂ ਇਹ ਦੇਖੋ ਹਰਜੋਤ ਸਿੰਘ ਜੀ ਵੀ ਚੱਲ ਜਿਹੜਾ ਉਹ ਕੀ ਰਿਹਾ, ਚਲੋ ਇਹ ਵਨ ਆਫ ਦਾ ਕੇਸ ਆਪਾਂ ਇਹ ਮੰਨਦੇ ਆ। ਹੁਣੇ ਆਪਾਂ ਪੰਜਾਬ ਦੇ ਵਿੱਚ ਵੀ ਉਹੀ ਤਾਂ ਦੇਖਿਆ ਸੀ, ਉਹ ਵਿਆਹੇ ਕੁੜੀ ਨੇ ਮੁੰਡੇ ਦੇ ਨਾਲ ਕੀ ਕੀਤਾ, ਮਿਲ ਕੇ ਇੱਕ ਜਾਣੇ ਨੂੰ ਮਾਰ ਦਿੱਤਾ। ਵੀ ਕਿਹੜੇ ਪਾਸੇ ਨੂੰ ਦੁਨੀਆ ਜਿਹੜੀ ਆ ਉਹ ਆਵਾ ਉਤਰਨ ਵਾਲੇ ਪਾਸੇ ਨੂੰ ਕੰਮ ਜਿਹੜਾ ਉਹ ਤੁਰਿਆ ਪਿਆ ਆ। ਸੋ ਭਾਈ ਪਰਿਵਾਰਾਂ ਦਾ, ਫੈਮਿਲੀਜ਼ ਦਾ ਜਿਹੜਾ ਉਹ ਧਿਆਨ ਰੱਖਿਆ ਕਰੋ ਵੀ ਕੀ ਕੁਛ ਜਿਹੜਾ ਉਹ ਨਾਲ ਚੱਲ ਰਿਹਾ, ਕਿਹਦੇ ਮਨ 'ਚ ਕੀ ਹੋ ਰਿਹਾ ਆ, ਉਹ ਤਾਂ ਆਪਾਂ ਚਲੋ ਨਹੀਂ ਕਹਿ ਸਕਦੇ, ਪਰ ਬੰਦਾ ਸਤਰਕ ਰਹਿਣਾ ਚਾਹੀਦਾ, ਅਲਰਟ ਰਹਿਣਾ ਚਾਹੀਦਾ। ਅੱਜ ਕੱਲ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਹੋਣ ਲੱਗ ਪਈਆਂ ਨੇ। ਜੀ ਬਿਲਕੁਲ ਜੀ, ਤੇ ਆਪਾਂ ਹਰਜੋਤ ਸਿੰਘ ਜੀ ਕਾਲਰਸ ਵੱਲ ਨੂੰ ਵੀ ਜਿਹੜਾ ਉਹ ਵਧਦੇ ਆ। ਆਪਣੇ ਨਾਲ ਅਗਲੇ ਕਾਲਰ ਜੁੜੇ ਹੋਏ ਨੇ ਸਤਵਿੰਦਰ ਜੀ। ਹਾਂਜੀ ਸਤਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ, ਦੋਵਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਭਾਜੀ ਇੱਕ ਤੇ ਮੈਂ ਪੁੱਛਣਾ ਸੀਗਾ ਵੀ ਇੱਕ ਵੀਰ ਨੇ ਦੱਸਿਆ ਵੀ ਜਿੱਦਾਂ ਬਾਰਡਰ ਏਰੀਆ ਤੇ ਸਿਟੀਜ਼ਨ ਪਾਸਪੋਰਟ ਚਾਹੀਦਾ ਹਨਾ, ਕਿ ਪਾਸਪੋਰਟ ਰੱਖਣਾ ਜ਼ਰੂਰੀ ਆ। ਜਿੱਦਾਂ ਰੀਅਲ ਆਈਡੀ ਜਿਹੜੀ ਆ, ਜਦੋਂ ਮੈਂ ਰੀਅਲ ਆਈਡੀ ਬਣਾਈ ਸੀਗੀ ਤੇ ਉਹਨਾਂ ਨੇ ਪਾਸਵਰਡ ਵਗੈਰਾ ਇਨਫੋਰਮੇਸ਼ਨ ਏਦਾਂ ਦੀ ਲਈ ਹਨਾ। ਮੇਰੇ ਕੋਲ ਟਵਿਕ ਕਾਰਡ ਵੀ ਹੈਗਾ, ਟਵਿਕ ਕਾਰਡ ਜਿਹੜਾ ਉਹ ਕੋਰਟਾਂ ਦੇ ਚੱਲਦਾ, ਉਹ ਵੀ ਫੈਡਰਲ ਗਵਰਨਮੈਂਟ ਦਾ ਯਕੀਨ ਕਾਰਡ ਤੇ ਸਿਟੀਜ਼ਨ ਹੋਵੇ ਤਾਂ ਹੀ ਬਣਦਾ ਹਨਾ। ਇੱਕ ਤੇ ਵੀ ਜੇ ਤੁਹਾਡੇ ਕੋਲ ਰੀਅਲ ਆਈਡੀ ਆ, ਟਵਿਕ ਕਾਰਡ ਆ, ਪਾਸਪੋਰਟ ਰੱਖਣ ਦੀ ਲੋੜ ਆ ਤਾਂ ਵੀ ਜਾਂ ਨਹੀਂ, ਕਿਉਂਕਿ ਮੈਂ ਅਜੇ ਟਰੱਕ ਤੇ ਨਹੀਂ ਹੈਗਾ, ਮੈਂ ਚਲਾਉਣਾ ਟਰੱਕ, ਪਿਛਲੇ 2-3 ਮਹੀਨੇ ਤੋਂ ਮੈਂ ਨਹੀਂ ਹੈਗਾ। ਤੇ ਦੂਜੀ ਗੱਲ ਭਾਜੀ, ਜਿਹੜੀ ਤੁਸੀਂ ਆਮ ਹੀ ਤੁਹਾਡਾ ਹਰ ਵਾਰ ਪ੍ਰੋਗਰਾਮ ਸੁਣੀਦਾ, ਪਹਿਲਾਂ ਤੁਹਾਡਾ ਥੈਂਕ ਯੂ, ਤੁਸੀਂ ਬਹੁਤ ਵਧੀਆ ਜਾਣਕਾਰੀ ਦਿੰਦੇ ਆ ਤੇ ਐਵਰੀ ਡੇ ਐਵਰੀ ਵੀਕ ਤੁਹਾਡਾ ਆ ਵੀ ਪ੍ਰੋਗਰਾਮ ਸੁਣੀਦਾ। ਤੇ ਇੱਕ ਜਿਹੜਾ ਤੁਸੀਂ ਇਹ ਗੱਲ ਕਹਿੰਦੇ ਆ ਵੀ ਜਿਹੜਾ ਜਿੱਦਾਂ ਤੁਹਾਡੇ ਕੈਲੀਫੋਰਨੀਆ ਇੱਧਰ ਜ਼ਿਆਦਾ ਆ ਵੀ ਜਿਹੜਾ ਵਰਕ ਪਰਮਿਟ ਵਾਲਾ ਉਹ ਟਰੱਕ ਨਹੀਂ ਚਲਾ ਸਕਦਾ ਹਨਾ। ਸਾਡੇ ਜਿੱਦਾਂ ਜਰਸੀ ਇੱਧਰ ਇੰਗਲੇ ਏਰੀਆ 'ਚ ਇਹ ਆ ਵੀ ਜਿੰਨਾ ਚਿਰ ਤੁਹਾਡਾ ਵੈਲਿਡ ਆ ਉਹਨਾਂ ਚਿਰ ਤੁਸੀਂ ਚਲਾ ਸਕਦੇ ਹਨਾ, ਪਰ ਉਹਦੇ ਬਾਵਜੂਦ ਵੀ ਉਹ ਜਦੋਂ ਸਟੇਟਸ ਪੁੱਛਦੇ ਨੇ ਤੇ ਉਹ ਬੰਦੇ ਨੂੰ ਡਿਟੇਨ ਕਰ ਲੈਂਦੇ ਨੇ। ਤੇ ਜਿਹੜੇ ਉਹ ਤੁਸੀਂ ਯੂਬਾ ਸਿਟੀ ਦੀ ਗੱਲ ਕੀਤੀ ਆ ਵੀ ਉਹਦੇ ਕੰਪਨੀ ਦੇ ਡਰਾਈਵਰ ਉਹਨਾਂ ਨੇ ਸੱਦੇ ਫੜੇ ਗਏ ਹਨਾ, ਫਿਰ ਬੰਦੇ ਕਿਉਂ ਉਹ ਡਰਾਈਵਿੰਗ ਕਰ ਰਹੇ ਜਦੋਂ ਪਤਾ ਵੀ ਆਪਾਂ ਡਿਟੇਨ ਹੋਣ ਤੋਂ ਤੇ ਬਚੀਏ, ਘੱਟੋ ਘੱਟ ਆਪਾਂ ਆਪਣਾ ਹੋਰ ਕੋਈ ਕੰਮ ਲੱਭ ਲਈਏ ਜਾਂ ਇਸ ਕੰਮ 'ਚ ਨਾ ਪਈਏ। ਕੀ ਮਤਲਬ ਜੇ ਜਿਹੜੇ ਚਲਾ ਰਹੇ ਨੇ ਫਿਰ ਉਹਨਾਂ ਨੂੰ ਕਿਉਂ ਨਹੀਂ ਪਤਾ ਲੱਗ ਰਿਹਾ ਉਹ ਕਿਉਂ ਚਲਾ ਰਹੇ ਨੇ? ਫਿਰ ਉਹ ਬੰਦੇ ਹੁਣ ਜਾਣ ਬੁੱਝ ਕੇ ਫਿਰ ਆਪਾਂ ਆਪਣੇ ਮਤਲਬ ਆ ਜਿਹੜਾ ਡਿਟੇਨ ਕੰਮ ਵਾਲਾ ਕੰਮ ਆ ਇਹ ਹੋ ਰਿਹਾ ਕਿ ਵਾਕਿਆ ਇਹ ਆਲ ਓਵਰ ਹੀ ਨਹੀਂ ਚਲਾ ਸਕਦਾ ਜਾਂ ਮਤਲਬ ਕੱਲੇ ਕੈਲੀਫੋਰਨੀਆ ਜੀ ਆ ਵੀ ਉਹ ਨਹੀਂ ਚਲਾ ਸਕਦਾ ਵਰਕ ਪਰਮਿਟ ਵਾਲਾ? ਇਹਦੇ ਬਾਰੇ ਨਹੀਂ, ਦੇਖੋ ਬਾਕੀ ਸਟੇਟਾਂ ਤਾਂ ਪਹਿਲਾਂ ਫੜਦੇ ਆ, ਓਕਲਾਹੋਮਾ, ਫਲੋਰੀਡਾ, ਕਿੰਨੀਆਂ ਟੈਨਸੀ, ਇਹਨਾਂ ਸਟੇਟਾਂ 'ਚ ਤਾਂ ਪਹਿਲਾਂ ਫੜਦੇ ਸੀ, ਪਰ ਕੈਲੀਫੋਰਨੀਆ ਕਹਿੰਦੇ ਸੀ ਸ਼ਾਇਦ ਵਿਦਿਨ ਕੈਲੀਫੋਰਨੀਆ ਨਹੀਂ। ਪਰ ਹੁਣ ਆ ਸਾਨੂੰ 2 ਤੁਹਾਡੇ ਸਾਹਮਣੇ ਬਾਰਡਰ ਦੇ ਲਾਗੇ ਵਾਲੇ ਤਾਂ ਮਤਲਬ ਉੱਥੇ ਤਾਂ ਹੁਣ ਚੈਕਿੰਗ ਪੂਰੀ ਆ ਨਾ, ਮਤਲਬ ਸੀਵੀਪੀ ਦੇ ਉੱਤੇ। ਜਿਹੜਾ ਤੁਸੀਂ ਇੱਕ ਗੱਲ ਕਰਦੇ ਵੀ ਇਨਲੀਗਲ ਆ, ਜਦੋਂ ਬਾਰਡਰ ਬੰਦਾ ਟੱਪਦਾ ਉਦੋਂ ਤੇ ਹੋਇਆ ਉਹ ਇਨਲੀਗਲ, ਉਹਦੇ ਕੋਲ ਕੋਈ ਇੱਥੇ ਦਾ ਪੇਪਰ ਨਹੀਂ ਹੈਗਾ। ਜਦੋਂ ਕੋਰਟ 'ਚ ਕੇਸ, ਜਿੰਨਾ ਕਿ ਮੈਨੂੰ ਸਮਝ ਆ ਵੀ ਇੱਥੇ ਦਾ ਲਾ ਇਹ ਆ ਵੀ ਜਦੋਂ ਤੁਹਾਡਾ ਕੋਰਟ 'ਚ ਕੇਸ ਚੱਲ ਜਾਂਦਾ ਆ ਫਿਰ ਜੱਜ ਤੁਹਾਨੂੰ ਡੈਪੋਟੇਸ਼ਨ ਲਾਊਗਾ ਤੇ ਤੁਸੀਂ ਟਾਈਮ ਦਊਗਾ ਵੀ ਕੰਟਰੀ ਆਊਟ ਕਰ ਜਾ, ਉਹ ਕਰਨੀ ਪਏਗੀ ਹਨਾ। ਜਦੋਂ ਤੁਹਾਨੂੰ ਵਰਕ ਪਰਮਿਟ ਵੀ ਗਵਰਨਮੈਂਟ ਨੇ ਦਿੱਤਾ, ਸੋਰਸ ਸਿਕਿਉਰਿਟੀ ਵਗੈਰਾ ਸਾਰਾ ਕੁਝ ਗਵਰਨਮੈਂਟ ਨੇ ਦਿੱਤਾ, ਫਿਰ ਉਹ ਬੰਦੇ ਇਨਲੀਗਲ ਕਿੱਦਾਂ ਹੋ ਗਏ? ਇਹ ਐਡਮਿਨਿਸਟ੍ਰੇਸ਼ਨ ਭਾਜੀ ਉਹ ਜਿਹੜੀ ਸੈਕਟਰੀ ਆਫ ਸਟੇਟ ਆ ਨਾ ਕ੍ਰਿਸਟੀ ਨੋਇਮ, ਉਹ ਕਹਿੰਦੀ ਜਿਹੜਾ ਵੀ ਬੰਦਾ ਬਾਰਡਰ ਕ੍ਰਾਸ ਕਰਕੇ ਆਇਆ ਚਾਹੇ ਵਰਕ ਪਰਮਿਟ ਮਿਲ ਵੀ ਗਿਆ ਉਹਨੂੰ, ਉਹ ਕੱਲਾ ਇਲੀਗਲ ਇਮੀਗ੍ਰੈਂਟ ਨਹੀਂ, ਇਲੀਗਲ ਕ੍ਰਿਮੀਨਲ ਇਮੀਗ੍ਰੈਂਟ ਆ ਉਹ। ਇਹ ਉਹਦੀਆਂ ਸਟੇਟਮੈਂਟ ਆ, ਹਰ ਰੋਜ਼ ਹੀ ਸਟੇਟਮੈਂਟ ਦਿੰਦੀ ਆ ਉਹ ਐਡਮਿਨਿਸਟ੍ਰੇਸ਼ਨ ਦਾ ਸਟਾਂਸ ਆ ਜੀ ਇਸ ਦੇ ਵਿੱਚ, ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਸਕੱਤਰ ਆ ਤੇ ਓਵਨ ਟਰੰਪ ਐਡਮਿਨਿਸਟ੍ਰੇਸ਼ਨ ਓਵਰਆਲ ਹੀ ਉਹ ਕਹਿੰਦੇ ਵੀ ਜੇ ਤੁਸੀਂ ਬਾਰਡਰ ਟੱਪਿਆ ਇਰਰਿਸਪੈਕਟਿਵ ਹੁਣ ਤੁਸੀਂ ਕਿਹੜੀ ਸਥਿਤੀ ਜਾਂ ਜੇ ਤੁਸੀਂ ਮਤਲਬ ਬੇਸਿਕਲੀ ਗ੍ਰੀਨ ਕਾਰਡ ਜਾਂ ਸਿਟੀਜ਼ਨ ਨਹੀਂ ਬਣੇ ਤਾਂ ਉਹ ਤੋਂ ਪਹਿਲਾਂ ਤੁਹਾਨੂੰ ਉਹ ਇੱਕੋ ਹੀ ਕੈਟਾਗਰੀ ਦੇ ਵਿੱਚ ਜਿਹੜਾ ਉਹ ਤੁਹਾਨੂੰ ਦੇਖ ਰਹੇ ਆ।
ਸੋ ਉਹਦੇ ਕਰਕੇ ਸਾਰਾ ਨਜ਼ਰੀਆ ਜਿਹੜਾ ਇਸ ਟਾਈਮ ਬਦਲਿਆ ਹੋਇਆ ਹੈ ਜੀ। ਕਿਉਂਕਿ ਹੁਣ ਅੱਜ ਦੀ ਡੇਟ 'ਚ ਮੈਂ ਖਬਰ ਪੜ੍ਹ ਰਿਹਾ ਸੀ ਵੀ 75,000 ਲੋਕ ਜਿਹੜੇ ਡਿਟੇਨ ਕੀਤੇ ਗਏ ਆ। ਇਹ ਤੋਂ ਵੱਧ ਜਿੱਦਾਂ ਡਿਟੇਨ ਕੀਤੇ ਗਏ ਵੀ ਜਿਹੜੇ 75,000 ਤੇ ਕਿਸੇ ਤਰ੍ਹਾਂ ਦਾ ਵੀ ਕੋਈ ਕ੍ਰਿਮੀਨਲ ਐਕਟੀਵਿਟੀ ਨਹੀਂ, ਕੋਈ ਉਹਨਾਂ ਦੇ ਚਾਰਜ ਨਹੀਂ ਹੈਗਾ ਜਿਹੜੇ ਲੋਕਾਂ ਨੂੰ ਡਿਟੇਨ ਕੀਤਾ ਗਿਆ। ਪਰ ਜਦੋਂ ਕ੍ਰਿਸਟੀ ਨੋਇਮ ਨੂੰ ਪੁੱਛਿਆ ਗਿਆ, ਉਹ ਕਹਿੰਦੀ ਵੀ ਜਿਹੜਾ ਵੀ ਇਲੀਗਲੀ ਕ੍ਰਾਸ ਕਰਕੇ ਆਇਆ ਆ ਉਹ ਕ੍ਰਿਮੀਨਲ ਏਲੀਅਨ ਹੀ ਆ, ਉਹਨਾਂ ਦੇ ਉੱਤੇ ਕ੍ਰਿਮੀਨਲ ਆ, ਅਸੀਂ ਉਹਨੂੰ ਕ੍ਰਿਮੀਨਲ ਹੀ ਸਮਝਦੇ ਆ। ਇਹ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਸੈਕਟਰੀ ਆ ਉਹ ਕਹਿ ਰਹੇ ਜਿਹੜਾ ਬਦਲਤਾ ਆ। ਉਦਾਂ ਤਾਂ ਅਮਰੀਕਾ ਦਾ ਕਾਨੂੰਨ ਤਾਂ ਇਹੀ ਕਹਿੰਦਾ ਵੀ ਤੁਸੀਂ ਆ ਕੇ ਸਾਈਲਮ ਦੀ ਮੰਗ ਜਿਹੜੀ ਉਹ ਕਰ ਸਕਦੇ ਆ, ਵੀ ਸਾਈਲਮ ਤਾਂ ਹੀ ਮਿਲਦਾ ਹੈ ਜੇ ਕੋਈ ਮੰਗ ਕਰੂਗਾ ਤਾਂ, ਉਹ ਚਾਹੇ ਹੁਣ ਉੱਥੇ ਆ ਕੇ ਬਾਰਡਰ ਦੇ ਉੱਤੇ ਉਹ ਆ ਕੇ ਕਰੇ, ਚਾਹੇ ਉਹ ਸੇਫ ਲੰਘ ਕੇ ਆ ਕੇ ਬਾਅਦ ਚ ਕਰੇ। ਸੋ ਤਰੀਕਾ ਇੱਕ ਸੀਗਾ, ਪਰ ਹੁਣ ਉਹਨਾਂ ਨੇ ਕਿਹਾ ਵੀ ਨਹੀਂ, ਸਾਰੇ ਇੱਕੋ ਰੱਸੇ ਜਿਹੜੇ ਉਹਨਾਂ ਨੇ ਬੰਨੇ ਹੋਏ ਹੈਗੇ ਆ। ਇੰਦਰਜੀਤ ਸਿੰਘ। ਹਲੋ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ ਦੇਖੋ, ਬਾਰਡਰ ਤੇ ਨਾ ਪਹਿਲਾਂ ਵੀ ਪੋਸਟਾਂ ਲੱਗਦੀਆਂ ਰਹੀਆਂ, ਜਾਣੀ ਕਿ ਨਾ ਉਹ ਡਿਪੈਂਡ ਕਰਦਾ, ਕਦੀ ਸਖਤੀ ਕਰ ਦਿੰਦੇ, ਕਦੀ ਥੋੜੀ ਘੱਟ ਕਰ ਦਿੰਦੇ। 3-4 ਏਰੀਆ ਸੈਨ ਡਿਏਗੋ ਨੂੰ ਚਲ ਜਾਓ, ਈਸਟ ਨੂੰ ਚਲ ਜਾਓ, ਜਿੱਥੇ ਭਾਜੀ ਨੇ 86 ਤੇ ਆ ਜਾਓ, ਜਿੱਦਾਂ ਨਾ ਮਤਲਬ 3 ਤੇ ਵੀ ਰਾਤ ਨੂੰ ਲਾ ਦਿੰਦੇ ਹੁੰਦੇ ਸੀ ਅੱਗੇ ਵੀ, ਜਾਣੀ ਕਿ ਫਿਰ ਰਾਤ ਨੂੰ ਇੱਕ ਲਾਈਨ ਬੰਦ ਕਰ ਦੇਣੀ, ਫਿਰ ਕੱਲਾ ਕਾਰ ਵਾਲੇ ਕੱਢੀ ਜਾਣੇ, ਟਰੱਕ ਵਾਲੇ ਪੁੱਛੀ ਜਾਣਾ, ਜਿੱਦਾਂ ਨਹੀਂ ਚੇਤਾ ਹੁੰਦਾ ਕਈ ਵਾਰੀ, ਹੈ ਨਾ, ਇਹ ਵੀ ਕੋਈ ਸ਼ੱਕ ਨਹੀਂ। ਪਰ ਜਿਹੜਾ ਹਰਜੋਤ ਭਾਜੀ ਨੇ ਕਿਹਾ ਕਾਰਡ, ਭਾਜੀ ਸਭ ਤੋਂ ਵਧੀਆ 80% ਕੁਐਸਚਨ ਘੱਟ ਜਾਂਦੇ ਭਾਜੀ ਜੀ। ਜਿਹੜਾ ਪਾਸਪੋਰਟ ਕਾਰਡ ਰੱਖ ਲਈਏ ਨਾ, ਤੁਹਾਡਾ ਬਹੁਤ ਸੋਹਣਾ ਮਤਲਬ ਉਹ ਸੁਝਾਅ ਹੈ। ਜਾਣੀ ਕੀ ਸਾਡਾ ਉਹ ਕੋਈ ਮਤਲਬ ਗੱਡਾ ਥੋੜਾ ਅਸੀਂ ਲੱਦ ਕੇ ਰੱਖਣਾ ਜੇਬ 'ਚ, ਜਾਣੀ ਕਿ ਇੱਕ ਛੋਟਾ ਜਿਹਾ ਹੀ ਆ ਨਾ। ਤੇ ਇਸ ਕਰਕੇ ਜਿਹੜਾ ਨੈਚੁਰਲਾਈਜੇਸ਼ਨ ਕਦੋਂ ਲਈ ਦੀ ਫੋਟੋ ਫੋਨ 'ਚ ਰੱਖ ਲਓ, ਨਹੀਂ ਚੇਤਾ ਰਹਿੰਦਾ ਵੀ ਏਦਾਂ ਲਈ ਸੀਗੀ, ਹੈ ਨਾ। ਮਤਲਬ ਜਦੋਂ ਹੁਣ ਆਪਾਂ ਕਾਰ ਲੈ ਕੇ ਜਾਂਦੇ, ਰੋਜ਼ ਥੋੜ੍ਹਾ ਹਰੀਆਂ ਲਾਈਟਾਂ ਮਿਲਦੀਆਂ, ਲਾਲ ਵੀ ਆਈ ਜਾਂਦੀਆਂ ਭਾਜੀ ਵਿੱਚ। ਤੇ ਇਸ ਕਰਕੇ ਹੁਣ ਸਮਾਂ ਚੱਲਦਾ ਉਦਾਂ ਦੇ ਹੋ ਜਾਈਏ, ਫਿਰ ਅੱਧਾ ਮਸਲਾ ਸਾਡਾ ਹੱਲ ਹੋ ਜਾਂਦਾ। ਜਾਣੀ ਕਿ ਜੇ ਅਸੀਂ ਉਹਦੇ ਅਗੇਂਸਟ ਖੜਾਂਗੇ ਉਲਝਣਾ ਹੁੰਦਾ ਆ। ਤੇ ਬਾਕੀ ਡਿਟੇਨ ਭਾਜੀ ਉਹ ਤਾਂ ਤੁਹਾਨੂੰ ਤਾਂ ਜ਼ਿਆਦਾ ਪਤਾ ਨਾ, ਤੁਸੀਂ ਤਾਂ ਮੀਡੀਆ ਵਾਲੇ ਤਾਂ ਨਾਰਮਲ ਹੀ ਬੰਦੇ ਚਲੋ ਨਾ, ਪਰ ਸ਼ੇਅਰ ਕਰਨਾ। ਪਰ ਉਹ ਹੁਣ ਡਿਟੇਨ ਜਿੰਨੇ ਜ਼ਿਆਦਾ ਕਰੂਗੇ ਗਵਰਨਮੈਂਟ ਉਹਨਾਂ ਜ਼ਿਆਦਾ ਪੈਸਾ ਭਾਜੀ ਦਿੰਦੇ ਆ ਹਰ ਬੰਦੇ ਦਾ ਨਾ। ਤੇ ਉਹ ਪੈਸਾ ਕਿਹੜੀ ਪ੍ਰਾਈਵੇਟ ਕੰਪਨੀਆਂ ਕੋਲ ਜਾਂਦਾ, ਉਹ ਲੌਬੀ ਕਿਹਦੇ ਲਈ ਕਰਦੀਆਂ ਆ, ਇਹਦੇ 'ਚ ਪੈਸਾ ਬਣ ਰਿਹਾ ਇਸ ਵੇਲੇ ਵੀ। ਪਰ ਇਹ ਹੁਣ ਟਾਰਗੇਟ ਕਰਨੇ ਸੌਖੇ ਹੋਏ, ਜਿੱਦਾਂ ਤੁਸੀਂ ਦਿੱਤੀ ਵੀ ਉਹ ਜਨਾਨੀ ਨੇ ਸਟੇਟਮੈਂਟ ਦੇ ਦਿੱਤੀ, ਕ੍ਰਿਮੀਨਲ ਗੱਡੀ ਮਤਲਬ ਇੱਕ ਟਰਮ ਅਗਲੇ ਨੇ ਘੱਟ ਲਈ ਹੈ ਨਾ ਆਪਣੇ ਲਈ, ਰਾਈਟ। ਤੇ ਸਾਨੂੰ ਅਸੀਂ ਉਹਦੇ ਹਿਸਾਬ ਨਾਲ ਥੋੜਾ ਮਤਲਬ ਚੱਲੀਏ ਤਾਂ ਸੌਖੇ ਰਹਾਂਗੇ। ਕਹਿਣ ਦਾ ਮਤਲਬ ਮੈਂ ਸਿਰਫ ਇਹੀ ਥੋੜਾ ਕਹਿਣਾ ਚਾਹੁੰਦਾ ਵੀ ਇੰਗਲਿਸ਼ ਸਿੱਖਣੀ ਆ ਜਾਂ ਹੋਰ ਚੀਜ਼ਾਂ ਸਾਡੇ ਲੌਂਗ ਰਨ ਦੇ ਵਿੱਚ ਸਾਡੇ ਕੰਮ ਦੀਆਂ ਹੀ ਰਹਿਣੀਆਂ, ਜਾਣੀ ਕਿ ਇਸ ਕਰਕੇ ਥੋੜਾ ਜਿਹਾ ਮੈਨੂੰ ਤਾਂ ਇਦਾਂ ਦੇਖਦਾ ਵੀ ਆਈਸ ਵਾਲੇ ਪੈਸਾ ਬਣ ਰਿਹਾ, ਉਹ ਕਿਸੇ ਦਾ ਬਣ ਰਿਹਾ, ਤੁਸੀਂ ਮੀਡੀਆ ਵਾਲੇ ਤੁਹਾਨੂੰ ਜ਼ਿਆਦਾ ਪਤਾ ਕਿੱਥੇ ਜਾ ਕੇ ਡਿੱਗਦਾ ਆ, ਕੀ ਹੋ ਰਿਹਾ, ਸਿਰਫ ਉਹੀ ਦਾਰੋ ਮਦਾ ਰਿਹਾ ਭਾਜੀ। ਜੀਓ ਵਾਲਿਆਂ ਦਾ ਇੱਥੇ ਹੈਗੀ ਇੱਕ, ਉਹ ਸਭ ਤੋਂ ਜ਼ਿਆਦਾ ਕੰਪਨੀਆਂ ਜਿਹਨਾਂ ਦੀਆਂ ਸਾਰੀਆਂ ਪ੍ਰਾਈਵੇਟ ਫੈਸਿਲਿਟੀਜ਼ ਹੈਗੀਆਂ, ਇਹ ਉਹਨਾਂ ਨੂੰ ਸੋਹਣੇ ਮਿਲਿਆ ਨਹੀਂ। ਪਰ ਆ ਵੇਖ ਲਓ, ਪਾਸਪੋਰਟ ਰੱਖੇ ਵਾਲੇ ਨੂੰ ਵੀ ਤਾਂ ਵੀਜ਼ਾ ਪੁੱਛੀ ਜਾਂਦੇ ਸੀ। ਸੋ ਇਹ ਇਦਾਂ ਹੀ ਹੈ ਨਾ, ਉਹਨਾਂ ਨੇ ਆਪ ਹੀ ਦੱਸਿਆ ਵੀ US ਪਾਸਪੋਰਟ ਵਾਲੇ ਨੂੰ ਵੀ ਕਹਿੰਦੇ ਦਿਖਾ ਵੀਜ਼ਾ। ਸੋ ਇਹ ਚੀਜ਼ਾਂ ਨਾਲ ਹੀ ਆ। ਜੇ ਸਿੰਘ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਈ ਥੋੜੀ ਜਿਹੀ ਨਾ ਰੀਅਲ ਆਈਡੀ ਵਾਲੀ ਕਨਫਿਊਜ਼ਨ ਦੂਰ ਕਰਨੀ। ਪਤਾ ਨਹੀਂ ਕਨਫਿਊਜ਼ਨ ਕਿਉਂ ਆ, ਕਿਉਂਕਿ ਜਿਹੜਾ ਰੀਅਲ ਆਈਡੀ ਹੈ ਨਾ, ਮੈਂ ਕੈਲੀਫੋਰਨੀਆ ਦਾ ਹੀ, ਕੈਲੀਫੋਰਨੀਆ ਦੀ ਕੈਲੀਫੋਰਨੀਆ ਦੀ ਰੈਜ਼ੀਡੈਂਟ ਆ, ਬਾਹਰ ਮੈਂ ਟੈਕਸਸ ਨੂੰ ਚੱਲਦਾ ਹੈ ਨਾ। ਇਹ ਰੀਅਲ ਆਈਡੀ ਦਾ ਭਾਜੀ ਸਟੇਟਸ ਨਾਲ ਕੋਈ ਕੱਪੜਾ ਰਹਿਣਾ ਦੇਣਾ ਨਹੀਂ ਹੈਗਾ। ਰੀਅਲ ਆਈਡੀ ਵਰਕ ਪਰਮਿਟ ਵਾਲਿਆਂ ਦੀ ਵੀ ਰੀਅਲ ਆਈਡੀ ਆ, ਠੀਕ ਹੈ ਜੀ। ਜਿਹੜਾ ਕਮਰਸ਼ੀਅਲ ਲਾਇਸੈਂਸ ਬਣਦਾ ਰੀਅਲ ਆਈਡੀ 'ਚ ਹੀ ਬਣਦਾ, ਉਹ ਤੁਹਾਡੀ ਮਰਜ਼ੀ ਦੀ ਤੁਸੀਂ ਬਣਾ ਸਕਦੇ ਕਿ ਨਹੀਂ। ਸੋ ਜਿਹੜਾ ਆਪਾਂ ਕਹਿੰਦੇ ਨਾ ਕਿ ਰੀਅਲ ਆਈਡੀ ਤੇ ਕਿਉਂ ਕਹਿੰਦੇ ਆ, ਉਹਨਾਂ ਨੂੰ ਰੀਅਲ ਆਈਡੀ ਨਾਲ ਕੋਈ ਮਤਲਬ ਨਹੀਂਗਾ। ਤੁਹਾਨੂੰ ਆਪਦਾ ਗ੍ਰੀਨ ਕਾਰਡ ਜਾਂ ਸਿਟੀਜ਼ਨ ਪ੍ਰੂਫ ਕੋਲ ਰੱਖਣਾ ਹੀ ਪੈਣਾ। ਮੈਂ ਪਹਿਲਾਂ 4 ਸਾਲ ਵਰਕ ਪਰਮਿਟ ਤੇ ਚਲਾਇਆ ਟਰੱਕ, ਵਰਕ ਪਰਮਿਟ ਪੁੱਛਦੇ ਹੁੰਦੇ ਸੀ। ਹੁਣ ਮੈਂ ਗ੍ਰੀਨ ਕਾਰਡ ਆ ਤੇ ਕੱਲ ਹੀ ਹਾਲੇ ਮੈਂ ਲਰੇਡੋ ਤੋਂ ਆਇਆ ਵਾ, ਤੇ ਉਹਨਾਂ ਗ੍ਰੀਨ ਕਾਰਡ ਦੇਖਿਆ ਵਾ। ਉਹਨਾਂ ਨੂੰ ਲਾਇਸੈਂਸ ਨਾਲ ਕੋਈ ਮਤਲਬ ਨਹੀਂ ਹੈ। ਇਹ ਥੋੜੀ ਜਿਹੀ ਕਨਫਿਊਜ਼ਨ ਹੈ। ਉਹਨਾਂ ਨੂੰ ਰੀਅਲ ਆਈਡੀ ਨਾਲ ਕੋਈ ਲੈਣਾ ਦੇਣਾ ਨਹੀਂ। ਇਹ ਪਤਾ ਨਹੀਂ ਕੈਲੀਫੋਰਨੀਆ 'ਚ ਹੋਊਗਾ ਸ਼ਾਇਦ, ਬਟ ਤੁਹਾਡਾ ਰੈਜ਼ੀਡੈਂਸੀ ਪ੍ਰੂਫ, ਤੁਹਾਡਾ ਉਹ ਪਾਸਪੋਰਟ ਜਾਂ ਗ੍ਰੀਨ ਕਾਰਡ ਹੀ ਚਾਹੀਦਾ ਵਾ। ਸੋ ਉਹ ਆਪਣਾ ਨਹੀਂ, ਰੀਅਲ ਆਈਡੀ ਦੇਖੋ, ਜਦੋਂ ਤੁਸੀਂ ਟਰੈਵਲ ਕਰਦੇ ਆ, ਡੋਮੈਸਟਿਕਲੀ ਟਰੈਵਲ ਕਰਦੇ ਆ ਜਹਾਜ਼ ਦੇ ਉੱਤੇ, ਤਾਂ ਰੀਅਲ ਆਈਡੀ ਹੁੰਦੀ, ਪਾਸਪੋਰਟ ਦੀ ਲੋੜ ਨਹੀਂ ਪੈਂਦੀ ਉੱਥੇ। ਜੀ ਭਾਜੀ, ਬਿਲਕੁਲ ਬਿਲਕੁਲ ਉਹੀ ਹਾਂਜੀ, ਆਪਾਂ ਟਰੱਕ ਤੇ US 'ਚ ਹੀ ਆ। ਜੀ ਜੀ ਜੀ। ਪਰ ਉਹ ਜਿਹੜਾ ਆਪਣਾ ਇਮੀਗ੍ਰੇਸ਼ਨ ਪ੍ਰੂਫ ਆ ਨਾ, ਉਹ ਰੀਅਲ ਆਈਡੀ ਭਾਜੀ ਮੈਂ ਸਿਰਫ ਇੰਨਾ ਕਹਿੰਦਾ ਜੀ, ਮੈਨੂੰ ਬਾਕੀ ਪਤਾ ਨਹੀਂ, ਉਹ ਨਹੀਂ ਮੰਨਦੇ। ਮੈਂ ਸਿਰਫ ਇੰਨਾ ਕਹਿ ਰਿਹਾ ਵੀ ਆਪਣਾ ਟਾਈਮ ਬਚ ਜਾਊਗਾ। ਨਹੀਂ, ਚਲੋ ਰੱਖ ਲਓ ਨਾਲ, ਬਟ ਇਹ ਆ ਵੀ ਜਦੋਂ ਰੀਅਲ ਆਈਡੀ ਉਹਨਾਂ ਨੇ ਮੰਗਾਈ ਤੇ ਜਿੱਦਾਂ ਦੱਸਿਆ ਵੀ ਪਾਸਪੋਰਟ ਵੀ ਲੈਂਦੇ, ਵਰਕ ਪਰਮਿਟ ਵੀ ਲੈਂਦੇ ਆ। ਸੋ ਉਹ ਚੀਜ਼ ਮਾਰਕ ਹੋਈ ਹੁੰਦੀ ਉਹਦੇ ਵਿੱਚ ਉਹਨਾਂ ਦੇ ਨਾਲ। ਕਹਿਣ ਦਾ ਮਤਲਬ ਵੀ ਜੇ ਉਹ ਚੈੱਕ ਕਰਨਾ ਚਾਹਣ ਤੇ ਬੰਦੇ ਦਾ ਪਤਾ ਲਾ ਸਕਦੇ ਆ ਰੀਅਲ ਆਈਡੀ ਤੋਂ ਵੀ ਇਹ ਸਿਟੀਜ਼ਨ ਆ, ਇਹ ਗ੍ਰੀਨ ਕਾਰਡ ਆ, ਕੇ ਵਰਕ ਪਰਮਿਟ ਵਾਲਾ ਆ, ਜੇ ਉਹ ਕਰਨਾ ਚਾਹਣ। ਜੇ ਉਹਨਾਂ ਨੇ ਤੰਗ ਪਰੇਸ਼ਾਨ ਕਰਨਾ, ਫਿਰ ਉਹਨਾਂ ਦੀ ਆਪਣੀ ਮਰਜ਼ੀ ਆ। ਹਰਜਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
ਇਹ ਜੀ ਮੇਰਾ ਕੁਐਸਚਨ ਸੀ, ਪ੍ਰੋਗਰਾਮ ਆਪਣਾ ਬਹੁਤ ਵਧੀਆ ਹਰ ਰੋਜ਼ ਕਨੈਕਟ ਸੀ। ਜੇ ਕਿਸੇ ਵੀਰ ਭਰਾ ਨੂੰ ਪਤਾ ਹੋਵੇ ਜਾਂ ਕੈਲੀਫੋਰਨੀਆ ਵਿੱਚ ਜਾਂ ਕਿਸੇ ਹੋਰ ਸਟੇਟ ਵਿੱਚ ਨੌਨ ਡੋਮਿਸਾਈਲ ਲਾਇਸੈਂਸ ਹੈ, ਵੀ ਜਿਨ੍ਹਾਂ ਬੰਦੇ ਦੇ ਕੇਸ ਅਪਰੂਵ ਹੋ ਗਏ ਜਾਂ ਗ੍ਰੀਨ ਕਾਰਡ ਅਪਲਾਈ ਕੀਤੇ ਗਏ ਆ, I-94 ਵੀ ਮਿਲਿਆ ਗਿਆ, ਤੇ ਵੀ ਕਿਸੇ ਸਟੇਟ ਵਿੱਚ ਉਹ ਹੋ ਰਹੇ ਆ, ਰੀਨਿਊ ਕਰ ਰਹੇ, ਕਿ ਪਤਾ ਲੱਗਿਆ ਜਰਸੀ 'ਚ ਹੋ ਰਹੇ ਆ, ਤੇ ਜੇ ਕਿਸੇ ਵੀਰ ਨੂੰ ਜਾਣਕਾਰੀ ਤਾਂ ਪਲੀਜ਼ ਜ਼ਰੂਰ ਸ਼ੇਅਰ ਕਰਿਓ ਜੀ। ਕੀ ਲਾਇਸੈਂਸ ਰੀਨਿਊ ਹੋ ਰਹੇ? ਹਾਂਜੀ ਹਾਂਜੀ ਹਾਂਜੀ। ਅੱਛਾ, ਨੌਨ ਡੋਮਿਸਾਈਲ ਵਾਲਿਆਂ ਦੇ, ਨੌਨ ਡੋਮਿਸਾਈਲ ਵਾਲੇ ਜਾਂ ਜਿਹੜੇ ਆਪਣਾ ਜਿਸ ਬੰਦੇ ਦਾ ਕੇਸ ਪਾਸ ਹੋਇਆ ਹੋਇਆ, ਗ੍ਰੀਨ ਕਾਰਡ ਅਪਲਾਈ ਕੀਤਾ ਹੋਇਆ ਜਾਂ ਆਇਆ ਨਹੀਂ ਆ, ਤੇ ਉਹ ਪੇਪਰ ਦਿਖਾ ਕੇ ਵੀ ਅਗਰ ਕਿਸੇ ਦਾ ਰੀਨਿਊ ਹੋ ਰਿਹਾ ਹੋਵੇ ਤਾਂ ਜੀ ਹੋਇਆ ਹੋਵੇ। ਠੀਕ ਹੈ ਜੀ, ਥੈਂਕ ਯੂ ਜੀ। ਲਓ ਜੀ, ਮੈਂ ਥੋੜਾ ਸਰਚ ਕੀਤਾ, ਉਹਦੇ 'ਚ ਕਹਿੰਦੇ ਵੀ ਜਿਹੜਾ ਰੀਅਲ ID ਇਹ ਪ੍ਰੂਵ ਤਾਂ ਕਰ ਸਕਦੀ ਆ ਵੀ ਤੁਹਾਡੀ ਆਇਡੈਂਟੀ ਵੀ ਤੁਸੀਂ ਸਿਟੀਜ਼ਨਸ਼ਿਪ ਹੈਗੀ ਆ, ਪਰ ਪ੍ਰੂਫ ਆਫ ਸਿਟੀਜ਼ਨਸ਼ਿਪ ਜਿਹੜਾ ਆ, ਜਿੱਦਾਂ ਪਾਸਪੋਰਟ ਆ ਨਾ, ਜਾਂ ਤੁਹਾਡਾ ਪਾਸਪੋਰਟ ਹੋਵੇ ਜਾਂ ਕਾਰਡ ਹੋਵੇ, ਜਾਂ ਤੁਹਾਡਾ ਜਿਹੜਾ ਗ੍ਰੀਨ ਕਾਰਡ ਆ, ਉਹ ਤੁਹਾਨੂੰ ਦਿਖਾਉਣਾ ਪੈਣਾ ਹੈਗਾ ਆਈਸ ਵਾਲਿਆਂ ਨੂੰ, ਜੇ ਤੁਸੀਂ ਰੋਕੇ ਜਾਂਦੇ ਹੈਗੇ। ਖਾਦਿਮ ਜੀ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਰ, ਤੁਹਾਡਾ ਪ੍ਰੋਗਰਾਮ ਬਹੁਤ ਅੱਛਾ ਹੁੰਦਾ, ਬੜੀ ਇਨਫੋਰਮੇਸ਼ਨ ਮਿਲਦੀ। ਇੱਕ ਅਰਸੇ ਤੋਂ ਸੁਣ ਰਹੇ 2008 ਤੋਂ ਅਸੀਂ ਟਰੱਕਿੰਗ ਇੰਡਸਟਰੀ ਦੇ ਵਿੱਚ ਹੈਗੇ ਸਰ। ਇੱਕ ਫਰੋਡ ਦੇ ਰਿਲੇਟਡ ਮੈਂ ਥੋੜ੍ਹੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਨਾ ਚਾਹ ਰਿਹਾ ਸੀ ਜੀ। ਸਰ, ਅਸੀਂ ਡਰਾਈਵਰ ਹਾਇਰ ਕੀਤਾ ਜੀ ਇੱਕ, ਉਹਨਾਂ ਨੂੰ ਟਾਈਮਲੀ ਅਸੀਂ ਪੇ ਕਰਦੇ ਸੀਗੇ, ਅਤੇ ਤਕਰੀਬਨ 1 ਮਹੀਨਾ ਪਹਿਲੇ ਅਸੀਂ ਦੇਖਿਆ ਨਾ ਜੀ, ਉਹਦਾ ਚੈੱਕ ਉਹਦਾ ਜਿਹੜਾ ਸੀ, ਅਸੀਂ ਇਹਨੂੰ ਪਰ ਟ੍ਰਿਪ ਅਸੀਂ ਚੈੱਕ ਉਹਨੂੰ ਨਾਲੋਂ ਨਾਲ ਹੀ ਅਸੀਂ ਉਹਨੂੰ ਦੇ ਰਹੇ ਸੀ। ਅਤੇ ਜਦੋਂ ਇੱਕ ਦਿਨ ਅਸੀਂ ਚੈੱਕ ਕੀਤਾ ਕਿ ਉਹਦਾ ਚੈੱਕ ਤਾਂ ਅਸੀਂ ਦੇ ਰਹੇ ਹਾਂ, ਲੇਕਿਨ ਚੈੱਕ ਅਸੀਂ ਉਹਨੂੰ ਦਿੱਤਾ 1500 ਦਾ, ਅਤੇ ਡਿਪੋਜ਼ਿਟ ਉਹਦੇ ਸਾਡੇ ਅਕਾਊਂਟ 'ਚੋਂ ਨਿਕਲੇ 4500। ਅੱਛਾ। ਜਦੋਂ ਪਿਛਲੇ ਚੈੱਕ ਅਸੀਂ ਜਾ ਕੇ ਦੇਖੇ, ਆਲਮੋਸਟ ਸਰ $23,000 ਦਾ ਉਹਨੇ ਸਾਡੇ ਨਾਲ ਫਰੋਡ ਕੀਤਾ। ਲਾਈਕ ਅਸੀਂ ਜੇ ਅਗਰ ਉਹਨੂੰ 1600 ਦਾ ਚੈੱਕ ਦਿੱਤਾ, ਅਤੇ ਉਹ 3600 ਦਾ ਉਹਨੇ ਡਿਪੋਜ਼ਿਟ ਕਰਵਾਇਆ। ਅਗਰ ਅਸੀਂ ਉਹਨੂੰ ਲਾਈਕ 1000 ਦਿੱਤਾ ਫੋਰ ਐਗਜ਼ਾਮਪਲ, ਅਤੇ ਉਹਨੇ 2200 ਕਰ ਲਿਆ ਉਹਦਾ। ਨਹੀਂ, ਇਹ ਤੁਹਾਡੇ ਜਮ੍ਹਾਂ ਕਿਸੇ ਬੈਂਕ 'ਚ ਕਰਾ ਰਿਹਾ ਸੀ ਜਾਂ ਜਿਹੜੀਆਂ ਸ਼ਾਪ ਹੁੰਦੀਆਂ ਉਹਦੇ 'ਤੇ ਕਰਾਈ ਜਾਂਦਾ ਸੀਗਾ? ਇਹ ਸਰ ਇਸ ਤਰ੍ਹਾਂ ਹੁੰਦਾ ਨਾ ਕਿ ਚੈੱਕ ਦਿੱਤਾ, ਉਹਨੇ ਫੋਨ ਦੇ ਨਾਲ ਆਪਣੇ ਨਾਲ ਡਿਪੋਜ਼ਿਟ ਕਰਵਾਇਆ। ਡਿਪੋਜ਼ਿਟ ਕਰਵਾ ਕੇ, ਯਾਨੀ ਕਿ ਆਮ ਰੂਟੀਨ 'ਚ ਜਿਹੜੇ ਡਿਪੋਜ਼ਿਟ ਇਸ ਤਰ੍ਹਾਂ ਹੁੰਦੇ ਫੋਨ ਤੋਂ, ਉਹ ਪਿਕਚਰ ਲੈ ਕੇ ਉਹਨੂੰ PDF 'ਚ ਕਨਵਰਟ ਕਰਕੇ ਉਹਦੀ ਅਮਾਊਂਟ ਉੱਥੋਂ ਚੇਂਜ ਕਰ ਲੈਂਦਾ ਸੀ, ਫਿਰ ਦੁਬਾਰਾ ਉਹਨੂੰ ਫੋਨ ਦੇ ਨਾਲ ਹੀ ਉਹਨੂੰ ਡਿਪੋਜ਼ਿਟ ਕਰਵਾ ਲੈਂਦਾ। ਅੱਛਾ, ਇਹ ਤਾਂ ਤੁਸੀਂ ਐਵੇਂ। ਅੱਛਾ, ਤੁਸੀਂ ਪ੍ਰਿੰਟ ਕਰਕੇ ਚੈੱਕ ਦਿੰਦੇ ਸੀ, ਹੈਂਡ ਰਿਟਨ ਨਹੀਂ ਸੀ, ਹੈ ਨਾ? ਹਾਂਜੀ, ਪ੍ਰਿੰਟ ਸੀਗਾ, ਹੈਂਡ ਰਿਟਨ ਹੁੰਦਾ ਤਾਂ ਫਿਰ ਤਾਂ ਹਾਂਜੀ। ਅਤੇ ਬੈਂਕਰ ਵੀ ਈਵਨ ਕਿ ਬੈਂਕਰ ਵੀ ਨਹੀਂ ਹੈ, ਕਹਿੰਦੇ ਇਸ ਤਰ੍ਹਾਂ ਹੋ ਹੀ ਨਹੀਂ ਸਕਦਾ। ਜਦੋਂ ਉਹਨੂੰ ਫਿਰ ਸਟੇਟਮੈਂਟ ਦਿਖਾਈ, ਉਹਨੂੰ ਆਪਣਾ ਰੀਅਲ ਚੈੱਕ ਅਸੀਂ ਪ੍ਰਿੰਟ ਕਰਕੇ ਉਹਨੂੰ ਦਿਖਾਇਆ ਵੀ ਅਸੀਂ ਇੰਨੇ ਦਾ ਦਿੱਤਾ ਸੀ, ਅਤੇ ਇੰਨੇ ਦਾ ਉਹ ਡਿਪੋਜ਼ਿਟ ਹੋਇਆ। ਤੇ ਉਹ ਫਿਰ ਵਾਪਸ ਮੁੜੇ ਕਿ ਨਹੀਂ ਮੁੜੇ ਪੈਸੇ? ਨਾ ਮੁੰਡੇ ਕਿੱਥੇ, ਉਹ ਤਾਂ ਗੰਗਾ ਗਈਆਂ ਆਦੀਆਂ ਕਿੱਥੇ ਆਉਂਦੀਆਂ। ਉਹਨੂੰ ਸੱਦਿਆ ਇੱਥੇ ਆਫਿਸ ਦੇ ਵਿੱਚ, ਉਹਨੂੰ ਕਿਹਾ ਜੀ ਕਿ ਇਹ ਤੂੰ ਸਾਡੇ ਨਾਲ ਕਰ ਰਿਹਾ ਸੀ, ਤੇ ਤੇਰੇ ਨਾਲ ਬੜਾ ਅੱਛਾ ਡੀਲ ਕਰ ਰਿਹਾ ਸੀ, ਉਹਨੂੰ ਲੋਡ ਵੀ ਬੜਾ ਈਜ਼ੀ ਲੋਡ ਦੇਣਾ। ਇਹ ਨਹੀਂ ਕਿ ਸਾਡੇ ਕੋਲ ਤਕਰੀਬਨ ਆਲਮੋਸਟ ਲਾਈਕ 45 ਡਰਾਈਵਰਸ ਹੈਗੇ ਜੀ ਇਸ ਟਾਈਮ। ਕਦੀ ਸੈਕਰਾਮੈਂਟੋ 'ਚ ਵਨ ਆਫ ਦਾ ਬੈਸਟ, ਅਸੀਂ ਟਾਈਮਲੀ ਪੇ ਕਰਨ 'ਚ ਸਭ ਤੋਂ ਅੱਗੇ ਹੁੰਦੇ ਜੀ। ਅੱਛਾ, ਤੇ ਫਿਰ ਉਹ ਕੀ ਕਹਿੰਦਾ, ਇਹ ਦੱਸੋ ਤੁਸੀਂ ਹੁਣ, ਇਹ ਵੀ ਉਹਨੇ ਦੱਸਿਆ ਕਿ ਫਿਰ ਜਦੋਂ ਸੱਦ ਲਿਆ ਉਹਨੂੰ, ਮੰਨਿਆ ਕਿ ਨਹੀਂ ਮੰਨਿਆ, ਕੀ ਕਹਿੰਦਾ? ਉਹ ਕਹਿੰਦਾ ਜੀ ਮੇਰਾ ਭਤੀਜਾ ਕਰਾਉਂਦਾ ਸੀ ਡਿਪੋਜ਼ਿਟ, ਮੈਂ ਨਹੀਂ ਸੀ ਕਰਾਉਂਦਾ। ਹਾਲਾਂਕਿ ਉਹਨੂੰ ਇਹ ਦੁੱਧ ਧੋਤਾ ਨਿਕਲ ਆਇਆ ਹੈ। ਨਹੀਂ, ਇਹਦਾ ਫਰਾਡ ਆ ਬਹੁਤ ਵੱਡਾ ਹੋਇਆ। ਬਿਲਕੁਲ। ਹਾਂਜੀ, ਉਹਨੂੰ ਤੁਸੀਂ ਤਾਂ DEO ਕੋ ਜਿਹੜਾ ਕਰ ਸਕਦੇ ਹੈਗੇ ਆ, ਡਿਸਟ੍ਰਿਕਟ ਅਟਾਰਨੀ ਦੇ ਇਹ ਫਾਈਲ। ਲੇਕਿਨ ਉਹ ਪ੍ਰੋਬਲਮ ਇਹ ਹੈ ਕਿ ਸਾਨੂੰ ਸਾਡੇ ਪੈਸੇ ਮਿਲ ਗਏ, ਉਹਨੇ ਨੈਕਸਟ ਸਾਨੂੰ ਵਾਇਰ ਟ੍ਰਾਂਸਫਰ ਕਰਤੀ। ਜੇ ਅਗਰ ਅਸੀਂ ਜਾਂਦੇ ਥਰੂ ਲਾਈਕ ਪ੍ਰੋਪਰ ਵੇ ਦੇ ਵਿੱਚ। ਪਰ ਖਾਦਿਮ ਜੀ, ਇੱਕ ਚੀਜ਼ ਰੱਖਿਓ ਵੀ ਗਾਂ ਨੂੰ ਜਦੋਂ ਤੁਹਾਡੇ ਕੋਲ ਇਸ ਡਰਾਈਵਰ ਦੇ ਬਾਰੇ ਕੋਈ ਪੁੱਛੇ ਤਾਂ ਉਹਨੂੰ ਸਹੀ ਦੱਸ ਦਿਓ, ਕਿਉਂਕਿ ਅਗਲੇ ਨੇ ਵੀ ਰਗੜ ਹੋ ਜਾਣਾ ਨਹੀਂ ਤਾਂ। ਮੈਂ ਤੁਹਾਡਾ ਇਸੇ ਲਈ ਹੈ ਸਰ ਸ਼ੋਅ ਦੇ ਵਿੱਚ ਕਾਲ ਕਰਨ ਦਾ ਮਕਸਦ ਹੀ ਇਹ ਹੈ ਕਿ ਦੁਨੀਆ ਸਾਰੀ ਅਵੇਅਰ ਹੋਵੇ ਕਿ ਚੈੱਕ ਦਿਓ ਤਾਂ ਕਮ ਸੇ ਕਮ ਤੁਸੀਂ ਟਰਸਟ ਨਾ ਕਰੋ ਕਿਸੇ ਤੇ ਵੀ, ਉਹਨੂੰ ਜਾਂ ਵੈਰੀਫਾਈ ਜ਼ਰੂਰ ਕਰੋ ਆਪਣਾ। ਅੱਜ ਕੱਲ ਤਾਂ ACH ਹੀ ਕਰੋ, ਸਿੱਧਾ ਹੀ ਉਹਦੇ ਖਾਤੇ 'ਚ ਆਪ ਹੀ ਪਾਓ, ਡਾਇਰੈਕਟ ਡਿਪੋਜ਼ਿਟ ਵਾਲਾ ਕੰਮ ਰੱਖੋ ਵੀ ਉਹਦੇ ਵਿੱਚ ਐਂ ਕਰ ਦਿਆ ਕਰੋ। ਚਲੋ, ਥੈਂਕ ਯੂ ਖਾਦਿਮ ਜੀ, ਮਿਹਰਬਾਨੀ ਕਾਲ ਦੇ ਲਈ। ਜਸਵੀਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਦੋਵੇਂ ਵੀਰਾਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ।
ਕਾਲਰ ਸਾਹਿਬ ਨੇ ਬਹੁਤ ਵਧੀਆ ਗੱਲ ਸੁਣਾਈ ਹੈ, ਸੁਚੇਤ ਹੋਣਾ ਚਾਹੀਦਾ, ਪਰ ਜਿਹੜੀਆਂ ਕੰਪਨੀ ਵਾਲੇ ਵੀ ਸੁਚੇਤ ਹੋਣੇ ਚਾਹੀਦੇ ਜੀ, ਇਹ ਵੀ ਅਵੇਅਰ ਹੋਣੇ ਚਾਹੀਦੇ। ਜਦ ਪ੍ਰਸ਼ਾਸਨ ਸਟੇਟ ਗਵਰਨਮੈਂਟ ਕਹਿੰਦੀ ਬਈ ਤੁਸੀਂ ਡਰਾਈਵਰਾਂ ਨੂੰ W2 ਦਿਓ, ਇਹ 1099 ਦੇਈ ਜਾਂਦੇ ਆ ਜੀ। ਇਹ ਦੋਵਾਂ ਹੱਥਾਂ ਨਾਲ ਤਾੜੀ ਵੱਜਦੀ ਜਸਵੀਰ ਜੀ, ਅਗਲੇ ਮੰਗਦੇ ਉਹ ਦੇ ਲੈਣ ਵਾਲਾ ਵੀ ਆ ਨਾ, ਗੱਲ ਤਾਂ ਲੈਣ ਵਾਲਾ ਵੀ ਅਗਲਾ ਕਹਿੰਦਾ ਵੀ ਮੈਨੂੰ ਦੋ 1099, ਉਹ ਵੀ ਹਟੇ ਤੇ ਇਹ ਵੀ ਹਟਣ। ਏਦਾਂ ਨਾ ਵੀ ਆਵਾਜ਼ ਤਾਂ ਤਾੜੀ ਦੀ ਤਾਂ ਹੀ ਵੱਜਦੀ ਆ। ਹਾਂਜੀ, ਬਾਕੀ ਆਪਣੇ ਬੰਦੇ ਸਮਝ ਨਹੀਂ ਜੀ ਰਹੇ, ਕਤਾਈਆਂ ਫੇਰ ਕਰੀ ਜਾਂਦੇ। ਇੱਕ ਦਿਨ ਮੈਂ ਪੋਰਟਰਬਿਲ ਤੇ ਲੋਡ ਚੱਕ ਕੇ ਆ ਰਿਹਾ ਸੀਗਾ, ਤੇ ਟਰੱਕ ਨੂੰ ਪ੍ਰੋਬਲਮ ਆ ਗਈ ਜੀ, ਰਾਜ ਜੀ ਸਿੰਗਲ ਲਾਈਨ ਸੀਗੀ, ਉਹ ਸੈਂਟਰ 'ਚ 4 ਫਲੈਕਸਰ ਆ ਕੇ ਜੀ ਉਹਨਾਂ ਨੇ ਖੜਾ ਕਰ ਲਿਆ, ਸਾਈਡ ਨੂੰ ਵੀ ਨਹੀਂ ਕੀਤਾ ਹੈ। ਲਾ ਲਿਆ, ਮਾਂ ਕਿਤੇ ਜਾਮ ਲੱਗਿਆ ਵਾ, ਸਾਈਡ ਨੂੰ ਹੋ ਗਿਆ, ਦੇਖਿਆ ਜਾਮ ਤਾਂ ਅੱਗੇ ਹੈ ਹੀ ਨਹੀਂ ਹੈ। ਮੈਂ ਸ਼ੋਲਡਰ ਨੂੰ ਕਰਕੇ ਟਰੱਕ ਕੱਢਿਆ, ਉਹਨੂੰ ਕ੍ਰਾਸ ਕਰਿਆ, ਦੇਖਿਆ ਤਾਂ ਵਿੱਚ 2 ਬੈਠੇ ਸੀਗੇ ਆਪਣੇ ਭਾਈ ਸਾਹਿਬ, ਵੀ ਕਮ ਸੇ ਕਮ ਤੁਸੀਂ ਕੋਨਾ ਤਾਂ ਲਾ ਦੋ ਨਾ ਹੇਠਾਂ ਉਤਰ ਕੇ। ਬਾਕੀ ਸ਼ੋਲਡਰ ਤੇ ਲਾ ਲਓ, 1 ਲੱਖ ਤਾਂ ਰੁਕਦਾ ਨਹੀਂ ਟਰੱਕ, ਰੁਕਦਾ ਵੀ ਸ਼ੋਲਡਰ ਤੇ ਰਾਈਟ ਟਰਨ ਹੋ ਜਾਂਦਾ ਥੋੜਾ ਬਹੁਤਾ, ਜੇ ਕੋਈ ਐਮਰਜੈਂਸੀ ਪ੍ਰੋਬਲਮ ਵੀ ਆ ਗਈ ਮੇਰੇ ਖਿਆਲ ਦੇ ਵਿੱਚ। ਇਸ ਲਈ ਸਾਨੂੰ ਸੁਚੇਤ ਹੋਣ ਦੀ ਜ਼ਰੂਰਤ ਹੈਗੀ ਹੈ ਜੀ ਮੇਰੇ ਖਿਆਲ। ਮੈਂ ਨਿੱਕੀਆਂ ਗਲਤੀਆਂ ਤੇ ਅਸੀਂ ਹੁਣ ਵੀ ਸਿੱਖ ਨਹੀਂ ਰਹੇ। ਤੁਸੀਂ ਚੰਗਾ ਸੁਚੇਤ ਤਾਂ ਕਰ ਰਹੇ ਹੈ, ਪਰ ਅਮਲ ਨਹੀਂ ਹੋ ਰਿਹਾ ਜੀ ਜ਼ਿਆਦਾਤਰ। ਕੋਈ ਨਹੀਂ, ਤੁਸੀਂ ਕਰੋ, ਤੁਹਾਡੇ ਵੱਲ ਦੇਖ ਕੇ ਕੋਈ ਹੋਰ ਕਰੂਗਾ, ਸੋ ਆਪਾਂ ਏਦਾਂ ਹੀ ਹੌਲੀ ਹੌਲੀ ਵਧਣਾ ਗਾਂ ਨੂੰ। ਠੀਕ ਹੈ ਜੀ, ਥੈਂਕ ਯੂ ਜੀ, ਸਮਾਂ ਦੇਣ ਲਈ ਧੰਨਵਾਦ। ਧੰਨਵਾਦ ਜੀ। ਹਾਂਜੀ ਬਲਰਾਜ ਜੀ। ਹਾਂਜੀ, ਮੈਂ ਭਾਜੀ ਦੁਬਾਰਾ ਫਿਰ ਆਇਆ ਤੁਹਾਡੇ ਕੋਲ ਜੀ। ਹਾਂਜੀ ਕੋਈ ਨਹੀਂ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਉਹ ਗੱਲ ਏਦਾਂ ਆ ਵੀ ਮੈਂ ਤੁਹਾਡਾ ਪ੍ਰੋਗਰਾਮ ਸੁਣਦਾ ਰਹਿੰਦਾ। ਕਈ ਵਾਰੀ ਤੁਸੀਂ ਦੱਸਿਆ ਵੀ ਕੋਈ DMB ਦੇ ਵਿੱਚ ਹੋਵੇ, ਕੋਈ ਇਨਫੋਰਮੇਸ਼ਨ ਹੋਵੇ, ਤੇ ਮੈਂ ਤੁਹਾਨੂੰ ਦੱਸਣ ਲੱਗਾ ਵੀ ਸਾਡੇ ਖੁਦ ਭਾਬੀ ਜੀ ਆ DMB ਦੇ ਵਿੱਚ। ਤੁਹਾਨੂੰ ਮੈਂ ਦੱਸਦਾ ਜੀ 4-5 DMBਆਂ ਦੇ ਉੱਤੇ ਇੱਕ ਨਾ ਹੈਡ ਸੁਪਰਵਾਈਜ਼ਰ ਹੁੰਦਾ ਹੈ ਜਿੱਦਾਂ, ਉਹਦੇ ਕੋਲ ਸਾਰੀ ਇਨਫੋਰਮੇਸ਼ਨ ਹੁੰਦੀ ਆ, ਉਹ ਹੈਡ ਸੁਪਰਵਾਈਜ਼ਰ ਆ। ਤੇ ਇੱਥੇ ਆਪਣੇ ਏਰੀਏ ਦੇ ਵਿੱਚ ਹੀ ਆ, ਨਾ ਤਾਂ ਨਹੀਂ ਮੈਂ ਲਊਂਗਾ ਕਿਹੜੀ DMB ਦੇ ਆ। ਤੁਹਾਨੂੰ ਹੋਰ ਦੱਸਦਾ ਜੀ, ਅੱਜ ਤੋਂ 8-10 ਸਾਲ ਪਹਿਲਾਂ, ਹੁਣ ਦਾ ਤਾਂ ਪਤਾ ਨਹੀਂ, ਵਰਕ ਪਰਮਿਟ ਵਾਲੇ ਜਿਹੜੇ ਆ ਉਹ ਵੀ ਗੌਰਮੈਂਟ ਦੀ ਜੋਬ, ਆਪਣੇ ਸਟੇਟ ਦੀ ਜੋਬ DMB 'ਚ ਕਰਦੇ ਆ ਬੰਦੇ ਕਈ, ਜਿਹਨਾਂ ਕੋਲ ਵਰਕ ਪਰਮਿਟ ਆ ਨਾ, ਉਹ ਵੀ ਹਾਇਰ ਕੀਤੇ ਹੋ ਆ ਪਹਿਲਾਂ ਉਹਨਾਂ ਨੇ। ਇਸ ਕਰਕੇ ਉਹ ਕਹਿੰਦੀ ਵੀ ਜਿਹੜੇ ਮੋਹਰਲੇ ਬੰਦੇ ਆ, ਜਿਹੜੇ ਥੱਲੇ, ਉਹਨਾਂ ਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੰਦੇ ਉਹ, ਜਿਹੜੀ ਉੱਪਰੋਂ ਸਟੇਟ ਦੀ ਕੋਈ ਇਨਫੋਰਮੇਸ਼ਨ ਆਉਂਦੀ ਆ। ਰਾਈਟ ਨਾਓ ਹਾਲੇ ਵੀ ਉਹ ਸਟਿਲ, ਤੁਸੀਂ ਭਾਜੀ ਕੱਲ ਜਿੱਦਾਂ ਮੈਂ ਤੁਹਾਡਾ ਪ੍ਰੋਗਰਾਮ ਸੁਣਦਾ ਸੀ, ਖਬਰਾਂ ਸ਼ਾਮ ਦੀਆਂ ਅਪਡੇਟ ਕਿਹਾ ਸੀ, ਉਹ ਜਿਹੜਾ 17,000 ਆ ਉਹ ਤਾਂ ਹੈਗਾ ਹੀ ਹੈਗਾ, ਉਹਦੇ 'ਚ 3200-3300 ਬੰਦਾ ਹੋਰ ਐਡ ਕਰ ਰਹੇ ਆ ਚੈੱਕ ਕਰਕੇ, ਜਿਹੜਾ ਕਿ ਉਹ ਸਟਿਲ ਉਹੀ ਆ ਕਿ ਉਹਨਾਂ ਨੂੰ 2 ਮਹੀਨੇ ਦਾ, ਜਿੱਦਾਂ 60 ਦਿਨ ਦਾ ਨੋਟਿਸ ਆ, ਤਾਂ ਉਹਨਾਂ ਦੇ ਉਹ ਲਾਇਸੈਂਸ ਕੈਂਸਲ ਕਰਨਾ ਉਹਨਾਂ ਨੇ। ਅੱਛਾ, 3000 ਹੋਰ ਲੋਕਾਂ ਨੂੰ ਈਮੇਲ ਜਾਊਗੀ ਮਤਲਬ ਉਹ? ਹਾਂ, 3200 ਬੰਦੇ ਨੂੰ ਹੋਰ ਈਮੇਲ ਜਾਊਗੀ। ਤੇ ਇਹ 4 ਤੋਂ 5 ਜਿਹੜੇ ਤਾਂ ਰੂਰਲ ਏਰੀਆ ਨੇ, ਜਿੱਦਾਂ ਯੂਬਾ ਸਿਟੀ ਆ ਜਾਂ ਹੋਰ ਏਰੀਏ ਆ, ਉੱਥੇ ਜਿਹੜਾ ਹੈਡ ਸੁਪਰਵਾਈਜ਼ਰ ਆ ਉਹ 5 ਤੋਂ 6 DMBਆਂ ਛੋਟੀਆਂ ਹੁੰਦੀਆਂ, BC ਘੱਟ ਆ। ਉੱਥੇ 7 ਤੋਂ 8, 5 ਜਾਂ 6 DMB ਦੇ ਉੱਤੇ ਇੱਕ ਹੈਡ ਸੁਪਰਵਾਈਜ਼ਰ ਆ। ਪਹਿਲਾਂ ਉੱਥੇ ਕੰਮ ਕਰਦੇ ਸੀ ਉਹ, ਫਿਰ ਉਹਨਾਂ ਦਾ ਹਸਬੈਂਡ ਇੱਥੇ ਕਰਦਾ ਸੀ, ਸਾਡਾ ਜਿਹੜਾ ਭਰਾ ਹੀ ਲੱਗਦਾ, ਫਿਰ ਉਹ ਇੱਧਰ ਆ ਗਏ। ਇੱਥੇ BC ਹੁੰਦਾ, ਇੱਥੇ 3 ਤੋਂ 4 DMBਆਂ ਦਿੰਦੇ ਆ, ਜਿਹਨਾਂ ਕੋਲ ਉਹਨਾਂ ਕੋਲ ਇਨਫੋਰਮੇਸ਼ਨ ਹੁੰਦੀ, ਜਿਹੜੇ ਗਾਂ ਆਪਣੇ ਬੰਦੇ ਗਾਂ ਡੈਸਕ ਤੇ ਕਰਦੇ ਆ। ਉਹ ਕਾਫੀ ਪਹਿਲਾਂ, ਹੁਣ ਤਾਂ ਮੈਨੂੰ ਪਤਾ ਨਹੀਂ, ਪਹਿਲਾਂ ਵਰਕ ਪਰਮਿਟ ਵਾਲੇ ਵੀ ਸਟੇਟ ਦੀ ਜੋਬ ਕਰ ਸਕਦੇ ਸੀ, ਉਹਨਾਂ ਨੂੰ ਵੀ ਹਾਇਰ ਕੀਤਾ ਇਹਨਾਂ ਨੇ ਪਹਿਲਾਂ ਜਿੱਦਾਂ। ਤੇ ਉਸ ਕਰਕੇ ਉਹਨਾਂ ਕੋਲ ਜਦੋਂ ਆਪਾਂ ਜਾਂਦੇ ਆ, ਆਪਣੇ ਵੀਰ ਭਰਾ ਜੋ ਵੀ ਜਾਂਦੇ ਆ, ਉਹ ਇਨਫੋਰਮੇਸ਼ਨ ਹੁੰਦੀ ਨਹੀਂ, ਕੰਪਿਊਟਰ 'ਚ ਦੇਖਦੇ ਆ, ਫਿਰ ਕੱਢਦੇ ਆ, ਪਾਉਂਦੇ ਆ। ਉਹ ਸਟਿਲ ਉਹੀ ਆ ਵੀ ਜਿਹੜਾ ਮਤਲਬ ਕਿ ਜੋ, ਕਿਉਂਕਿ ਤੁਹਾਨੂੰ ਪਤਾ, ਤੁਸੀਂ ਵੀ ਭਾਜੀ ਬਾਰ-ਬਾਰ ਦੱਸਦੇ ਆ, ਇਹ ਹੁਣ ਪੂਰਾ ਤਿਆਰ ਬੈਠਾ ਜੀ ਆਪਣਾ ਗਵਰਨਰ। ਪਤਾ ਹੈ ਤਾਂ ਸਾਡੇ ਨਾਲ, ਸਾਡੀ ਪਿੰਡ 'ਚ ਛੁਰਾ ਹੀ ਮਾਰਦਾ ਹਰ ਵਾਰੀ ਇਹ ਸਿੱਖਾਂ ਦੇ, ਪਰ ਇਹ ਪੂਰਾ ਤਿਆਰ ਬੈਠਾ ਵੀ ਮੈਨੂੰ ਕਿਸੇ ਤਰੀਕੇ ਨਾਲ ਪ੍ਰੈਜ਼ੀਡੈਂਟ ਬਣਾ ਦਿਓ, ਹਨਾ। ਨਹੀਂ ਬਣਦਾ ਨਹੀਂ ਹੈ। ਜਿਹੜੇ ਹੁਣ ਨਵੇਂ ਆਏ ਆ ਨਾ ਭਾਜੀ, ਆਪਣੇ ਸਰਵੇ ਆਏ ਆ, 4ਵੇਂ-5ਵੇਂ ਨੰਬਰ ਤੇ ਆਇਆ ਡੈਮੋਕ੍ਰੇਟਾਂ 'ਚ। ਉਹ ਮੈਨੂੰ ਨਹੀਂ ਲੱਗਦਾ 11% ਲੋਕ ਅਪਰੂਵ ਕਰ ਰਹੇ ਇਹਨੂੰ, ਪਰ ਇਹ ਕੈਂਡੀਡੇਟ ਜ਼ਰੂਰ ਹੈਗਾ। ਮੈਂ ਸਿਟੀਜ਼ਨ ਆ, ਸਾਡੇ 15,000 ਰੈਡ ਵਿੱਚ ਸਿਟੀਜ਼ਨ ਹੋਣੇ ਆ। ਜਦੋਂ ਇਹਨੇ ਆਹ ਕੰਮ ਕੀਤਾ ਸਾਡੇ ਨਾਲ, ਮੈਂ ਰੌਲਾ ਪਾਇਆ ਯੂਬਾ ਸਿਟੀ, ਸਾਡੇ ਫਾਰਮਰ ਹੋਰ, ਉਹ ਕਹਿੰਦੇ ਅਸੀਂ ਲੱਗੇ ਦੇ। ਮੈਂ ਕਿਹਾ ਇਹਨੂੰ ਵੋਟ ਜਿਹੜੀ ਆ ਕਰ ਰਿਹਾ ਜੀ, ਵੋਟਾਂ ਦੀ ਪ੍ਰੋਵਰੇਸ਼ਨ ਜਿਹੜੀ ਕਰ ਰਿਹਾ ਜੀ, 50 ਪ੍ਰੋਪ ਸੀਗੀ। ਹਾਂ, ਮੈਂ ਕਿਹਾ ਇਹਦਾ ਕਰੋ ਖਿਲਾਫ। ਇਹ ਸਾਲੇ ਨੇ ਪਹਿਲਾਂ ਤਾਂ ਸਟੇਟ ਥੱਲੇ ਲਾਈ, 6 ਫੁੱਟ ਦਾ ਬਣ ਕੇ। ਜਦੋਂ ਪਹਿਲਾਂ ਦੂਜੀਆਂ ਸਟੇਟਾਂ 'ਚ ਭਾਜੀ ਇਹਦੀ ਮੀਟਿੰਗ ਹੁੰਦੀ ਸੀ, ਗੱਭੇ ਬਹਿੰਦਾ ਹੁੰਦਾ ਸੀ ਰਾਜਾ ਬਣ ਕੇ। ਅੱਜ ਸਟੇਟ ਨੂੰ 100 ਬਿਲੀਅਨ ਡੈਫ 'ਚ ਕਰ ਦਿੱਤਾ ਇਹਨੇ, ਗਲਤ। ਪਰ ਦੇਖੋ ਨਾ, ਸਾਰੀਆਂ ਕਮਿਊਨਿਟੀਆਂ ਨਾਲ ਰਾਜੀ ਆ, ਲਟੀਨੋ ਨਾਲ, ਹਿੰਦੂ ਕਮਿਊਨਿਟੀ ਨਾਲ ਰਾਜੀ ਆ। ਤੁਸੀਂ ਦੱਸਦੇ ਆ ਸਾਨੂੰ ਕਿਤੇ ਘੱਟੋ ਘੱਟ ਜ਼ਿਆਦਾ ਨਹੀਂ ਤਾਂ ਹੁਣ ਤੁਸੀਂ ਆ
ਤੁਸੀਂ ਇਸ ਮੰਚ ਤੋਂ ਖਬਰਾਂ ਦਿੰਦੇ ਸਾਰਾ ਕੁਝ ਆ, ਘੱਟੋ ਘੱਟ ਇਹਨੂੰ ਕੀ ਬਿਮਾਰੀ ਸੀ ਵੀ ਇਹ ਵੀ ਪਾਸ ਕਰਦਾ, ਇਹਨੇ ਵੀਟੋ ਕਿਉਂ ਕੀਤੀ ਵੀ? ਜਦ ਸਾਲਿਆ ਪਾਸ ਹੋ ਗਿਆ, ਸਾਡੀ ਉਹ ਗਾਲਾਂ ਨਾ ਕੱਢੋ ਜੀ। ਹਾਂਜੀ ਹਾਂਜੀ ਬਈ ਮਤਲਬ ਚਲੋ ਹੁਣ ਗੱਲ ਇਹ ਆ ਵੀ ਐਕਸਪੋਜ਼ ਹੋ ਗਿਆ ਨਾ, ਪਤਾ ਚੱਲ ਗਿਆ। ਹਾਂ ਬਾਕੀ ਮੰਚ ਤੋਂ ਆ ਵੀ ਇਹਦਾ ਪ੍ਰੈਜ਼ੀਡੈਂਟ ਦਾ ਦੂਰ ਦੀ ਗੱਲ, ਇਹਨੂੰ ਗਾਂ ਕਿਤੇ ਸਾਲਾ ਕਿਤੇ ਸੌਰੀ ਇਹ ਗਾਂ ਕਿਤੇ ਇਹ ਗਾਂ ਕਿਤੇ ਨਾ ਕਿਤੇ ਮੇਅਰ ਦੀ ਇਲੈਕਸ਼ਨ ਤੇ ਵੀ ਖੜਾ ਹੋਣਾ ਤਾਂ ਵੀ ਇਹਦਾ ਵਿਰੋਧ ਕਰੋ। ਸਹੀ ਹੈ ਜੀ, ਮੁੱਕ ਦੀ ਗੱਲ ਭਾਵਨਾ ਡੁੱਲ ਪੈ ਜਾਂਦੀ ਹੈ ਕਈ ਵਾਰੀ। ਹੁਣ ਪਤਾ ਕਰੇ ਕਿ ਨਾ ਪੰਜਾਬੀਆਂ ਦੀ ਗੱਲ ਦੇ ਵਿੱਚ ਇੱਦਾਂ ਦੀ ਚੀਜ਼ ਆ ਜਾਂਦੀ ਆ, ਪਰ ਜਦੋਂ ਆਪਾਂ ਮੰਚ ਤੇ ਹੁੰਦੇ ਆ ਸਾਰੇ ਜਾਣੇ ਸੁਣਦੇ ਹੁੰਦੇ ਆ ਤੇ ਧਿਆਨ ਰੱਖਿਆ ਕਰੋ ਗੱਲ ਕਰਨ ਤੇ ਰਾਜਕਨਵੀਰ ਆਪਣੇ ਜੇ ਕਾਲਰ ਆ ਤਾਂ ਆਪਾਂ ਮੈਂ ਕੈਨੇਡਾ ਵਾਲੇ ਟਰੱਕਰਸ ਲਈ ਇੱਕ ਨਿਊਜ਼ ਬਹੁਤ ਇੰਪੋਰਟੈਂਟ ਸ਼ੇਅਰ ਕਰਨੀ ਕੈਨੇਡਾ ਵਾਲਿਆਂ ਨੂੰ ਦੱਸ ਦਿਓ ਜੀ। ਓਕੇ, ਸੋ ਅਮਰੀਕਾ ਵਾਲਿਆਂ ਨੇ ਹੁਣ ਕਹਿਤਾ ਵੀ 15 ਤਰੀਕ ਤੋਂ ਬਾਅਦ, ਦਸੰਬਰ ਤੋਂ ਬਾਅਦ ਸਾਰਿਆਂ ਦੇ ਉਹਨੀ ਸੋਸ਼ਲ ਮੀਡੀਆ ਅਕਾਊਂਟ ਚੈੱਕ ਕਰਨੇ ਆ ਪਿਛਲੇ 5 ਸਾਲਾਂ ਦੇ, ਚਾਹੇ ਤੁਸੀਂ ਉਹ ਡਿਲੀਟ ਕਰ ਦਿੱਤੇ ਆ, ਇਹਨਾਂ ਦੇ ਕੋਲ ਐਕਸੈਸ ਆ, ਉਹ ਸਾਰਾ ਕੁਝ ਉਹ ਚੈੱਕ ਕਰਨਗੇ। ਹਜੇ ਤੱਕ ਤਾਂ ਇਹ ਕਹਿ ਰਹੇ ਆ ਵੀ ਜਿਹੜੇ ਕੈਨੇਡੀਅਨ ਸਿਟੀਜ਼ਨ ਆ ਉਹਨਾਂ ਦੇ ਅਸੀਂ ਨਹੀਂ ਚੈੱਕ ਕਰਾਂਗੇ, ਪਰ ਜਿਹੜੇ ਅਮਰੀਕਨ ਸਿਟੀਜ਼ਨ ਵੀ ਜਦੋਂ ਅਮਰੀਕਾ ਦੇ ਆਉਂਦੇ ਆ ਨਾ ਏਅਰਪੋਰਟ ਤੇ, ਤਾਂ ਉਹਨਾਂ ਦੇ ਵੀ ਉਹ ਚੈੱਕ ਕਰ ਲੈਂਦੇ ਆ। ਸੋ ਇਹ 'ਚ ਗਰੰਟੀ ਕੋਈ ਨਹੀਂ। ਇਹ ਜਿੰਨੇ ਵੀ ਜਿਹੜੇ ਖਾਸ ਕਰਕੇ ਕੈਨੇਡੀਅਨ ਆਪਣੇ ਭੈਣ ਭਰਾ, ਸਾਰਿਆਂ ਦੇ ਬਹੁਤਿਆਂ ਦੇ ਰਿਸ਼ਤੇਦਾਰ ਵੀ ਆ ਅਮਰੀਕਾ ਦੇ ਵਿੱਚ, ਆਉਂਦੇ ਵੀ ਆ। ਟਰੱਕਰਸ ਤਾਂ ਚਲੋ ਰੋਜ਼ ਆਉਂਦੇ ਆ ਜਿਹੜੇ ਇੱਧਰ ਅਮਰੀਕਾ ਆਉਂਦੇ ਆ। ਪਹਿਲੀ ਗੱਲ ਤਾਂ ਇਹ ਆ ਵੀ ਕੈਨੇਡਾ ਦਾ ਜਿਹੜਾ ਬਹੁਤ ਸਾਰਾ ਮੀਡੀਆ ਹੈ ਐਂਟੀ ਅਮਰੀਕਨ ਹੋਇਆ ਬਹੁਤ ਜ਼ਿਆਦਾ। ਐਂਟੀ ਟਰੰਪ ਹੋਣਾ ਕੋਈ ਪ੍ਰੋਬਲਮ ਨਹੀਂ ਹੈ, ਐਂਟੀ ਅਮਰੀਕਨ ਹੋਣਾ ਇਹ ਬਿਗ ਪ੍ਰੋਬਲਮ ਆ। ਤੁਹਾਡੀਆਂ ਪੋਸਟ ਜੇ ਅਮਰੀਕਾ ਦੇ ਉਲਟ ਹੋਈਆਂ ਵੀ ਅਮਰੀਕਾ ਦੀਆਂ ਚੀਜ਼ਾਂ ਨਾ ਖਰੀਦੋ ਜੀ, ਅਮਰੀਕਾ ਦਾ ਆਹ ਕਰ ਦਿਓ ਜੀ, ਅਮਰੀਕਾ ਦਾ ਭੱਠਾ ਵਹਿ ਜਾਣਾ, ਜਾਂ ਤੁਸੀਂ ਉੱਦਾਂ ਦੀਆਂ ਪੋਸਟਾਂ, ਉਹ ਤੁਹਾਨੂੰ ਪ੍ਰੋਬਲਮ ਆਊਗੀ। ਹਾਂ, ਪ੍ਰੈਜ਼ੀਡੈਂਟ ਟਰੰਪ ਦੇ ਉਲਟ ਜੋ ਮਰਜ਼ੀ ਤੁਸੀਂ ਬੋਲ ਸਕਦੇ ਆ ਕਿਉਂਕਿ ਉਹ ਪੋਲੀਟੀਕਲ ਲੀਡਰ ਹੈਗਾ, ਉਹ ਕੋਈ ਪ੍ਰੋਬਲਮ ਨਹੀਂ ਹੈ। ਸੋ ਇਹ ਜ਼ਰੂਰ ਸਾਰੇ ਧਿਆਨ ਰੱਖੋ ਤੇ ਕਿਤੇ ਇਦਾਂ ਨਾ ਹੋਵੇ ਫਿਰ ਤੁਹਾਨੂੰ ਜਿਹੜਾ ਪਰਮਾਨੈਂਟ ਬੈਨ ਲੱਗ ਗਿਆ। ਕੈਨੇਡਾ ਵਾਲਿਆਂ ਲਈ ਥੋੜੀ ਆ ਹਰਜੋਤ ਸਿੰਘ ਜੀ, ਨਹੀਂ ਉਹ ਮੈਂ ਕੈਨੇਡਾ ਦਾ ਤਾਂ ਕਹਿ ਰਿਹਾ ਵੀ ਕੈਨੇਡਾ ਤੋਂ ਜ਼ਿਆਦਾ ਲੋਕ ਆਉਂਦੇ ਆ ਨਾ, ਆਪਣੇ ਟਰੱਕਰਸ ਦਾ ਸ਼ੋਅ ਆ। ਟਰੱਕਰਸ ਘੱਟੋ ਘੱਟ 1000 ਕੇ ਟਰੱਕ ਕਹਿੰਦੇ ਵੀ ਵੈਨਕੂਵਰ ਵਾਲੀ ਸਾਈਡ ਤੋਂ ਆਉਂਦਾ ਇੱਧਰ, ਤੇ 1000 ਕੇ ਟੋਰਾਂਟੋ ਵਾਲੀ ਸਾਈਡ ਤੋਂ ਇੱਧਰ ਨੂੰ ਆਉਂਦਾ ਹੈਗਾ ਅਮਰੀਕਾ ਵੱਲ ਨੂੰ। ਸੋ ਉਹਨਾਂ ਕਰਕੇ ਵੈਸੇ ਤਾਂ ਉਹਨੇ 42 ਕੰਟਰੀਆਂ ਕਰਤੀਆਂ ਹੁਣ, ਹਨਾ। ਈਵਨ ਆਸਟ੍ਰੇਲੀਆ ਦਾ ਵੀ ਕਹਿਤਾ ਵੀ ਜਿਹੜੇ ਆਸਟ੍ਰੇਲੀਅਨ ਲੋਕ ਵੀ ਆਉਗੇ ਉਹਨਾਂ ਦਾ ਵੀ ਆਪਾਂ ਸਾਰਿਆਂ ਦਾ, ਜਿਨ੍ਹਾਂ ਨੂੰ ਵੀਜ਼ੇ ਦੀ ਵੀ ਲੋੜ ਨਹੀਂ ਹੈ ਤੇ ਅਮਰੀਕਾ 'ਚ ਸਿਰਫ ਇਲੈਕਟ੍ਰੋਨਿਕ, ਆਪਾਂ ਕੱਲ ਸ਼ਾਮ ਦੀ ਖਬਰਾਂ 'ਚ ਕੀਤੀ ਹੈ ਰਿਪੋਰਟ ਵੀ ਉਹਨਾਂ ਨੇ ਆਲਰੇਡੀ ਜਿਹੜਾ ਇਹ ਕਰ ਦਿੱਤਾ। ਨਾਲ ਇਹ ਵੀ ਦੱਸ ਦਈਏ ਵੀ ਫਰਵਰੀ 1 ਤੋਂ ਜਿਨ੍ਹਾਂ ਕੋਲ ਰੀਅਲ ਆਈਡੀ ਨਹੀਂ ਆ ਉਹਨਾਂ ਨੂੰ $45 ਦੇਣੇ ਪਿਆ ਕਰਨਗੇ ਆਪਣੀ ਆਇਡੈਂਟੀਟੀ ਚੈੱਕ ਕਰਾਉਣ ਦੇ ਲਈ TSA ਨੂੰ। ਤੇ ਜੇ ਭਾਈ ਨਹੀਂ ਬਣਾਈ ਹੋਈ ਰੀਅਲ ਆਈਡੀ ਤਾਂ ਬਣਾ ਲਓ, ਤੇ ਜਾਂ ਰੀਅਲ ਆਈਡੀ ਹੋਵੇ ਤੇ ਜਾਂ ਪਾਸਪੋਰਟ ਹੋਵੇ। ਐਟਲੀਸਟ ਇਹਨਾਂ ਦੋਨਾਂ ਚੋਂ ਕੋਈ ਇੱਕ ਚੀਜ਼ ਤੁਹਾਨੂੰ ਚਾਹੀਦੀ ਹੋਊਗੀ ਡੋਮੈਸਟਿਕਲੀ ਟਰੈਵਲ ਕਰਨ ਦੇ ਲਈ। ਇਹ ਕਾਨੂੰਨ ਬਹੁਤ ਚਿਰ ਦਾ ਬਣਿਆ ਪਿਆ, ਬਹੁਤ ਚਿਰ ਦਾ ਰੌਲਾ ਪੈਂਦਾ ਆ ਰੀਅਲ ਆਈਡੀ ਦਾ। ਹੁਣ ਬਣਾ ਲਓ, ਜਿਹੜੇ ਅਜੇ ਮਿਸਿੰਗ ਹੈਗੇ ਆ ਵੀ ਉਹ ਬਣਾ ਕੇ ਜਿਹੜੀ ਉਹ ਰੱਖ ਲਓ, ਨਹੀਂ ਤਾਂ $45 ਤੁਹਾਨੂੰ ਜਿਹੜੇ ਉਹ ਦੇਣੇ ਪਿਆ ਕਰਨਗੇ, ਫੀਸ ਜਿਹੜੀ ਉਹ ਲੱਗਿਆ ਕਰਨੀ ਆ। ਇੱਕ ਵਾਰੀ ਦਿੱਤੀ ਫੀਸ 10 ਦਿਨ ਦੇ ਲਈ ਜਿਹੜੀ ਵੈਲਿਡ ਰਿਹਾ ਕਰੂਗੀ, ਤੇ ਅਦਰਵਾਈਜ਼ ਜੇ ਤੁਹਾਡੇ ਕੋਲ ਰੀਅਲ ਆਈਡੀ ਆ ਫਿਰ ਤੁਹਾਡੇ ਕੋਈ ਚਾਰਜ ਨਹੀਂ ਜਿਹੜੇ ਉਹ ਲੱਗਿਆ ਕਰਨੇ। ਇਹ ਵੀ ਚੇਂਜਸ ਆ ਰਹੇ ਆ 1 ਫਰਵਰੀ 2026 ਤੋਂ। ਜਿਹੜੇ ਕ੍ਰਿਸਟੀ ਨਿਯਮ ਆ ਹੋਮਲੈਂਡ ਸਿਕਿਉਰਿਟੀ ਦੇ ਸਕੱਤਰ, ਉਹਨਾਂ ਨੇ ਇਹ ਜਿਹੜੀ ਜਾਣਕਾਰੀ ਦੇ ਦਿੱਤੀ ਸੀ। ਇਹਦੇ 'ਚ ਮੈਂ ਮਾੜਾ ਜਿਹਾ ਹੋਰ ਐਡ ਕਰਦਾ, ਕਹਿੰਦੇ ਵੀ ਇਕੱਲਾ ਸੋਸ਼ਲ ਮੀਡੀਆ ਚੈੱਕਸ ਨਹੀਂ ਹੈਗਾ ਫॉर ECTSA ਐਪਲੀਕੈਂਟਸ ਲਈ। ਜਿਹੜਾ ਕਸਟਮ ਬਾਰਡਰ ਪੈਟਰੋਲ ਏਜੰਟਸ ਆ ਉਹ ਹੋਰ ਡਾਟਾ ਵੀ ਤੁਹਾਤੋਂ ਜਿਹੜਾ ਮੰਗ ਸਕਦੇ ਹੈਗੇ, ਜਿੱਦਾਂ ਕਿ ਪਿਛਲੇ 5 ਸਾਲਾਂ ਦੇ ਵਿੱਚ ਜਿਹੜਾ ਵੀ ਫੋਨ ਨੰਬਰ ਤੁਸੀਂ ਯੂਜ਼ ਕੀਤਾ, ਜਿਹੜੀ ਵੀ ਈਮੇਲ ਤੁਸੀਂ ਯੂਜ਼ ਕੀਤੀ 10 ਸਾਲਾਂ 'ਚ, ਕਹਿੰਦੇ ਵੀ ਈਮੇਲ ਐਡਰੈਸਿਸ ਯੂਜ਼ਡ ਇਨ ਦਾ ਲਾਸਟ 10 years, ਤੇ ਡਾਟਾ ਔਨ ਫੈਮਿਲੀ ਮੈਂਬਰਸ ਇਨਕਲੂਡਿੰਗ देयर ਫੋਨ ਨੰਬਰਸ, ਡੇਟ ਆਫ ਬਰਥ ਐਂਡ ਰੈਜ਼ੀਡੈਂਸਸ, ਇੰਨਾ ਕੁਛ ਉਹ ਤੁਹਾਤੋਂ ਪੁੱਛ ਸਕਦੇ ਹੈਗੇ। ਪੂਰਾ ਹੀ ਛਾਨਣਾ ਲਾਤਾ ਜੀ। ਸੋ ਸੈਲਫੀਆਂ ਵੀ ਤੁਹਾਨੂੰ ਰਿਕੁਆਇਰਮੈਂਟ ਕਰ ਦੇਣੀ ਆ ਉਹਨਾਂ ਨੇ, 5 ਸਾਲ ਦਾ ਸੋਸ਼ਲ ਮੀਡੀਆ ਹਿਸਟਰੀ। ਹੁਣ ਉਹ ਜਿਹੜੇ ਉਂਜਲ ਬਣੇ ਹੁੰਦੇ ਆ ਨਕਲੀ ਅਕਾਊਂਟ, ਭਾਊ ਮਾਝੇ ਵਾਲੇ, ਮਾਲਵੇ ਵਾਲੇ, ਇਹ ਉਹ, ਹੁਣ ਉਹ ਵੀ ਫੜੇ ਹੋਇਆ ਕਰਨਗੇ। ਸਿੱਧੇ ਹੋ ਕੇ ਚੱਲਣਾ ਸ਼ੁਰੂ ਕਰੋ, ਇੰਟਰਨੈਟ ਵਾਰੀਅਰ ਬਣਨ ਦਾ ਜ਼ਮਾਨਾ ਉੱਡ ਚੱਲਾ ਆ। ਸੋ ਆਪਣੀ ਅਸਲੀ ਆਈਡੀ ਤੋਂ ਜਿਹੜਾ ਉਹ ਗੱਲ ਕਰਿਆ ਕਰੋ, ਤੇ ਉਹ ਆਈਡੀਆਂ ਜਿਹੜੀਆਂ ਹੁਣ ਤੁਹਾਨੂੰ ਉਹਨਾਂ ਨੇ ਦੇਣੀਆਂ ਉਹ ਚੈੱਕ ਕਰਿਆ ਜਿਹੜੀਆਂ ਉਹ ਕਰਨੀਆਂ। ਸੋ ਧਿਆਨ ਰੱਖਿਓ ਵੀ ਇਹ ਚੀਜ਼ ਜਿਹੜੀ ਉਹ ਆ ਰਹੀ ਆ ਜੇ ਅਮਰੀਕਾ 'ਚ ਕਿਸੇ ਨੇ ਆਉਣਾ ਜਾਣਾ ਹੈਗਾ ਆ ਤਾਂ ਜੀ। ਤੇ ਹਰਜੋਤ ਸਿੰਘ ਜੀ, ਸਮਾਂ ਸਮਾਪਤ। ਮਿਹਰਬਾਨੀ, ਮਿਲਦੇ ਹਾਂ ਅਗਲੀ ਵਾਰੀ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।